घर ये बरात कदों जानी आ ਇੰਨਾ ਲੜਨ ਦੇ ਸੀ ਟ੍ਰੇਨ 'ਚ ਜਿਹੜਾ ਚਲਾਉਂਦਾ ਉਹਨੇ ਇਹਨਾਂ ਦਾ ਨਿਆਣਾ ਵੀ ਚੁੱਕਿਆ ਸੀ ਜੀ ਕਹਦਾ ਤਾਜੀ ਸਹੀ ਕਹਿ ਰਹੇ ਲੇਕਿਨ ਤਾਜੀ ਮੈਂ ਡਰਿਆ ਨਹੀਂ ਮੈਂ ਇਸ ਤੋਂ ਆਈ ਜਾ ਰਿਹਾ ਮੈਂ ਉਹ ਮੁੰਡੇ ਦਾ ਕੈਰੀਅਰ ਨਹੀਂ ਤਬਾਹ ਹੋਣ ਉਹ ਦਾਲ ਸੇਵੀ ਵਾਲਾ ਗਾਜਰਾਂ ਦੀ ਬੋਲੀ ਵਾਲੇ ਨੂੰ ਸਮਝਾਉਣ ਡਿਆ ਚੁੱਪ ਕਰਕੇ ਬਹਿ ਜਾ ਓਏ ਕਾਖਾ ਪ੍ਰੋਫੈਸ਼ਨਲ ਸੀ ਹੈ ਸਹੀ ਗੱਲ ਉਹ ਪਹਿਲੇ ਰੈਪਰ ਸੀ ਤੁਸੀਂ ਮੰਨੋਗੇ ਕਿ ਟੀਟੀ ਸਾਡੇ ਘਰ ਦੇ ਫੈਸਲੇ ਕਰਾਉਂਦੇ ਉੱਥੇ ਬਹਿ ਕੇ अस्सलाम वालेकुम टी टाइम में खुश आमदीद जनाब। कैसे हैं आप सब? दानिश साहब सर आप आए नहीं 2 दिन 1 दिन। हम कुछ मजबूरियों के तहत नहीं आन पहुंचे, वरना आपको पता है हम जैसा नेमुल बदल किसी लेकिन आपको ये नहीं पता कि आपका फिर वो सीट खाली थी, हम 3 लोगों ने फिर शो किया और आपकी मौजूदगी में जो होता है उससे अभी अच्छा कर लिया हमने। इस बात ये आपके लिए लम्हा फिक्रिया है। मेरे लिए सर मैं बसद माजरत के साथ आप इसलिए छुट्टी करते हैं कि शायद हमारी कदरों कीमत का अंदाजा लगाया जा सके, लेकिन आपको नहीं पता अगे भी बुलाव एक गुजारिश है जी। कि अंदर से सब एक ही है। उसने छुट्टी कर दी, 2 बताया ही नहीं दारे को। कोई डिसिप्लिनल होता है, कोई मैसेज दिया जाता है। नहीं ये उसका वैसे राय सही बात है। कि अगर उसने 1 बजे आना है जी तो 12:15 बजे फोन कर रहा है मैं नहीं आना, मैं बिजी हूँ। ऐसे तो नहीं ना काम चलता। तो हाँ। इनसे पूछिएगा आज ये नहीं वो सही कह रहा है, असल में वो जो बताना चाह रहा है ना कि मैं ही क्यों ਹਾਂ अंदर से सब एक ही है। ਇੱਥੇ ਸਾਰੇ ਨੇ ਖਰਾਬ ਅਸੀਂ ਇਕੱਲੇ ਨਹੀਂ ਖਰਾਬ, ਇੱਥੇ ਸਾਰੇ ਨੇ ਨਵਾਬ। हम इनके ਜਦੋਂ ਹੋਵੇਗਾ ਹਿਸਾਬ देखी जाए। ਉਦੋਂ ਸਿਰਫ ਸਾਡਾ ਹੀ ਕਟੌਤੀ ਬਸ। हम इनके अब्बा से हर रोज तलातुम खेज बातें करते ताकि ये आते जाते रहें। इसलिए तो ये अंदर से हट रहा मैं तो फिर हाँ उनको मैं कहता हूँ जगा दीजिए, नहला दीजिए, पहुंचा दीजिए। ये मेरी जिम्मेदारी इनके वालिद को कहता हूँ। नहीं ये देखिए कैसा अल्लाह ने मेरे पे करम किया है कि मैं इस बंदे के पीछे था कि यार ये बंदा किस तरह ठीक होगा, लेकिन अल्लाह ने एक और वो भी मुनाफकत इसके साथ इसने की है। ये एक लड़का लेके आ गया इसके साथ वाला उधर से ओए यार अपने ही गिरा यार दे यारा कोलो यार गवाचन लग पे ने। ये महल्ले का एक मुंडा लेके आया, वो पीली शर्ट वाला जाने की ਆਦੀ ਕੀ चाह ਚਾਹਤਾ ਹੈ ਉਹ ਲੋਕਾਂ ਨੇ ਕਿਹਾ ਜੀ 80% ਕਿਸੇ ਨੇ ਕਿਹਾ ਬਾਸ ਦਾ ਨੇਮਲ ਬਦਲ, ਬਾਸ ਦਾ ਫਲਾਣਾ, ਬਾਸ ਠੀਕ ਓਕੇ ਇਹਨੂੰ ਰੱਖੋ। ਇਹ ਕਰਤੀ ਗੇਮ ਪਾਤੀ ਇਹਨੇ ਮੁਨਾਫਕ ਨੇ, ਠੀਕ ਹੈ। ਉਸ ਤੋਂ ਬਾਅਦ ਪਾਤੀ ਹੁਣ ਮੈਂ ਜਦੋਂ ਦੇਖਿਆ ਮੈਂ ਕਿਹਾ ਯਾਰ ਠੀਕ ਹੈ। ਮੈਨੂੰ ਵੀ ਇੱਕ ਸੀ ਯਾਰ ਕਿ ਮੈਂ ਕੀ ਇਹਦਾ ਕਰਾਂ, ਮੇਰੇ ਪ੍ਰੋਗਰਾਮ ਦਾ ਮਿਆਰ ਉੱਤੇ ਥੱਲੇ ਇਹਦੀ ਵਜ੍ਹਾ ਤੋਂ ਇੱਕ ਮਿਸਾਲ ਆ। ਮੈਂ ਹੁਣ ਇਹਨੂੰ ਕੱਲ ਕਿਹਾ ਉਹ ਇਹਦੇ ਲਈ ਮੌਤ ਆ, ਗੋਲੀ ਆ ਜੋ ਉਹਨੇ ਕਿਹਾ। ਮੈਂ ਕਿਹਾ ਬਾਦ ਸਾਹਿਬ ਜਿੱਦਾਂ ਤੁਸੀਂ 2 ਦਿਨ ਆਏ ਨਾ, ਤੁਸੀਂ ਆਪਣਾ ਦਾਨਿਸ਼ ਸਾਹਿਬ ਮੁੰਡੇ ਨੂੰ ਲੈ ਆਉਣਾ। ਤੁਸੀਂ उस्ताद जी वो मैं ਤੂੰ ਹਿਸਾਬ ਨਾਲ ਵੀ ਉਹ ਮੁੰਡਾ ਵਿਚਾਰਾ ਮਹੀਨੇ ਦਾ ਮੇਰਾ ਖਿਆਲ 15-20 ਹਜ਼ਾਰ ਵੀ ਕਮਾਉਂਦਾ ਹੋਊ ਕਿ ਨਹੀਂ? नहीं बता 30,000 रुपए 30,000 ਰੁਪਏ ਮਹੀਨੇ ਦਾ ਕਮਾਉਂਦਾ, ਤੇ ਉਹਦੀ ਜਦੋਂ 60-70 ਹੋ ਗਈ ਤੇ ਉਹ ਤੋਂ ਮਿਹਨਤ ਵੀ ਕੋਈ ਨਹੀਂ। ਹਾਂਜੀ ਉਹਨੇ ਕਿੱਦਾਂ ਹੋਣਾ? ਤੂੰ ਉਹਦੀ ਆਉਣੀ ਉਹ ਰਹਿਣਾ ਹੀ ਇੱਥੇ ਟੌਮ ਐਂਡ ਜੈਰੀ ਟੈਪ ਹਿਸਾਬ ਨਾਲ। ओ हो वो मैं एक हीरा तराशिया सी उस्ताद जी। ਜੀ ਮਾਜ਼ੀ ਚ ਇਹਨੂੰ ਤਰਾਸ਼ਿਆ, ਅੱਜ ਇਹ ਮੇਰੇ ਤੇ ਬਰਸਨ ਦੇ। ਮੈਂ ਉਸਤਾਦ ਜੀ ਉਹਨੂੰ ਇਹਦੇ ਕਰਕੇ ਨਹੀਂ ਲਿਆਇਆ, ਉਹਦੇ ਮੈਂ ਅਦਾਰੇ ਨਾਲ ਪਿਆ ਨਹੀਂ ਉਸਤਾਦ ਜੀ ਕਿਉਂਕਿ ਇੱਕ ਉਹ ਤਾਂ ਚਲੋ ਸ਼ੁਗਰ ਲੈਦਾ ਹੋ ਗਿਆ, ਉੱਥੇ ਬੰਦਾ ਹੀ ਕੋਈ ਨਹੀਂ ਸੀ। ਅਗਰ ਉਹਨੂੰ ਨਾ ਲਿਆਉਂਦਾ ਤਾਂ ਹਮ ਕੀ ਕਰਤੇ? ਅਸੀਂ ਤੇ ਅਦਾਰੇ ਲਈ ਕੁਰਬਾਨੀ ਦਿੱਤੀ ਔਰ ਹਮੇਸ਼ਾ ਜਿੰਦੇ ਰਵਾਂਗੇ। ਸਾਡੇ ਵਾਲਦ ਸਾਹਿਬ ਵੀ ਕਹਿੰਦੇ ਇਹਨੇ ਤਰਾਸ਼ਿਆ ਜੀ। ਹਾਂ ਇਹ ਹੀਰੇ ਤਰਾਸ਼ ਦੇ ਲੈਂਦਾ ਵਾ। ਹਾਂਜੀ ये तो अतरा दिन ਹਾਂ ਇਹ ਹੀਰੇ ਲੈਂਦਾ ਵਾ, ਹੀਰਿਆਂ ਨੂੰ ਪਾ ਕੇ ਨਗ ਜਦੋਂ ਦੇਖਦਾ ਨਾ ਸਾਲ ਤੋਂ ਬਾਅਦ ਹੀਰਾ ਥੋੜਾ ਮੱਧਮ ਹੋ ਗਿਆ, ਇਹਨੂੰ ਤਰਾਸ਼ ਕੇ ਫਿਰ ਉਦਾਂ ਦਾ ਕਰ ਲੈਂਦਾ। ਉਸਤਾਦ ਜੀ ਲਿਆ ਕੇ ਤੁਹਾਡੇ ਕਦਮਾਂ 'ਚ ਇਹਨੇ ਉਹ ਇੰਨੇ ਹੀਰੇ ਨੇ ਉਹ ਪੂਰਾ ਇਹਨੇ ਉੱਥੇ ਉਹ ਮੰਡੀ ਲਾਈ ਆ अच्छा ਜੀ, ਜਿਹੜਾ ਮਰਜ਼ੀ ਲੈ ਲਵੇ। ਮੰਡੀ ਨਹੀਂ ਜੀ, 1-2 ਮੁੰਡੇ ਹੀ ਮੁੰਡਾ ਮੰਡੀ ਅੱਛਾ ਯਾਰ ਅਸੀਂ ਫਿਰ ਬਗੈਰਤੀ ਨਹੀਂ ਛੱਡਦਾ ਫਰੀਦ ਬਗੈਰ ओ मैं कदों उस्ताद जी मैं ਤੁਹਾਡੀ ਗੱਲ ਸੁਣਨ ਡਿਆ ਵਾਂ। ਪਿਛਲੇ 2-3 ਸ਼ੋਆਂ 'ਚ ਫਿਰ ਬਹੁਤ ਜ਼ੂਮ ਹੈ ਨਹੀਂ ਬਕਵਾਸ ਗੰਦੀਆਂ ਗੱਲਾਂ ਤੁਸੀਂ ਕੀਤੀਆਂ ਨੇ। ਬੁਰੀ ਬਾਤ ਹੈ। ਮੈਂ ਕੀ ਕਰਾਂ, ਮੈਂ ਉਹਨਾਂ ਦੇ ਅੱਗੇ ਸ਼ਰਮਿੰਦਾ ਹੁੰਨਾ। ਮੈਨੂੰ ਕਮੈਂਟ 'ਚ ਇੱਕ ਬੰਦੇ ਨੇ ਕੀਤਾ, ਮੈਂ ਸ਼ਰਮ ਨਾਲ पानी हो गया। बुरी बात ठीक है जानी भाई, हम फैमिली के साथ देखते हैं, प्लीज यार ये जूम है नहीं, गुफ्तगू ना किया करें। सर ये सब करते हैं। नहीं कोई आप भी भी कर कर जाते हैं। आलो ਇਹਦਾ ਬੇੜਾ ਗਰਕ ਹੁੰਦਾ ਜੀ। ਇਹ ਗੱਲ ਏਦਾਂ ਦੀ ਜਾਣ ਕੇ ਕਰਦਾ ਵਾ ਕੋਈ ਐਸੀ। ਯਾਰ ਇੱਕ ਤੇ ਅਸੀਂ ਪੰਜਾਬੀ, ਹੁਣ ਸਾਡੀ ਕੈਟਾਗਰੀ ਸੁਣ ਲਈ ਯਾਰ ਜੁਗਨੂ ਬਾਦਸ਼ਾਹ। ਇੱਕ ਤੇ ਅਸੀਂ ਪੰਜਾਬੀ,
ਉੱਤੋਂ ਅਸੀਂ ਟਕੇ ਦੇ ਬੰਦੇ ਨਹੀਂ, ਚਲੋ ਉੱਤੋਂ ਸਾਡੀਆਂ ਪਰਵਰਿਸ਼ਾਂ ਕੋਈ ਐਸੀਆਂ ਨਹੀਂ, ਪੜ੍ਹਾਈਆਂ ਸਾਡੀਆਂ ਕੋਈ ਨਹੀਂ, 4 ਪੜਿਆ ਕੋਈ 6 ਪੜਿਆ ਕੋਈ 8 ਪੜਿਆ। ਉੱਤੋਂ ਜਿੰਨਾ ਮਹੱਲਿਆਂ 'ਚ ਅਸੀਂ ਆਏ ਆ ਉੱਥੇ ਦੀ ਹੌਬੀ ਇਹ ਹੈ ਕਿ ਤੇਰੀ ਇੱਕ ਮਿਸਾਲ ਹਾਂ ਆਹੋ ਉਹ ਹੁਣ ਸਾਡੇ ਤੇ ਅੱਲਾ ਨੇ ਇੱਕ ਕਰਮ ਕਰਤਾ, सही बात है, बिल्कुल सही। ਸਾਡੇ ਤੇ ਕਰਮ ਹੋ ਗਿਆ ਇੱਕ। ਸਾਡੇ ਤੇ ਕਰਮ ਹੋ ਗਿਆ। ਹੁਣ ਅਸੀਂ ਇੱਥੇ ਬੈਠੇ ਆ, ਝੂਠੇ ਜੇ ਮੋਤਬਰ ਸਾਡੇ ਕੋਲ ਬਣਿਆ ਨਹੀਂ ਜਾਂਦਾ। ਅਸੀਂ ਆਪਣੀ ਔਕਾਤ ਦਿਖਾਉਣੀ ਹੁੰਦੀ ਆ। ਉਹ ਜਦੋਂ ਇਹੋ ਜਿਹਾ ਬਗੈਰਤ ਆਦਮੀ ਕੋਈ ਸਾਨੂੰ ਕਿਉਂ ਦੇ ਦਿੰਦਾ ਵਾ, ਹਾਂ ਜਾਂ ਉਹ ਫੈਸਲ ਕਿਉਂ ਦੇ ਦਿੰਦਾ ਸੀ, ਹਾਂ ਮੈਂ ਇਹ ਤੁਸੀਂ ਇੱਕ ਤਰੀਕੇ ਨਾਲ ਸਿਰਫ ਹਟ ਸਕਦਾ ਕੰਮ, ਕਿਉਂ ਨਹੀਂ ਦੇਣਾ ਤੁਸੀਂ ਕੋਈ ਲੈਂਦੇ ਸਾਨੂੰ, ਕਿਉਂ ਨਹੀਂ ਦੇਣਾ? ਉਸਤਾਦ ਜੀ ਹੁਣ ਕਿਉਂ ਤਾਂ ਦੇਈਦਾ ਸਾਫ ਸੁਥਰਾ। ਨਾ ਸਾਫ ਸੁਥਰਾ ਕਿਦੋਂ ਦੇਣਾ ਤੂੰ? परियां ਮੈਂ साफ ਤਾਂ सुथरा। ਅੱਲਾ ਮਾਫੀ ਦਾ, ਮੈਨੂੰ ਤਾਂ ਕਹਿੰਦੇ ਫੈਮਿਲੀ ਕਾਮੇਡੀਅਨ। ਔਰ ਕਰਦਾ ਵੀ ਫੈਮਿਲੀ 'ਚ ਹੀ ਹੈ, ਬਾਹਰ ਨਹੀਂ ਕਰਦਾ। ਮੇਰਾ ਤਾਂ ਆਈਡੀ ਕਾਰਡ ਤੇ ਨਾਂ ਲਿਖਿਆ ਮਿੱਠਾ ਸਾਫ ਸ਼ਫਾਫ। ਓਏ ਲੇਕਿਨ ਸਾਜੀ ਜਿਹੜੀ ਤੁਸੀਂ ਗੱਲ ਕੀਤੀ, ਸੁਥਰਾ ਝੰਡਾ ਪੀਰ, ਨਹੀਂ ਜਿਹੜੇ ਅਹਿਮਦ ਗਾਰਡਨ। ਸੁਥਰਾ ਅਹਿਮਦ ਗਾਰਡਨ, ਇੱਕ ਗੱਲ ਸਾਜੀ ਜਿਹੜੀ ਕੀਤੀ ਤੁਸੀਂ, ਅब्बास ਦਾ ਨੇਮਲ ਬਦਲ ਜਿਹੜਾ ਨਾ ਉਹ ਨਹੀਂ ਹੈ ਉਹ ਤਾਂ ਮੈਂ ਵੀ ਮੰਨਦਾ, ਸਾਜੀ ਬਾਸ। ਲੇਕਿਨ ਮੈਂ ਉਹਨੂੰ ਕੱਲ ਕਹਿਤਾ ਨਾ, ਉਦੋਂ ਤਾਂ ਸਹੀ ਡਰਿਆ ਵਾ। ਭਾਜੀ ਮੈਂ ਡਰਿਆ ਗਲਤ ਇਸ ਸੋਚ ਹੈ ਤੁਹਾਡੀ। ਮੈਂ ਡਰਿਆ ਨਹੀਂ ਦਾਨੇ ਸਾਹਿਬ ਇੱਕ ਮਿੰਟ ਹੈ। ਸਾਡੀ ਅਕੈਡਮੀ ਚ ਇੰਜ ਇੱਟ ਪੁੱਟੋ ਤੇ ਥੱਲੋਂ ਬਾਸ ਤੋਂ ਵੀ ਵੱਡੀ ਐਟਮ। ਇਹ ਜੀ ਕਹਦਾ ਤਾਜੀ ਸਹੀ ਕਹਿ ਰਹੇ, ਲੇਕਿਨ ਤਾਜੀ ਮੈਂ ਡਰਿਆ ਨਹੀਂ, ਮੈਂ ਇਸ ਤੋਂ ਮੈਂ ਆਈ ਜਾ ਰਿਹਾ, ਮੈਂ ਉਹ ਮੁੰਡੇ ਦਾ ਕੈਰੀਅਰ ਨਹੀਂ ਤਬਾਹ ਹੋਣ ਉਹਦਾ ਉੱਤਰ ਹੌਜ਼ਰੀ ਤੇ ਇੱਕ ਕੈਰੀਅਰ ਉਹ ਨਹੀਂ ਤਬਾਹ ਹੋਣ। ਹਾਂਜੀ ਨਾਮ ਤਾਜੀ ਇੱਕ ਵਾਰ ਉਹਨੇ ਐ ਉੱਠਣਾ ਵਾ ਤਾਂ ਨੂੰ ਐ ਬੁਲੰਦੀ ਤੇ ਜਾਣਾ ਤੇ ਬਾਅਦ ਚੋਂ ਮਾਸਟਰ ਲੱਗ ਜਾਣਾ। ਜਦੋਂ ਉਹਨੇ ਥੱਲੇ ਆਉਣਾ ਨਾ ਉਹਨੇ ਥੱਲੇ ਜੋ ਕਰ ਰਹਿਣਾ ਉੱਤੇ ਨਾ ਉਹਨੇ ਹੌਜ਼ਰੀ ਜੋਗਾ ਰਹਿਣਾ, ਨਾ ਉਹਨੇ ਇੱਥੇ ਜੋਗਾ ਰਹਿਣਾ। ਨਹੀਂ ਉਹ ਨਾ ਕਰੇ ਤਾਂ ਹਰਕਤਾਂ ਉਹਦਾ ਆਪਣੀ ਨਹੀਂ, ਸੋਬਤ ਅੱਛੀ ਉਹ ਰੱਖੇ। ਆਪਣੀ ਸੋਬਤ ਅੱਛੀ ਰੱਖੇ, ਬਸ। ਆਪਣੇ ਯਾਰ ਦੋਸਤ ਅੱਛੇ ਰੱਖੇ, ਆਪਣੇ ਕੰਮ ਵੱਲ ਧਿਆਨ ਦੇਵੇ, ਤੇ ਉਹ ਨਾ ਨਹੀਂ ਹੁੰਦਾ ਏਦਾਂ। ਤਾਜੀ ਹਰ ਤਰ੍ਹਾਂ ਇੱਕ ਤਰ੍ਹਾਂ ਨਹੀਂ ਹੋ ਸਕਦਾ। ਹਰ ਤਰ੍ਹਾਂ ਹਾਏ ਓਏ ਕੀ ਲੈਣ ਗਈ ਹੈ, ਕੀ ਦੁਬਾਰਾ ਕਿਉਂ? ਹਾਂਜੀ ਹਰ ਤਰ੍ਹਾਂ ਇੱਕ ਤਰ੍ਹਾਂ ਨਹੀਂ ਹੋ ਸਕਦਾ। ਓ ਹੋ ਆ ਬੜੀ ਸਾਜੀ ਮਾਰਫਤ ਹੈ, ਹਰ ਤਰ੍ਹਾਂ ਇੱਕ ਤਰ੍ਹਾਂ ਨਹੀਂ ਹੋ ਸਕਤਾ। ਹਾਂ तरह तरह है अल्लाह की ਅੱਗੋਂ कसम। ਵੀ ਸੁਣ, ਅੱਗੋਂ ਵੀ ਸੁਣ, ਤਰ੍ਹਾਂ ਤਰ੍ਹਾਂ ਹੈ हाँ ਸਾਰਾ। जी ये किस तरह का है, ये किस तरह का है, ये किस तरह का है। ਹਾਂ ਠੀਕ ਹੋ ਗਏ। अच्छा ਉਹਦਾ ਪਤਾ ਕੀ ਮਤਲਬ, ਸ਼ਾਇਰ ਸੇ ਮੁਰਾਦ ਕੇ ਹਰ ਫੁੱਲ ਦੀ ਆਪਣੀ ਖੁਸ਼ਬੂ ਆ। ਹਾਂ ਭਾਜੀ AI ਦਾ ਦੌਰ ਵਾ, ਹਰ ਸ਼ੈ ਦਾ ਨਿੰਬਲ ਬਦਲ ਹੈਗਾ। ਅੱਛਾ ਬੱਚਾ ਬੁੜਾ ਹੋ ਜੀ, ਜਾਂਦਾ। ਇੱਕ ਮਿੰਟ ਠਹਿਰ ਜਾਓ, ਇੱਕ ਮਿੰਟ ਠਹਿਰ ਜਾਓ, ਖਾਲੀ ਜਗ੍ਹਾ ਨਹੀਂ ਪੂਰ ਕਰਨੀ, ਠਹਿਰ ਜਾਓ। ਹਾਂਜੀ ਮੈਨੂੰ ਇਹ ਦੱਸੋ ਵੀ ਤੁਸੀਂ ਕੱਲ ਸਾਰੀ ਦਿਹਾੜੀ ਕਿਉਂ ਨਹੀਂ ਆਏ? ਯਾਰ ਜ਼ਰੂਰੀ 3 ਦਿਨ ਪਹਿਲੇ ਦੱਸਿਆ ਤੁਹਾਨੂੰ। ਅੱਛਾ ਵਲੀਮਾ ਸੀ। ਹਾਂਜੀ ਜਿਹੜੇ ਕਾਰੋਬਾਰੀ ਬੰਦੇ ਨੇ ਨਾ, ਉਹ ਪੁੱਛਦੇ ਨੇ ਵਲੀਮਾ ਕਿੰਨੇ ਵਜੇ ਹੈ। ਮੇਰੀ ਇੱਕ ਮਿੰਟ ਗੱਲ ਸੁਣ ਲਓ ਹੁਣ, ਪਤਾ ਕੀ ਹੈ, ਐਵੇਂ ਬਹੁਤਾ ਨਹੀਂ, ਵਲੀਮਾ ਕਿੰਨੇ ਵਜੇ ਜੀ? ਵਲੀਮਾ ਸ਼ਾਮ ਦਾ ਵਾ ਜਾਂ ਦੁਪਹਿਰ ਦਾ ਜਾਂ ਰਾਤ ਦਾ? ਹਾਂ ਉਹ ਕਹਿੰਦੇ ਜੀ ਵਲੀਮਾ ਭਾਜੀ ਕਿਦਾਂ ਦਾ ਸੀ? ਰਾਤ ਦਾ ਜੀ, ਰਾਤ ਦਾ 5 ਵਜੇ ਦਾ ਸੀ ਜੀ। 5 ਵਜੇ ਦਾ ਵਲੀਮਾ ਨਹੀਂ, 5 ਵਜੇ ਕੋ ਰੋਟੀ ਦਾ ਨਹੀਂ ਵਲੀਮੇ ਚ ਹਾਈਟੀ ਸੀ, ਚਾਹ ਬਿਸਕੁਟ ਸੀ 5 ਵਜੇ ਤੋਂ ਲੈ ਕੇ 10 ਵਜੇ ਤੱਕ ਹਾਲ ਜੀ। ਰਿਹਾ ਸੀ। ਅੱਛਾ ਠਹਿਰ ਜਾਓ ਇੱਕ ਮਿੰਟ, 10 ਵਜੇ ਹੈ ਜਿਨ੍ਹਾਂ ਦੀ ਕੰਮ ਦੀ ਫਿਕਰ ਹੁੰਦੀ ਨਾ, ਜਿਨ੍ਹਾਂ ਨੇ ਆਉਣਾ, ਉਹ ਕਹਿੰਦੇ ਠੀਕ ਆ ਜੀ ਅੰਮੀ ਜੀ ਆ ਭਾਈ ਯਾਰ ਤੂੰ ਇਹਨਾਂ ਨੂੰ ਉਧਰ ਲੈ ਜੀ, ਛੱਡ ਦੀ, ਮੈਂ 8, 8:30, 9 ਵਜੇ ਆਵਾਂਗਾ, ਵਲੀਮਾ ਕਰਾਂਗਾ, ਮਿਲਣ ਨੂੰ ਕਰਾਂਗਾ ਤੇ ਹੋ ਜਾਵਾਂਗਾ। ਹਾਂਜੀ ਵੀ ਜਿੱਦਣ ਵਲੀਮਾ ਵਾ, ਜਿੱਥੇ ਤੁਸੀਂ 5 ਵਜੇ ਸ਼ਾਮ ਨੂੰ ਜਾਣਾ, ਠੀਕ ਹੈ ਜੀ, ਉਸ 5 ਵਜੇ ਜਾ ਕੇ 10 ਵਜੇ ਤੱਕ ਹੋਟਲ ਆ ਤੁਹਾਡਾ, ਉੱਥੇ ਕੰਮ ਹੈਗਾ ਘੰਟੇ 2 ਘੰਟੇ ਦਾ ਵਲੀਮਾ ਖਾਣਾ, ਤੁਸੀਂ ਸਾਰੀ ਦਿਹਾੜੀ ਜੀ ਮੇਰਾ ਵਲੀਮਾ ਵਜੇ ਛੁੱਟੀ ਹੈ। ਹਾਂਜੀ ਇਸ ਤਰ੍ਹਾਂ ਹੀ ਹੈ ਨਾ। ਨਹੀਂ ਇਸ ਤਰ੍ਹਾਂ ਨਹੀਂ ਨਾ ਗੱਲ, ਤੇ ਗੱਲ ਜਿੱਤੇ ਨਹੀਂ ਕਾਕਾ ਕਰਨ ਲੱਗਾ ਪੁੱਤ। ਕਾਕਾ ਕਰਨ ਲੱਗਾ ਵਾ। ਗਰੀਬ 5 ਵਜੇ ਤੂੰ ਕਿਹਾ 5 ਵਜੇ ਦਾ ਵਲੀਮਾ ਉਸਤਾਦ ਜੀ ਅੱਵਲ ਤੇ ਹੁੰਦਾ ਨਹੀਂ, ਪਹਿਲੀ ਗੱਲ। ਦੂਸਰਾ ਜੇ ਸ਼ਾਮ ਦਾ ਵਲੀਮਾ ਸੀ, ਤੂੰ ਪਹਿਲਾਂ ਸ਼ੋਅ ਕਰਕੇ ਮਰਦਾ ਜਾਂਦਾ। ਓਏ ਉਹਦਾ ਜਵਾਬ ਉਹ ਤੇਰੀ ਜਵਾਬ ਮੈਂ ਤੇਰਾ ਪੁੱਤਰ ਨੇ ਮੈਨੂੰ ਸਵਾਲ ਕੀਤਾ ਵਾ। ਅੱਛਾ। ਅਵੇ ਵਾਲ ਕਿਦਾਂ ਲੱਗਦਾ, ਹਬਸ਼ੀ ਨੇ ਚਿੱਟੇ ਹੋਣਾ ਟੀਕੇ ਲੋਏ ਆ। ਤਾਜੀ ਜਿਹੜਾ ਬੰਦਾ 2500 ਦਾ ਲਾਇਸੈਂਸ ਨਹੀਂ ਬਣਾ ਸਕਦਾ, ਉਹਨੇ ਵਲੀਮੇ ਤੇ ਕੀ ਜਾਣਾ ਮੈਨੂੰ ਦੱਸੋ। ਉਹਨੇ ਲਿਆ ਪੁੱਤ ਲੋ ਜੀ 3200 ਹਾਂ 3200 ਹੈ, ਉਹ 2000 ਰੁਪਇਆ ਸਲਾਮੀ ਪਾਉਣੀ ਪੈਂਦੀ ਉਹ। ਉਹ ਯਾਰ ਮੇਰੀ ਅੱਖ ਲੱਗਣ ਦੀ, ਮੈਂ ਜਵਾਬ ਦੇਣ ਨਹੀਂ ਲੱਗਾ ਵੀ ਮੈਂ ਸੁਣ ਰਿਹਾ। ਉਸਤਾਦ ਜੀ ਤੁਸੀਂ ਜਿਹੜੀ ਗੱਲ ਕੀਤੀ ਨਾ, ਉਹ ਪੜ੍ਹੇ ਲਿਖੇ ਕਾਰੋਬਾਰੀ ਲੋਕ ਕੇ ਟਾਈਮ ਦੇ ਟਾਈਮ ਜਾ ਕੇ ਆ ਜਾਣਾ, ਇਹ ਤੇ ਉਹ ਲੋਕ ਹਲਕਾ ਜਿਹਾ ਕਹਿਣ ਅੱਜ ਇੱਥੇ ਹੀ ਰਹਿਣਾ। ਛੁੱਟੀ ਇਹ ਸਹੀ ਗੱਲ ਆ। ਹਾਂਜੀ। ਇਹ ਉਹ ਲੋਕ ਨੇ ਮਾਤੜ, ਇਹਨਾਂ ਨੂੰ ਪਤਾ ਲੱਗ ਵੀ ਸਵੇਰੇ ਫਲਾਂ ਜਗ੍ਹਾ ਆ ਵਾ, ਉਹ ਸਾਰੀ ਦਿਹਾੜੀ ਛੁੱਟੀ ਆ। ਹਾਂ ਸਰ ਜਿੱਦੇ ਕਾਰੋਬਾਰੀ ਆਦਮੀ ਐ, ਗੱਡੀ ਖਿਲਾਰਦੇ ਨੇ, ਜਾਂਦੇ ਨੇ, 2 ਬੁਰਕੀਆਂ ਪਾਈਆਂ, ਸਲਾਮ ਦੁਆ ਕੀਤੀ, ਲਿਫਾਫਾ ਫੜਾਇਆ, ਕੰਮ ਤੇ। ਇੱਧਰ ਮੇਰੇ ਕੋਲ ਵੀ ਤਾਂ ਜਵਾਬ ਲੈ ਲਓ ਹੁਣ। ਜੀ ਤੈਨੂੰ ਪੁੱਛਿਆ, ਮੈਂ ਉਹਦਾ ਹੈਗਾ ਹੋਣਹਾਰ ਸਭ ਤੋਂ। ਉਹ ਯਾਰ ਤੂੰ ਜਵਾਈ ਉਹਨਾਂ ਦਾ, ਮੇਰੀ ਗੱਲ ਸੁਣ ਲਓ ਜੀ। ਟੋਟਲ ਕਿੰਨੇ ਜਵਾਈ ਨੇ ਉਹਨਾਂ ਦੇ? ਬੇਬਾਵੇ ਇਹ ਨਹੀਂ 5 ਜਵਾਈ ਆ ਜੀ। 5 ਜਵਾਈ, ਤੂੰ ਸਭ ਤੋਂ ਛੋਟਾ। ਕਾਕਾ ਇੱਕ ਮਿੰਟ ਗੱਲ ਸੁਣ ਲਾ, ਮੇਰੀ ਸੁਣੀ ਗੱਲ ਗੌਰ ਨਾਲ ਉਸਤਾਦ ਜੀ। 7 ਵਜੇ ਦਾ ਵਲੀਮੇ ਦਾ ਟਾਈਮ ਸੀ, ਉਹਨੇ ਕਿਹਾ ਮਿੱਠਾ ਜੀ ਤੁਸੀਂ 5 ਵਜੇ ਪਹੁੰਚਣਾ। ਤੇ ਮਿੱਠਾ ਜੀ ਅੱਲਾ ਦੇ ਹੁਕਮ ਨਾਲ ਪੌਣੇ 8 ਵਜੇ ਗਏ ਫੈਮਿਲੀ ਲੈ ਕੇ। ਹਾਂ ਪੌਣੇ 8 ਵਜੇ ਤੁਸੀਂ ਗਏ ਤੇ ਸਾਰੀ ਦਿਹਾੜੀ ਇੱਥੋਂ ਛੁੱਟੀ ਕਿਉਂ ਕੀਤੀ? ਸੁਣ ਲਓ ਗੱਲ, ਅਗਲੀ ਸੁਣ ਲਓ। ਮੈਂ ਕਚਹਿਰੀਆਂ ਜਾਣਾ ਸੀਗਾ। ਹਾਂਜੀ ਕਚਹਿਰੀਆਂ ਭਾਈ ਨੇ ਲਿਆ ਮਕਾਨ, ਉਹ ਚ ਜ਼ਮਾਨਤੀਆਂ ਮੈਂ ਹਾਂ। ਮੈਂ ਕਚਹਿਰੀਆਂ ਗਿਆ, ਮੈਨੂੰ ਕਚਹਿਰੀਆਂ ਸਿਸਟਮ ਦਾ ਪਤਾ ਲੱਗ ਗਿਆ। ਮੈਂ ਕਿ ਸਲਮਾਨ ਸਾਹਿਬ ਨਾਲ ਡਿਸਕਸ ਕਰ ਰਿਹਾ ਸੀ ਵੀ ਏਡਾ ਚੰਗਾ ਏਡਾ ਮਾੜਾ ਸਿਸਟਮ ਸਾਡਾ ਯਾਰ। ਅੱਛਾ ਮਾੜਾ ਕਿਦਾਂ?
ਉਸਤਾਦ ਜੀ ਉਹਨੇ ਤੁਹਾਡਾ ਸੋਚ ਐ ਜਾਨਾ ਮਾੜਾ ਕਿਦਾਂ ਵੀ ਦੇਖੋ ਜੀ ਪੌਣੇ 9 ਵਜੇ ਗਏ ਜਾ ਕੇ ਪਹਿਲੇ ਟੋਕਨ ਲੈਣਾ ਜੀ ਤੇ ਲੈ ਲਿਆ ਟੋਕਨ ਲੈ ਲਿਆ ਖਿਦਮਤ ਮਰਕਜ਼ ਜੀ ਲਿਖਿਆ ਸੀ ਉਹ ਭਾਈਜਾਨ ਸਾਰਾ ਕੁਝ ਉਥੋਂ ਕਿੰਨੇ ਵਜੇ ਆਇਆ ਤੂੰ ਉੱਥੋਂ ਮੈਂ ਸਰ 1:30 ਵਜੇ ਆਇਆ 1:30 ਵਜੇ ਤੁਸੀਂ ਤਾਂ ਇੱਧਰ ਆ ਜਾਂਦਾ ਉੱਥੋਂ ਕਿ ਯਾਰ ਮੈਂ 2 ਸ਼ੋਅ ਕਰਕੇ ਆਵਾਂ ਤੂੰ ਸਾਨੂੰ ਕਹਿੰਦਾ ਕਿ ਸਾਜੀ ਮੈਂ ਕੱਲ 1:30 ਵਜੇ ਹੋਣਾ ਜੀ 2 ਵਜੇ ਤੋਂ ਲੈ ਕੇ ਤੇ 5 ਵਜੇ ਤੱਕ ਮੈਂ ਤੁਹਾਡੇ ਕੋਲ ਹਾਂ ਤੁਸੀਂ ਸ਼ੋਅ ਕਰਨੇ ਹੋਣਗੇ ਕਰ ਲੈਣੇ ਨੇ ਤੇ ਰਹਿਣ ਦੇਣਾ ਅਸੀਂ ਉਸ ਹਿਸਾਬ ਨਾਲ ਕੰਮ ਕਰਦੇ 5 ਵਜੇ ਤੋਂ ਜਾਂਦਾ ਘਰ ਜਾਂਦਾ 7 8 9 ਵਜੇ ਵੀ ਤੂੰ ਵਲੀਮੇ ਤੇ ਪਹੁੰਚਦਾ ਘੰਟਾ ਉੱਥੇ ਦਾ ਮੈਨੂੰ ਪਤਾ ਯਾਰ ਮਿੱਠੇ ਤੋਂ ਬਗੈਰ ਭਾਈ ਤੇ ਹਿਸਾਬ ਨਹੀਂ ਲੱਗਦਾ ਤੇਰੇ ਸਹੁਰੇ ਸਭ ਤੋਂ ਪਹਿਲੇ ਤੇ ਉਹਨਾਂ ਨੂੰ ਨਹੀਂ ਪਤਾ ਹੈਗਾ ਤੂੰ ਜੀ ਕੱਲ 6 ਵਜੇ ਹੋਣਾ ਅਗਲੀ ਗੱਲ ਸੁਣੋ ਹੋਰ ਮਜ਼ੇ ਵਾਲੀ ਵੱਡਾ ਭਾਈ ਸ਼ੱਕ ਦਾ ਮੈਨੂੰ ਸਰਪ੍ਰਾਈਜ਼ ਦਿੱਤਾ ਉਹ ਬਾਹਰੋਂ ਆ ਗਿਆ ਅੱਛਾ ਇਹ ਸਾਰਾ ਵਲੀਮੇ ਵਾਲੇ ਦਿਨ ਹੋਇਆ ਕੰਮ ਇੱਕੋ ਦਿਨ 'ਚ ਇਹਨੇ ਸਾਰੇ ਇਤਫਾਕ ਨਾਲ ਹੋਣ ਵਾਲੇ ਕੰਮ ਵੀ ਇੱਕੋ ਦਿਨ ਇਕੱਠੇ ਕੀਤੇ ਹੁੰਦੇ ਔਰ ਅਗਲੀ ਸੁਣੋ ਮਜ਼ੇਦਾਰ ਗੱਲ ਜੇ ਧੋਬੀ ਨੂੰ ਸੂਟ ਤਾਂ ਬੋਸਕੀ ਦਾ ਮੈਂ ਕਹਿੰਦਾ ਨਾ ਲਸ਼ਪਾਸ਼ ਕਰ ਦੇਣਾ ਰੌਣਕ ਲਿਆ ਵਾਪਸ ਉਹ ਦੁਕਾਨ ਬੰਦ ਕਰ ਗਿਆ ਉਹਦੀ ਭਤੀਜੀ ਬਹੁਤ ਹੋ ਗਈ ਠੀਕ ਹੈ ਇਹ ਵੀ ਉਸੇ ਦੇਣੀ ਇੱਕੋ ਦਿਨ ਬਾਜੀ ਕੱਲ ਦੇ ਦੇਣੀ ਇਹ ਉਹ ਮਾਲਕ ਦੇ ਕੰਮ ਸਡਨਲੀ ਹੋ ਰਿਹਾ ਸਾਰਾ ਕੁਝ ਉਹ ਯਾਰ ਪ੍ਰੀ ਪਲਾਨ ਨਹੀਂ ਹੈ ਤੇਰੀ ਤਾਂ ਬੜੀ ਮਿਹਰਬਾਨੀ ਹੈ ਫਿਰ ਤੂੰ ਅੱਜ ਆ ਗਿਆ ਤੂੰ ਤਾਂ ਪੂਰੇ ਹਫਤੇ ਦਾ ਕੰਮ ਛੱਡ ਕੇ ਆ ਗਿਆ ਇਹ ਦੇਖੋ ਸਾਨੂੰ ਕੰਮ ਨਾ ਕਿੰਨੀ ਮੈਂ ਪਤਾ ਟੀਪੂ ਸਾਹਿਬ ਨੂੰ ਲਮਹਾ ਵਹਾਈਏ ਕੇ ਬਾਅਦ ਦੀਗਰੇ ਹਰ ਸਿਚੁਏਸ਼ਨ ਪੁੱਛੀ ਆ ਮੈਂ ਕਿਹਾ ਅਗਰ ਕੋਈ ਨਹੀਂ ਆਰਟਿਸਟ ਮਿਸ ਪਾ ਤੇ ਮਿੱਠਾ ਮੈਂ ਕਿਹਾ ਅਸੀਂ ਉਦਾਂ ਹੀ ਆ ਜਾਵਾਂਗੇ ਵਲੀਮਾ ਸਾਨੂੰ ਬਾਅਦ ਚ ਬਾ ਨਹੀਂ ਇੱਕੋ ਦਿਨ 'ਚ ਪੀ ਲੈ ਦਾਦੇ ਨਾਲ ਕਿੱਦਾਂ? ਮੋਟਰਸਾਈਕਲ ਤੇ ਫਰੀਦ ਜਾ ਰਿਹਾ ਤੇ ਪਿੱਛੇ ਦਾਦਾ ਐ ਕਰਦਾ ਜਾ ਮੇਰਾ ਦਾਦਾ ਯੋ ਗਨੀ ਸਿੰਘ ਆ ਨਹੀਂ ਉਸ ਤੋਂ ਬਾਅਦ ਉਸਤਾਦ ਜੀ 5 ਵਜੇ ਵਲੀਮਾ ਯਾਰ ਵਲੀਮਾ ਤੇ ਯਾਰ time- ਕਾਕਾ ਤੂੰ ਨਾ ਸੈੱਟ ਹੋ ਹਲਕਾ ਸ਼ੈਂਪੂ ਇਸਤੇਮਾਲ ਕਰਿਆ ਕਰ ਕੱਦੂ ਮਾਲ ਮੈਂ ਕਹਿੰਦੇ ਉਹਨੂੰ 7 ਵਜੇ ਦਾ ਵਲੀਮਾ ਦਾ ਟਾਈਮ ਸੀ 5 5 ਵਜੇ ਦਾ ਤੂੰ ਕਿਹਾ ਹੁਣ ਕਾ ਮਿੱਠਾ ਪੁੱਤ ਤੂੰ ਆਉਣਾ ਸਾਰੀਆਂ ਰਸਮਾਂ ਤੂੰ ਜਦੋਂ ਸਭ ਤੋਂ ਪਹਿਲੇ ਮੈਂ ਪੁੱਛਿਆ ਵਲੀਮੇ ਦਾ ਟਾਈਮ ਕੀ ਸੀ ਤੂੰ ਕਿਹਾ 5 ਵਜੇ ਓਹੋ ਮੈਨੂੰ ਕਿਹਾ ਸੀ ਵੀ ਤੂੰ ਸਪੈਸ਼ਲੀ ਪੁੱਤ ਆਉਣਾ ਤੂੰ ਮੰਚਲਾ ਜਵਾਈ ਆ ਮੰਚਲਾ ਵਾਹ ਦਰਮਿਆਨ ਵਾਲਾ ਅੱਛਾ ਮਨ ਚਲਾ ਨਾਚਾ ਟੈਬ ਵੀ ਹੈ ਨਾ ਤੇ ਯਾਰ ਗੱਲ ਹੁਣ- ਬਾਹਰ ਵਾਹ ਕੇ ਆਈ ਕੱਲ ਨਾ ਖਰਾਬ ਹੋਇਆ ਕੱਲ ਜੁਮੇਰਾਤ ਸੀ ਯਾਰ ਜੁਮੇਰਾਤ ਨੂੰ ਵਲੀਮਾ ਸੀ ਤੇ ਬਰਾਤ ਦਾ ਮਤਲਬ ਬੁੱਧ ਨੂੰ ਸੀ ਨਹੀਂ ਸਰ ਨਹੀਂ ਸਰ ਜੀ 2 ਤਰੀਕ ਨੂੰ ਬਰਾਤ ਸੀ ਸਰ ਬਰਾਤ ਗਈ ਸੀ ਕਰਾਚੀ ਅੱਛਾ ਵੱਡੇ ਉੱਪਰ ਦੇ ਟੌਪ ਦੇ 3 ਜਵਾਈ ਨਾਲ ਗਏ ਸੀ ਮੈਂ ਕਿਹਾ ਮੈਂ ਨਹੀਂ ਸਰ ਜਾ ਸਕਦਾ ਹਫਤੇ ਵਾਸਤੇ ਮੈਂ ਕੰਮ ਦਾ ਹਰਜ ਨਹੀਂ ਕਰ ਸਕਦਾ ਮੈਂ ਕੰਮ ਨਾਲ ਬੜਾ ਲਾਇਲ ਹੈਗਾ ਓਕੇ ਮੈਂ ਵੀ ਨਹੀਂ ਸੀ ਮੈਨੂੰ ਕਿਹਾ ਕਿ ਤੂੰ ਜਾਣਾ ਪੂਰੀ ਸੀਗਾ ਨਹੀਂ ਤੇ ਇਹ ਜੁਮੇਰਾਤ ਨੂੰ ਵਲੀਮੇ ਦਾ ਕੀ ਤੁਕਬਾ ਜੀ ਸਰ 10 ਤਰੀਕ ਨੂੰ ਵਲੀਮਾ ਸੀ ਆਪਾਂ 80000 ਉਹ ਦਿਨ ਦੱਸ ਯਾਰ ਮੈਨੂੰ ਦਿਨ ਜੁਮੇਰਾਤ ਸਰ ਫਰੈਸ਼ਰ ਸੈਟਰਡੇ ਵਲੀਮਾ ਬਰਾਤ ਕਿਤਨ ਸੀ ਬਰਾਤ 2 ਤਰੀਕ ਦੀ ਸੀ ਸਰ ਬਰਾਤ ਦਿਨ ਦੱਸ ਦਿਨ ਨਹੀਂ ਹੁਣ 2 ਤਰੀਕ ਨੂੰ ਮੈਨੂੰ ਕੀ ਪਤਾ ਦਿਨ ਦੱਸ ਉਹ ਕੰਮ ਚ ਇਹਨਾਂ 2 ਤਰੀਕ ਨੂੰ ਬਰਾਤ ਸੀ ਜੀ 10 ਤਰੀਕ ਨੂੰ ਵਲੀਮਾ ਸੀ ਸਰ ਕਰਾਚੀ ਗਏ ਬਰਾਤ ਲੈ ਅੱਜ ਕੇ 2 ਵੀ ਜਨਵਰੀ ਦੀ 2 ਤਰੀਕ ਨੂੰ ਉਸਤਾਦ ਜੀ ਬਰਾਤ ਲੈ ਕੇ ਗਏ ਨੇ ਕਰਾਚੀ 2 ਦਿਨ ਦਾ ਸਫ਼ਰ ਆ ਉੱਥੇ ਕੈਂਪ ਲਾਏ ਜਾ ਕੇ ਨਹੀਂ ਕੈਂਪ ਕੋਲ ਨਹੀਂ ਲਾਇਆ ਗੁਮਰਾਹ ਉਹਨਾਂ ਦਾ ਸ਼ਾਹਾਨਾ ਇਸਤਕਬਾਲ ਹੋਇਆ ਵਾ 5-6 ਦਿਨ ਉੱਥੇ ਰਹੇ ਵਾਪਸ ਆ ਕੇ 3 ਦਿਨ ਕੀਤੀ ਰੈਸਟ ਸਫ਼ਰ ਨਾ ਹਾ ਕੱਪ ਘਸ ਜਾਂਦੇ ਨੇ ਜੋ ਟਰੇ ਵਿਆਹ ਹੋਇਆ ਹੀ ਨਹੀਂ ਨਿਕਾਹ ਜਾਇਜ਼ ਹੀ ਨਹੀਂ ਹੋਇਆ ਕਿਉਂ? ਵਲੀਮਾ ਅਗਲੇ ਦਿਨ ਹੁੰਦਾ ਅਗਲੇ ਦਿਨ ਹੁੰਦਾ ਬਿਲਕੁਲ ਨਹੀਂ ਜੀ ਉਹ ਜਦੋਂ ਕਿਤੇ ਲਾਗੇ ਤਾਗੇ ਵਾਲਾ ਸਿਸਟਮ ਹੋਵੇ ਉੱਥੇ ਹੀ ਵਲੀਮਾ ਕਰਕੇ ਹੋਣਾ ਸੀ, ਰਸਤੇ 'ਚ ਕਰ ਲੈਣਾ ਸੀ ਤੁਰਦੇ ਫਿਰਦੇ ਕਿਤੇ ਕਰੇ ਸਵਾਰੀ ਓ ਯਾਰ ਕਿਤੇ ਜਗ੍ਹਾ ਰੋਕੀ ਯਾਰ ਮੈਂ ਵਲੀਮਾ ਕਰਨਾ ਹੀ ਹੁਣ ਉੱਥੇ ਮੇਰੀ ਸੁਣੋ ਗੱਲ ਆਓ 2 ਮਿੰਟ ਬੰਦਾ ਕਹਿੰਦਾ ਆਹੋ ਕਹਿੰਦਾ ਨਹੀਂ ਬੰਦਾ ਆਹੋ ਕਿ ਯਾਰ ਕਿਤੇ ਜਗ੍ਹਾ ਆਏਗੀ ਰੋਕੀ ਯਾਰ ਬੱਚਿਆਂ ਨੇ ਵੀ ਵਲੀਮਾ ਕਰਨਾ ਮੈਂ ਵੀ ਵਲੀਮਾ ਕਰਨਾ ਹੀ 3 ਤਰੀਕ ਦੀ ਉੱਥੇ ਨਿਕਾਹ ਸੀ 4 5 6 7 ਤਰੀਕ ਤੱਕ ਉਹ ਉੱਥੇ ਹੀ ਰਹੇ ਆ ਵਲੀਮਾ ਜੈਜ ਕਰਕੇ ਆਇਆ ਨਾ ਨਹੀਂ ਵਲੀਮਾ ਯਾਰ ਲੇਟ ਹੋ ਗਿਆ ਏਦਾਂ ਕੰਮ ਕਿੱਦਾਂ ਖਤਮ ਹੋ ਹੁੰਦਾ ਗਿਆ ਵਾ ਇਹ ਤਾਂ ਵਿਆਹ ਹੀ ਨਹੀਂ ਸਮਝ ਆਉਣ ਡਿਆ। ਵਲੀਮਾ ਯਾਰ ਤੇਰੀ ਸਮਝ ਨਹੀਂ ਆਉਂਦਾ ਸਾਡਾ ਭਾਜੀ ਲੱਗਿਆ ਵਾ ਸਿਆਣੇ ਕਹਿੰਦੇ ਵਲੀਮਾ ਰੋਕਣਾ ਨਹੀਂ ਚਾਹੀਦਾ ਹਾਂਜੀ ਮਸਾਨਾ ਪਾੜ ਦਿੰਦਾ ਨਹੀਂ ਨਾੜਾਂ ਫੁੱਲ ਜਾਂਦੀਆਂ ਉਸਤਾਦ ਦੀ ਨਾਲ ਦੇਖੋ 2 ਤਰੀਕ ਨੂੰ ਗਈ ਬਰਾਤ ਵਾਪਸ 8 ਨੂੰ ਇੱਥੇ ਵਾਪਸ ਪਹੁੰਚੀ ਕੁੜੀ ਸਿੱਧੀ ਹਮਾਮ ਚ ਵੜ ਕੇ ਉਹਨੂੰ ਕਹਿੰਦੀ ਆ ਜ਼ਰਾ ਉਤਰਾ ਲਾ ਰੀਸਾ ਤੁਹਾਨੂੰ ਇਹ ਗੱਲ ਸਮਝ ਨਹੀਂ ਆਉਣੀ ਉਹ ਸਮਝ ਤੁਸੀਂ ਕਿੱਦਾਂ? ਸਿਰਫ ਹੈਗਾ ਡੇਢ ਘੰਟੇ ਵਾਲੇ ਵਿਆਹ ਵਾਲੇ ਅਸੀਂ ਇਹ ਸਿਸਟਮ ਆ 2 ਦਿਨ ਦਾ ਸਫ਼ਰ ਆ ਕਰਾਚੀ ਤੇ ਗਿਆ ਕਦੀ ਕਰਾਚੀ ਉਹ ਯਾਰ ਕਰਾਚੀ ਦਾ 2 ਦਿਨ ਦਾ ਸਫ਼ਰ ਆ ਤੁਸੀਂ ਵਿਆਹ ਜਿੱਦਣ ਰੱਖਿਆ ਵਾ 2 ਤਰੀਕ ਦਾ ਵਿਆਹ ਰੱਖਿਆ 10 ਦਾ ਤੁਸੀਂ ਵਲੀਮਾ ਕਰਨ ਓਏ ਦੇ ਬਾਲ ਸਵਾਲ ਲਗਾ ਖੁਸਰਾ ਨਹਾ ਕੇ ਨਿਕਲਿਆ ਹੈ ਤਾਂ ਭੁੱਲ ਐਂਡ ਕਰ ਨਹੀਂ ਗੱਲ ਤੇ ਸੀਰੀਅਸ ਹੋ ਕਰ ਰਿਹਾ ਤੂੰ ਵਿੱਚ ਮਰਾਸਪੁਣਾ ਕਿਉਂ ਪਾਉਣਾ ਨਹੀਂ ਉਹ ਹੌਬੀ ਹੈ 2 ਤਰੀਕ ਨੂੰ ਬਰਾਤ ਗਈ ਜੀ 3 ਨੂੰ ਪਹੁੰਚ ਗਈ ਉੱਪਰ ਆਫ ਕੋਰਸ 3 ਨੂੰ ਹੀ ਤੁਰੀ ਇੱਕ ਮਿਸਾਲ ਆ ਉੱਥੇ ਕੁੜੀ ਵਿਆਹੀ ਸ਼ਾਈ ਇਹ ਉਹ ਨਿਕਾਹ ਕੀਤਾ ਜੋ ਵੀ 4 ਨੂੰ ਤੁਰੀ 5 ਨੂੰ ਆ ਗਈ 5 ਨੂੰ ਨਹੀਂ ਆਈ 6 ਨੂੰ ਪਹੁੰਚ ਗਈ 7 ਨੂੰ ਵਲੀਮਾ ਹੋਣਾ ਚਾਹੀਦਾ ਸੀ ਨਹੀਂ ਜੀ ਨਹੀਂ ਅਸਲ 'ਚ ਕੁੜੀ ਨਹੀਂ ਪਹੁੰਚੀ ਕੁੜੀ ਵਾਲਾ ਡੱਬਾ ਹੋਰ ਬੰਦੇ ਨਿਕਲ ਗਿਆ ਕੁੜੀ ਕਹਿੰਦੀ ਮੈਂ ਆ ਜਾਗੀ ਤੇ ਚਲੋ ਉਹਨੇ ਕਿਹਾ ਸੀ ਵਲੀਮੇ ਦਾ ਫੀਤਾ ਕੱਟਾ ਕਿਵੇਂ ਕਹਿੰਦੀ ਆ ਗਿਆ ਮੇਰੀ ਸੁਣੋ ਗੱਲ ਉਸਤਾਦ ਜੀ 2 ਦਿਨ ਦਾ ਸਫ਼ਰ ਆ 24 ਘੰਟਿਆਂ ਦਾ ਆ ਜੋੜ ਰਹੇ ਨੇ ਬੰਦੇ ਦੇ ਲੋ ਕਰਤੇ ਗਈ ਸੀ ਬਰਾਤ ਕਰਾਚੀ ਦੇ ਟ੍ਰੇਨ ਤੇ ਪੂਰਾ ਕੋਰਮ ਤੇ ਪੂਰਾ ਗੁਰਮ ਤੇ 6 ਜਿਹੜੇ ਡੇਢ ਹਾਂਜੀ 16-17 ਘੰਟੇ ਲੱਗ ਸਰ ਨੋ ਪਹਿਲੀ ਜਿਹੜੀ ਕਨਵੈਂਸ ਗਈ ਆ 21 ਘੰਟੇ ਕਿ 21.5 ਘੰਟੇ ਡਰਾਈਵਰ ਨੇ ਪਹੁੰਚਾਇਆ ਮੰਨ ਲਿਆ ਜਦੋਂ ਵਾਪਸ ਆਇਆ ਉਧਰ ਕਹਿੰਦਾ ਭਾਈ ਉਹਨੇ ਸਹੀ ਗੱਡੀ ਚਲਾਈ ਆ ਉਧਰ ਉਹਨੇ 19 ਘੰਟੇ ਪਹੁੰਚਾਇਆ ਮੰਨ ਲਿਆ ਉਹੀ ਗੱਲ ਹੋ ਗਈ ਅੱਜ ਤੁਸੀਂ 12 ਵਜੇ ਤੁਰੇ ਕੱਲ 12 ਵਜੇ ਪਹੁੰਚ ਕੇ 24 ਘੰਟਿਆਂ 'ਚ
ਉਸਤਾਦ ਉਸ ਤੋਂ ਬਾਅਦ ਇੱਕ ਦਿਨ ਉੱਥੇ ਰਹਿ ਕੇ ਉਸ ਤੋਂ ਅਗਲੇ ਦਿਨ 12 ਵਜੇ ਤੁਰੇ, ਅਗਲੇ ਦਿਨ 12 ਵਜੇ ਇੱਥੇ ਪਹੁੰਚ ਗਏ। 6 ਤਰੀਕ ਨੂੰ ਵਲੀਮਾ ਬਣਦਾ, 4 ਦਿਨ ਉੱਤੇ ਕੀਤੇ, ਜਾਇਜ਼ ਹੀ ਨਹੀਂ ਖਤਮ ਕਰ ਖਤਮ ਲਿਆ। ਕਰ ਭਾਜੀ ਮੇਰੀ ਤੁਸੀਂ ਗੱਲ ਨੂੰ ਫੋਲੋ ਨਹੀਂ ਕਰਤਾ, ਕਿੱਦਾਂ ਖਤਮ ਕਰਤਾ, ਕਿੱਦਾਂ ਜਾਇਜ਼ ਨਹੀਂ ਹੈਗਾ? ਤੁਸੀਂ ਕੋਲੋਂ ਨਾ ਸੂਲ ਬਣਾਈ ਜਾਓ। ਕਿਸ 1 ਤਰੀਕ ਨੂੰ ਬਰਾਤ ਗਈ, 2 ਨੂੰ ਸਰ, ਨਿਕਾਹ ਕਿੱਦਣ ਹੋਇਆ? 4 ਨੂੰ 2 ਤਰੀਕ ਨੂੰ ਬਰਾਤ ਤੁਰੀ, ਸਰ। 3 ਨੂੰ ਉੱਥੇ ਪਹੁੰਚ ਗਈ। ਉਸਤਾਦ ਤੇ ਜੀ ਬਰਾਤ ਕਿੱਥੇ ਕਿਤੇ ਖੁੱਲੀ ਜਗ੍ਹਾ ਤੇ, ਮਤਲਬ ਕਿਤੇ ਕੈਂਪ ਲਾਏ ਸੀ ਕੋਈ ਬਰਾਤ ਨੇ? ਸਟੇਸ਼ਨ ਦੀ ਛੱਤ ਤੇ ਪਾਏ ਸੀ। ਆਹੋ, ਕਿੰਨੇ ਬੰਦੇ ਗਏ ਬਰਾਤ ਤੇ? 13 ਬੰਦੇ 19 ਬੱਚੇ। ਹਾਂਜੀ, ਇਹ ਤੇ ਇਹਨਾਂ ਦੀ ਆਇਆ ਜਲਦੀ ਵਿਆਹ ਹੋਇਆ ਪਿਛਲੇ ਬਰਾਤ ਨਾ ਹੋਈ, ਇਹ ਤੇ ਐਵੇਂ ਕਿਤੇ ਬਸ 4 ਬੰਦੇ ਜਾ ਕੇ ਐਵੇਂ ਸਲਾਮ ਹੀ ਕਰਨ ਗਏ। ਪਹਿਲੀ ਗੱਲ ਤੇ ਸਾਜੀ ਏਡੀ ਦੂਰ ਜਿਹੜਾ ਵਿਆਹ ਕੀਤਾ ਵਾ ਨਾ, ਇਹਦੇ ਚ ਕੋਈ ਰੌਲਾ ਸੀ। ਠੀਕ ਹੈ ਜੀ। ਦੂਸਰੀ ਗੱਲ ਇਹ ਆ ਵੀ ਇਹ ਵਿਆਹ ਇਹਨਾਂ ਦਾ ਜਲਦੀ ਹੋ ਗਿਆ। ਪਿਛਲੇ ਵਿਆਹ ਦੇ ਤਾਂ ਮਾਸ਼ਾਅੱਲਾ 2 ਬੱਚੇ ਨਾਲ ਲੈ ਕੇ ਆਏ ਸੀ। ਯਾਰ ਤੂੰ ਪੁੱਛ ਕਰਕੇ ਗੋਤਾ ਖੋਰ ਕੇ ਵਾਲ ਤੇਰੇ ਯਾਰ, ਕਿਵੇਂ ਕਿ ਲੇਕਿਨ ਯਾਰ ਵੇਖਣਾ ਮੈਂ ਤੈਨੂੰ ਨਹਾ ਕੇ ਨਾ एकदम ਸ਼ਰਮਾਨਾ ਜਦੋਂ ਗਿਆ ਨਿੱਕਾ ਜਿਹਾ ਸੀ, ਜਦੋਂ ਆਇਆ ਚਿੱਟੇ ਨਿਕਲੇ ਉਹਦੇ। ਸਾਹਿਬ ਜੀ, ਤੁਸੀਂ ਅਕਰਮ ਦਾਸ ਸਾਹਿਬ ਦੀ ਸਟੋਰੀ ਸੁਣੀ ਹੈ ਕਿ ਮੈਂ ਫਿਰ ਇੰਨੀ ਦੇਰ ਨੂੰ ਸ਼ੇਖੂਪੁਰੇ ਪਹੁੰਚ ਗਿਆ ਸੀ, ਉਹਨਾਂ ਨੇ ਫੇਰ ਲਾਤ ਉਂਝ ਬਰਾਤ ਗਈ ਹੈ। ਯਾਰ ਨਹੀਂ ਕਿਸੇ ਦੀ ਬਰਾਤ ਨੂੰ ਗੱਲ ਨਹੀਂ ਕਰਦੀ ਹੁੰਦੀ ਜਦੋਂ ਅਗਲਾ ਬੰਦਾ ਇੱਥੇ ਨਾ ਹੋਵੇ। 2 ਤਰੀਕ ਨੂੰ ਬਰਾਤ ਚੱਲ ਗਈ 2 ਦੀ ਰਾਤ ਨੂੰ 2 ਵਜੇ ਫਲੈਟਾਂ ਸੀਗੀਆਂ। ਹਾਂ, 3 ਦੀ ਰਾਤ ਨੂੰ ਪਹੁੰਚ ਗਏ, ਨਿਕਲ ਗਏ 3 ਦੀ ਰਾਤ ਨੂੰ ਉੱਥੇ ਪਹੁੰਚ ਗਏ। ਕਾਕਾ ਹੈਂ? ਉਹ ਡੰਕੀ ਲਾ ਕੇ ਗਈ ਸੀ ਭਰਾ। ਬਾਰਡਰ ਗਈ। ਉਹ ਫਿਰ ਗਏ 150-200 ਜਣੇ, ਉੱਥੇ ਜਾਂਦੇ ਨੂੰ 18 ਰਹਿ ਗਏ। ਬਾਕੀ ਰਸਤੇ 'ਚ ਇੱਧਰ ਉੱਧਰ ਸਿੰਧ ਪੰਜਾਬ ਵਾਲਿਆਂ ਨੇ ਮਾਰ ਦਿੱਤੇ। 3-4 ਬਰਾਤੀ ਆਏ ਨਹੀਂ, ਉੱਥੇ ਕਰਾਚੀ ਕੰਮ ਤੇ ਲੱਗ ਗਏ। ਇੰਨਾ ਲੰਬਾ ਵਿਆਹ। ਉਹ ਉੱਥੇ ਜਾ ਕੇ ਗੈਪ ਹੋ ਗਏ ਆ। ਉਹ ਜਿਹੜੀ ਪਾਸਪੋਰਟ ਵਾਲੇ ਜਿਹੜੀ ਕੋਮਲ ਉਹਨਾਂ ਨੂੰ ਲੱਭਣ ਦੇ, ਹਾਂ ਉਹ ਜਦੋਂ ਉਹ ਕਹਿੰਦੇ ਇਹੀ ਕੰਮ ਕਰਦੇ ਆ, 6 ਮਹੀਨੇ ਬਾਅਦ ਬਰਾਤ ਲਿਆਉਂਦੇ, ਇੱਥੇ ਆ ਕੇ 6 ਬੰਦੇ ਗੈਪ ਕਰਦੇ। ਉਹਨਾਂ ਕੋਲ ਪੈਸੇ ਲੈ ਲੈਂਦੇ, ਤੈਨੂੰ ਕਰਾਚੀ ਸੈੱਟ ਕਰਾਵਾਂਗਾ 4 ਲੱਖ ਰੁਪਏ ਦੇ। ਹੁਣ ਕੋਈ ਗੱਲ ਕਰੇ ਨਾ ਮਹੱਲੇ 'ਚ ਕਿ ਸਾਨੂੰ ਵੀ ਬਰਾਤ ਤੇ ਖੜਤੇ, ਉਹਨੂੰ ਕਹਿੰਦਾ ਭਾਈ ਡਨ ਬੇਸ ਤੇ ਖੜਾ। ਸਾਜੀ ਤੇ ਮੁੰਡੇ ਦਾ ਵੀ ਕੰਮ ਗਵਾ ਗਿਆ ਸੀ, ਉਹ ਵੀ ਨਹੀਂ ਆਇਆ। ਉਹ ਕਾਮਾ ਨਹੀਂ, ਮਾਮਾ ਗਵਾ ਗਿਆ ਸੀ, ਲਤੀਫ ਲੱਭਿਆ। ਅੱਛਾ ਜੀ, 23 ਦੀ ਰਾਤ ਨੂੰ ਉੱਥੇ ਪਹੁੰਚ ਗਏ। 23 ਨਹੀਂ ਸਰ, 3 ਨੂੰ ਪਹੁੰਚ ਗਏ। ਸਰ 5 ਨੂੰ ਕੀਤਾ ਉਹਨਾਂ ਨਿਕਾਹ। ਕਿਉਂ 4 ਕੀ ਕਰਦੇ ਨੇ? ਜ਼ਿੰਦ ਰੱਖੀ ਨਾ, ਉਹ ਕਹਿੰਦੇ ਅਸੀਂ ਨਹੀਂ ਕਰਨਾ, ਰੌਲਾ ਬਣਿਆ ਰਿਹਾ। ਫਿਰ ਉਹਨਾਂ ਲਿਆਰੀ ਵਾਲੇ ਬੰਦੇ ਭਾਏ ਵਿੱਚ। 3 ਦੀ ਰਾਤ ਨੂੰ ਜੋ ਪਹੁੰਚੇ, 4 ਦੀ ਰਾਤ ਤੱਕ ਹੋ ਨਹੀਂ ਸੀ ਜਾਣਾ ਚਾਹੀਦਾ? ਹੋ ਜਾਣਾ ਚਾਹੀਦਾ ਸੀਗਾ। ਉੱਥੇ ਮਸਲੇ ਮਸਾਇਲ ਹੋਰ ਵਾ। ਕਰਾਚੀ ਦਾ ਸਿਸਟਮ, ਪਾਣੀ ਨਹੀਂ ਆਇਆ, ਲਾਈਟ ਬੰਦ ਹੋ ਗਈ, ਗਰਮੀ ਪਾਸੇ ਉਹਨੂੰ ਚਲੋ ਕੱਲ ਨਿਕਾਹ ਕਰ ਲਾਂਗੇ। ਨਾਲੇ ਉਹ ਦੱਸਣ ਵਾਲੇ ਵੀ ਨਹੀਂ ਨਾ ਵਿੱਚੋਂ। ਯਾਨੀ ਸਾਰੇ ਵਿਹਲੇ ਨੇ। ਆਹੋ, ਪਹਿਲੇ ਚਲੇ ਗਏ ਮਨੋੜਾ, ਮੁੰਡਾ ਫਿਰ ਕਿਉਂ ਚਲੇ ਗਏ? ਯਾਰ ਨਿਕਾਹ ਆ ਕੇ ਕਰ ਲਾਂਗਾ, ਕੁੜੀ ਕੋਲ ਹੀ ਆ, ਕਿਹੜਾ ਰੌਲਾ ਵਾ? ਕੁੜੀ ਪਿੱਛੇ ਫਿਰਦੀ ਫੁਰਦੀ ਨਹੀਂ ਨਾ। ਉਹਦੇ ਵਾਲਦਾ ਸਾਰੇ ਸੁਸਰਾ ਰਿਸ਼ਤੇਦਾਰ ਸੀਗੇ। ਉਹਨਾਂ ਕਹੇ ਯਾਰ ਪਹਿਲੇ ਇੰਜੋਏ ਕਰ ਲਓ, ਫਿਰ ਤੁਰ ਲਓ, ਕਰਾਚੀ ਦੇਖ ਲਓ। ਅੱਛਾ, ਨਿਕਾਹ ਲੈ ਕੀਤਾ ਨਹੀਂ ਤੇ ਵੀ ਇੰਜੋਏ ਪਹਿਲੇ ਹੀ ਕਰ ਲਓ, ਵੀ ਫਿਰ ਤੁਰ ਲਓ ਕਿਤੇ ਜਿੱਥੇ ਮਰਜ਼ੀ ਚੱਲ ਜਾਓ। ਇਹਨੂੰ ਪਿਕਨਿਕ ਕਹਿੰਦੇ ਆ। ਸਾਜੀ ਵਿਆਹ ਨਹੀਂ ਸੀ ਹੈਗਾ। ਬੇਟੇ ਨੂੰ ਪਿਕਨਿਕ ਕਹਿੰਦੇ ਆ। ਹਾਂਜੀ, ਇਹ 3 ਮਹੀਨੇ ਦੀਆਂ ਛੁੱਟੀਆਂ ਨਹੀਂ ਆਉਂਦੀਆਂ ਜਿਹੜੀ, ਉਹਨਾਂ 'ਚ ਵਿਆਹ ਕਰਦੇ ਆ। ਇਹ ਵਿਆਹ ਨਹੀਂ ਸੀ, ਸਕੂਲ ਟ੍ਰਿਪ ਗਿਆ ਸੀ। 3 ਨੂੰ ਕਿਉਂ ਨਹੀਂ ਨਿਕਾਹ ਕੀਤਾ, ਮੈਨੂੰ ਇਹ ਦੱਸ। 3 ਨੂੰ ਮੈਂ ਥਕਾਵਟ ਲਾਉਣੀ ਸੀ। ਤੂੰ ਤੇ ਗਿਆ ਨਹੀਂ। 3 ਨੂੰ 18 ਬੰਦੇ ਗਏ, 4 ਨੂੰ ਨਿਕਾਹ ਨਹੀਂ ਗਏ ਜੀ, ਮੈਂ 13 ਬੰਦੇ ਗਏ ਆ। 18 ਬੰਦੇ 19 ਬੱਚੇ। 3 ਨੂੰ ਤੁਸੀਂ ਰਾਤ ਨੂੰ ਪਹੁੰਚੇ ਤੇ ਨਿਕਾਹ 4 ਨੂੰ ਰਾਤ ਤੱਕ ਕਿਉਂ ਨਹੀਂ ਕੀਤਾ? ਸਰ ਹੁਣ 5 ਨੂੰ ਕਿਉਂ ਕੀਤਾ? ਇੱਕ ਦਿਨ ਵਿੱਚੋਂ ਕਿਉਂ? ਨਿਕਾਹ 15 ਮਿੰਟ ਲੱਗਦੇ, ਮੌਲਵੀ ਨੇ ਕਹਿਣਾ ਵੀ ਹਾਂ ਵੀ ਓਕੇ, ਉਹਨੇ ਕਹਿਣਾ ਓਕੇ। ਉਰਦੂ ਦਾ ਔਰ ਪੰਜਾਬੀ ਦਾ ਬੜਾ ਵੱਡਾ ਕੰਬੀਨੇਸ਼ਨ ਹੈਗਾ ਹੁਣ ਵਾ। ਤੇ ਨਿਕਾਹ ਖਾਂ ਇਦਾਂ ਕਰਦੇ ਆ, ਉਹ ਮੈਸੇਜ ਭੇਜਦੇ ਤੁਹਾਨੂੰ, ਚੱਲ ਵੀ ਐਕਸੈਪਟ ਕਰ ਲਾ। ਉਹ ਬੰਦਾ ਕਰਦਾ ਡਨ, ਇੱਕ ਵਾਰੀ ਹੋ ਗਿਆ ਕਬੂਲ ਖਤਮ ਨਾ। ਉਹ ਹੁਣ ਡਿਜੀਟਲ ਆ ਗਿਆ। ਹਾਂ ਹਾਂਜੀ, ਇਹਨਾਂ ਦਾ ਇੰਨਾ ਲੰਬਾ। ਅਗਰ ਤਾਂ ਟੋਂ ਕਬੂਲ ਹੈ, ਥੱਲੇ ਲਿਖਿਆ ਨੋ ਯੈਸ, ਹਾਂ ਲਿਖਣਾ ਯੈਸ। ਯੈਸ, ਉਹ ਵੈਰੀ ਗੁੱਡ। ਅੱਛਾ, ਪਤਾ ਕੀ ਗੱਲ ਰੌਲਾ ਮੇਨ ਬੱਚਾ ਡਿੱਗ ਪਿਆ ਡੱਬੇ ਚੋਂ। ਮੇਰੀ ਸਾਲੇਹਾਰ ਆ, ਉਹਦਾ ਬੱਚਾ ਡਿੱਗ ਪਿਆ ਭਾਜੀ, ਪਤਾ ਹੀ ਲੱਗਿਆ। ਹੁਣ 19 ਬੱਚੇ ਉੱਥੇ ਜਾ ਕੇ ਪੂਰੇ ਕਰਨੇ, ਖਾਲਾ ਇਹਦਾ ਬੜਾ। ਇਹਦੇ ਕੋਲੋਂ ਹੀ ਪਾਏ, ਕਿਉਂਕਿ ਇਹਦੇ ਕੋਲ 5 ਤਰੀਕ ਨੂੰ 4 ਤਰੀਕ ਨੂੰ ਨਿਕਾਹ ਕਿਉਂ ਨਹੀਂ ਹੋਇਆ? ਉਹਦਾ ਇਹਦੇ ਕੋਲ ਕੋਈ ਠੋਸ ਨਹੀਂ ਹੈਗੀ। ਮੈਂ ਨਹੀਂ ਉਹ ਤਾਂ ਉਹਨੇ ਬੱਚਾ ਸਿੱਟ ਲਿਆ ਬਾਰੀ ਤੋਂ। ਬੱਚਾ ਨੂੰ ਦੱਸ ਵੀ ਡੱਬੇ ਚੋਂ ਬੱਚਾ ਕਿੱਦਾਂ ਡਿੱਗ ਸਕਦਾ? ਮੈਂ ਬੱਚਾ ਸੱਟ ਲਿਆ, ਉਹਨਾਂ ਰਾਜ ਪਤਾ ਸੇ ਵੜਨਾ। ਬੱਚਾ ਡਿੱਗਿਆ ਭਲਾ ਕਿੱਦਾਂ? ਉਹਨਾਂ ਨੇ ਉੱਥੇ ਗੱਡੀ ਰੁਕੀ ਹੈ, ਰੋੜੀ ਰੁਕੀ ਗੱਡੀ, ਬੱਚਾ ਨਿਕਲਿਆ ਸੋਨ ਹਲਵਾ ਲੈਣ। ਕਹਿੰਦੇ ਰੋੜੀ ਦਾ ਸੋਨ ਹਲਵਾ ਬਹੁਤ ਕਿੱਡਾ ਮਿਲਦਾ। ਕੁ ਬੱਚਾ ਸੀ ਉਹ? ਬੱਚਾ ਤਕਰੀਬਨ ਹੈ ਸੀ ਆਈ ਥਿੰਕ 7 ਸਾਲ ਦਾ। ਉਹ ਕੱਲਾ ਹੀ ਨਿਕਲਿਆ। ਉਹ ਰੋੜੀ ਦਾ ਸੋਹਣਾ ਬਹੁਤ ਮਸ਼ਹੂਰ ਹੈ, ਮੈਂ ਲੈ ਕੇ ਆਇਆ। ਉਹ ਬੱਚਾ ਕੱਲਾ ਨਿਕਲਿਆ, ਵਰਗਲਾਇਆ ਉਹਨੂੰ ਦਾਦੀ ਨੇ। ਦਾਦੀ ਵੀ ਸੀ ਕਿਚਾੜੀ। ਬਸ ਕਰਦੇ ਯਾਰ, 7 ਸਾਲ ਦਾ 60 ਸਾਲ ਦੀ ਮਾਂ ਬੈਠੀ ਹੋਵੇ, ਉਹਦੇ ਨਾਲ 24 ਸਾਲ ਦਾ ਮੁੰਡਾ ਬੈਠਾ ਹੋਵੇ, ਤੇ ਉਹ ਵੀ ਕਹਿੰਦੀ ਪੁੱਤ ਨਾ ਉਤਰੀ, ਰਹਿਣ ਦੇ। ਇਹ ਕਿਹੜੀਆਂ ਬਹਾਦਰ ਮਾਵਾਂ ਲੈ ਗਈਆਂ ਤੂੰ, ਜਿਹੜੇ 7 ਸਾਲ ਦੇ ਬੱਚੇ ਨੂੰ ਕਹਿੰਦਾ ਰੋੜੀ ਦਾ ਸੋਨ ਹਲਵਾ ਨਹੀਂ, ਮੁਲਤਾਨ ਦਾ। ਹਾਂ, ਇਹੀ ਦਾਦੀ ਕੋ ਗਲਤੀ ਹੋਈ ਆ। ਦਾਦੀ ਨੇ ਬੱਚਾ ਵਰਗਲਾਤਾ। ਇਹ 4 ਤਰੀਕ ਦੀ ਉਹਨੂੰ ਸਮਝ ਨਹੀਂ ਆ ਰਹੀ। ਉੱਥੇ ਕੋਈ ਗੇਮ ਵੱਡੀ ਪਈ ਆ ਕਿ 4 ਤਰੀਕ ਨੂੰ ਕੋਈ ਗੇਮ ਐਸੀ ਹੋਈ ਆ ਵੀ 4 ਤਰੀਕ ਨੂੰ ਨਿਕਾਹ ਨਹੀਂ ਸੀ ਹੋ ਸਕਦਾ, ਕਿਉਂਕਿ ਜਿੰਨੇ ਅੱਗੋਂ ਨਿਕਾਹ ਦੇ
ਕਬੂਲ ਕਹਿਣਾ ਉਹ ਹੀ ਨਹੀਂ ਸੀ ਉੱਥੇ ਹੈ। ਇਹ ਉਹਦੇ ਤੇ ਪਰਦਾ ਪਾਉਣ ਲਈ ਹੁਣ ਫਿੱਕ ਪੁਣਾ ਕਰ ਰਿਹਾ ਬੱਚੇ ਛੱਡ ਮੈਂ ਹੁਣ ਤੁਹਾਨੂੰ ਸਹੀ ਗੱਲ ਦੱਸਾਂ, ਸੀਰੀਅਸਲੀ ਇਹ ਤੁਸੀਂ ਇਹ ਗੱਲਾਂ ਸਾਰੀਆਂ ਘਟਾਉਣੀਆਂ ਵਾ, ਮੇਰੇ ਸਸੁਰਾਲ ਵਾਲੇ ਦੇਖ ਕੇ ਮੇਰੇ ਖਿਲਾਫ ਨਾ ਹੋ ਜਾਣ। ਬਰਾਤ ਜਿਹੜੀ ਨਾ ਬੇਸਿਕਲੀ 3 ਜਨਵਰੀ ਦੀ ਤੁਰੀ ਸੀ ਸਾਡੀ, ਹੈ 3 ਜਨਵਰੀ ਦੀ ਬਰਾਤ ਤੁਰੀ ਸੀਗੀ 3 ਜਨਵਰੀ ਦੀ 3 ਜਨਵਰੀ ਦੀ ਬਰਾਤ ਤੁਰੀ ਹੈ ਟ੍ਰੇਨ 'ਚ, ਜੀ, ਤੇ 3 ਜਨਵਰੀ ਤੇ 3 ਮਾਰਚ ਅਪ੍ਰੈਲ ਅਪ੍ਰੈਲ ਜਨਵਰੀ ਭਾਈਜਾਨ 3 ਜਨਵਰੀ 3 ਫਰਵਰੀ 1 ਮਹੀਨਾ, ਹਾਂਜੀ ਜਨਵਰੀ ਫਰਵਰੀ 3 ਮਾਰਚ 2 ਮਹੀਨੇ, 3 ਅਪ੍ਰੈਲ 3 ਮਹੀਨੇ 3 ਮਹੀਨੇ ਤੇ ਅੱਗੋਂ ਆ ਕੋਈ ਤਰੀਕ 16 17 ਹੋ ਗਈ 17 18 ਹਾਂਜੀ ਸਵਾ 3 ਮਹੀਨੇ ਦੇ ਵਿੱਚ ਇਹ ਕਟਵਾ ਦੇਣਾ ਉਸਤਾਦ ਜੀ, ਤੁਹਾਡੀ ਮਿਹਰਬਾਨੀ। ਤੁਸੀਂ ਯਕੀਨ ਮੈਨੂੰ ਕਲਿਆਣਾ ਹੀ ਐਸੀਆਂ ਪਈਆਂ ਵਾ ਰਿਸ਼ਤੇਦਾਰੀ ਮਾਮਲਾ ਤੇ ਐਸੇ ਵੀ ਜਿਹੜਾ ਬੰਦਾ ਜਿਹਨੂੰ ਘਰ ਕੋਈ ਨਾ ਮੂੰਹ ਲਾਉਂਦਾ ਉਹ ਆ ਕੇ ਆਪਣੇ ਸਹੁਰੇ ਦੇ ਘਰ ਮੇਲ ਹੋ ਜਾਂਦਾ। ਮੇਰਾ ਛੋਟਾ ਜਵਾਈ ਤੁਸੀਂ ਦੇਖਣਾ ਵਾ, ਤੇਰਾ ਛੋਟਾ ਜਵਾਈ, ਉਹ ਮੇਰੇ ਤੋਂ ਛੋਟਾ। ਮੇਰੇ ਤੋਂ ਛੋਟਾ ਮੇਰਾ ਛੋਟਾ ਸਾਡੂ ਆ, ਉਹ ਮੈਂ ਕਰਾ ਦਿੰਦਾ ਤੇਰਾ ਛੋਟਾ ਸਾਂਢੂ, ਮੇਰਾ ਛੋਟਾ ਆ ਤੂੰ ਤੇਰਾ ਸਿੱਧਾ ਕਰਾਈ ਮੈਂ ਜਿੰਨਾ ਕਰਾ ਹੀ ਦਿੰਦਾ ਮੇਰਾ ਛੋਟਾ ਸਾਡੂ ਆ, ਮੰਡੀ ਕਰਦਾ ਗਾਜਰ ਦਾ ਕੰਮ, ਬੋਲੀ ਲਾਉਂਦਾ ਵਾ। ਸਾਡੀ ਮੇਰੇ ਕੋਲੋਂ ਨਹੀਂ ਕਰਾ ਹੋਣੀ ਸੀ। ਉਹ ਗਾਜਰ ਦੀ ਬੋਲੀ ਦਿੰਦਾ, ਸਬਜ਼ੀਆਂ ਦੀ ਬੋਲੀ ਦਿੰਦਾ ਵਾ। ਇੱਕ ਤੇ ਉਹ ਆਇਆ ਲੇਟ ਘਰ, ਬਰਾਤ ਰੈਡੀ ਖੜੀ ਸੀ, ਉਹ ਹੁਣ ਜਿੱਦਾਂ ਦੀ ਟੌਨ ਟੱਪੋ ਤੇ ਉੱਥੇ ਆ ਕੇ ਉਦਾਂ ਹੀ ਕਰਨ ਡਿਆ। ਉਹਨੇ ਇੱਥੇ ਵੀ ਘਰ ਆ ਕੇ ਇਹ ਬਰਾਤ ਕਦੋਂ ਜਾਣੀ ਆ। ਉਹ ਮੰਡੀ ਦਾ ਹੱਕ ਉਹ ਮੰਡੀ ਦੀ ਬੋਲੀ ਦਿੰਦਾ ਸੀਗਾ, ਹੁਣ ਇੱਥੇ ਵੱਡਾ ਮਾਮਾ ਆ ਗਿਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਛੋਟੇ ਭਾਈ, ਮੈਂ ਹੁਣ ਛੋਟਾ ਭਾਈ ਮੇਰਾ ਆਪਣਾ, ਆ ਛੋਟਾ ਭਾਈ ਮੈਂ ਕਿਹਾ ਯਾਰ ਉਹਦਾ ਨਾਮ ਵੀ ਹੋਰ ਤਰ੍ਹਾਂ ਦਾ ਮੁਸਤਨਸਰ ਇਹਨਾਂ ਦਾ ਕੋਈ ਨਾਮ ਨਹੀਂ। ਅੱਛਾ ਇਹਨੂੰ ਨਾਮ ਹੀ ਨਹੀਂ ਪਤਾ ਇਹਦਾ ਛੋਟਾ ਭਾਈ ਦਾ। ਮੈਂ ਕਦੀ ਮਿਲਿਆ ਨਹੀਂ ਨਾ ਹੁਣ ਉਹਦੀ ਸਾਂਢੂ? ਹਾਂ, ਉਹ ਜਿਹੜਾ ਵਾ ਸਾਡੂ ਮੇਰਾ ਛੋਟਾ, ਉਹਦਾ ਨਾਮ ਮੈਨੂੰ ਨਾਮ ਜੈਨ ਨਹੀਂ ਪਤਾ, ਮੈਨੂੰ ਮੇਰੀ ਬੇਗਮ ਦੱਸ ਦਿੰਦੀ ਵੀ ਇਹਦਾ ਨਾਮ ਮੁਸਤਨਸਰ ਆ। ਉਹਦੀ ਆਹ ਮੁੱਛ ਜਿਹੜੀ ਨਾ ਆ ਵਾਲ ਚਾੜਾ ਸਾਈਡ ਹੈ ਨਹੀਂ ਤੇ ਆ ਉਹ ਹੁੰਦਾ ਫਰੀ। ਹੁਣ ਮੈਨੂੰ ਉਸਤਾਦ ਜੀ ਤੁਸੀਂ ਦੱਸੋ ਇਹ ਸਾਈਡ ਤੇ ਮੁੱਛ ਹੈ ਕਿੱਧਰ ਹੈਗੀ, ਤੁਸੀਂ ਸਾਦਾ ਇਦਾਂ ਵੱਟ ਦੇਣਾ ਸਹੀ ਨਾ, ਉਹ ਐ ਵੱਟ ਦੂਗਾ। ਮੈਂ ਪਤਾ ਕਿ ਤੁਹਾਨੂੰ ਕਹਿੰਦੇ ਆ ਇਹਨੇ ਇਧਰੋਂ ਵੱਟ ਦੇਣਾ ਵੀ ਇਧਰੋਂ ਦੇਣਾ ਨਹੀਂ, ਇੱਧਰ ਹੈ ਹੀ ਕਹੀ ਅੱਛਾ ਤੇ ਇਧਰੋਂ ਹੋਰ ਤਰ੍ਹਾਂ ਸਾਫ ਸਵਾ। ਹੁਣ ਇੱਕ ਜਿਹੜਾ ਵਾ ਉਹਨਾਂ ਦਾ ਕਜ਼ਨ ਵਾ, ਉਹ ਇੱਥੇ ਕਿਤੇ ਲਾਠੀ ਵਾਲੇ ਰਹਿੰਦਾ ਵਾ, ਹਾਂ ਉਹ ਵੇਚਦਾ ਦਾਲ ਸੇਵੀ। ਹੁਣ ਉਹ ਦਾਲ ਸੇਵੀ ਵਾਲਾ ਗਾਜਰਾਂ ਦੀ ਬੋਲੀ ਵਾਲੇ ਨੂੰ ਸਮਝਾਉਣ ਡਿਆ, ਚੁੱਪ ਕਰਕੇ ਬਹਿ ਜਾ ਓਏ। ਅੱਛਾ ਹੈ ਭਾਈ। ਫਿਰ ਪਹਿਲਾਂ ਅਸੀਂ ਆ ਗਾਜਰਾਂ ਵਾਲਾ, ਉਹਦਾ ਅੱਗੋਂ ਕਦਮ ਦਾਲ ਸੇ ਉਹਨਾਂ ਦੀ ਆਪਸ ਵਿੱਚ ਬਹਿਸ ਹੋ ਰਹੀ ਹੈ। ਅੱਛਾ ਤੇ ਉਹ ਦੋਵੇਂ ਬਹਿਸ ਕਰ ਰਹੇ ਆ। ਅਗਰ ਗਾਜਰਾਂ ਵਾਲੇ ਨੇ ਕਿੱਦਾਂ ਕਿਹਾ ਵੀ ਚਲੋ ਉਹ ਗਾਜਰਾਂ ਨੂੰ ਉਹ ਤਾਂ ਹੋ ਗਿਆ, ਉਦਾਂ ਦਾਲਾਂ ਨੂੰ ਵਧੀਆ ਗਿਰਾ ਰਹੇ, ਉਹ ਉਦਾਂ ਸਿਸਟਮ ਉਦਾਂ। ਤੇ ਹੁਣ ਤੂੰ ਸੀਰੀਅਸਲੀ ਉਸਤਾਦ ਜੀ, ਉਹਨਾਂ ਦਾ ਨਾ ਸਾਹਮਣੇ ਦਾ ਹਮਸਾਇਆ ਵਾ, ਸਾਹਮਣੇ ਜਿਹੜਾ ਉਹਨਾਂ ਦਾ ਨਾਲ ਘਰ ਆ, ਉਹ ਵਿਚਾਰਾ ਹੈਗਾ ਡਰਾਈਵਰ ਟੈਪ। ਉਹ ਦੋਵੇਂ ਲੜਨ ਰਹੇ, ਰੱਖ ਪਿਆਰ ਹੋਏ, ਰੱਖ ਪਿਆਰ ਹੋਏ, ਰੱਖ ਪਿਆਰ ਹੋਏ ਦੇ ਕੇ ਯਾਰ। ਉਹ ਸਮਝ ਕਿੰਨਾ ਫੋਕਸ ਬਣ ਇੱਕ ਗਿਆ। ਉਹਨਾਂ ਦਾ ਕਜ਼ਨ ਆਂਡਿਆਂ ਵਾਲਾ ਵੀ ਸੀਗਾ, ਗਰਮ ਆਂਡੇ ਵੇਚਦਾ। ਉਹ ਆਪਣੀ ਬਾਤ ਚ ਇਹਨਾਂ ਨੂੰ ਕਹਿ ਰਿਹਾ, ਇਹ ਤੇਰੇ ਬਰਾਤੇ ਲੱਟੋਰੋ ਬਰਾਤੇ ਤੇਰੇ ਬਰਾਤੇ। ਇੱਕ ਉਹਨਾਂ ਦਾ ਉਸਤਾਦ ਜੀ ਫੁੱਫੀ ਦਾ ਮੁੰਡਾ ਸੀ, ਉਹ ਵਾਦਾ ਲਾਉਂਦਾ ਨੇ ਮੱਛੀ ਇਕਰਾਰੀ ਏ, ਤੇ ਉਹ ਕਹਿਣ ਡਿਆ ਸੀ ਬੱਚੀ ਬਿਆਰੀ ਏ। ਉੱਥੇ ਰੌਲਾ ਬਣਿਆ ਜੀ। ਇੱਕ ਮੰਗਣ ਵਾਲਾ ਕਜ਼ਨ ਸੀ, ਉਹ ਵੱਖਰਾ ਹੀ ਕਹੀ ਜਾ ਰਿਹਾ ਉਹਦੀ ਆਪਣੀ ਟੋਨ। ਇਹ ਟੋਰ ਲਾ ਸਖੀਆ, ਟੋਰ ਲਾ ਸਖੀਆ। ਕੋੜਾ ਵੀ ਸੀਗਾ ਇੱਕ ਕਜ਼ਨ ਵਿੱਚ, ਉਹ ਵੱਖਰਾ ਹੀ ਇਹਦੇ ਸਹੁਰੇ ਨੂੰ ਅੱਗੇ ਇਹ ਹਾਜੀ ਸਾਹਿਬ ਇਹ ਟੋਰ ਲਾ ਖੈਰ ਹੋ ਜੇ। ਅੱਛਾ ਭਾਜੀ ਅੱਲਾ ਅੱਲਾ ਕਰਕੇ ਮਲੇਦਾਰ ਨੇ ਧੱਕੇ ਧੁੱਕੇ ਦੇ ਕੇ ਨਾ ਡੱਬੇ ਚ ਬਰਾਤ ਬਾੜਤੀ। ਪੂਰੇ ਰਿਸ਼ਤੇਦਾਰ ਹਾਂ ਪੂਰੇ ਰਿਸ਼ਤੇ ਤੇ ਕਲਿਆਣ ਹੀ ਐਸੀ ਪਾਈ ਆ, ਕਿਸੇ ਨੇ ਪੈਦੇ ਸੱਟੇ, ਬੱਚੇ ਹੀ ਐਸੇ ਮਾੜੇ ਸੀ, ਕਿਸੇ ਨੇ ਪਾਣੀ ਦਾ ਕੂਲਰ ਰੋੜਤਾ, ਕੋਈ ਬੰਦਾ ਸਿੱਧਾ ਹੀ ਉਹ ਪੈਰਟ ਦੇ ਵਿੱਚ ਜਾ ਵੜਿਆ ਕਮਰੇ 'ਚ, ਜਿਹੜਾ ਟ੍ਰੇਨ ਚਲਾਉਂਦਾ ਹੁੰਦਾ ਕੈਪਟਨ। ਬੱਚੇ ਉਹਦੇ ਕੋਲ ਜਾ ਕੇ ਬੈਠਾ, ਤੂੰ ਇਹ ਤਹਿ ਤਲਤੀ ਹੈ। ਉਹ ਬੱਚੇ 15 ਬੱਚੇ ਤੇ ਉਹਦੇ ਡੱਬੇ 'ਚ ਬਹਿ ਕੇ ਜਾ ਕੇ ਉਹ ਪਿੱਛੇ ਆ ਕੇ ਕਹਿਣ ਡਿਆ ਯਾਰ ਕਿਹਦੇ ਬੱਚੇ ਫੜੋ ਯਾਰ ਅੱਧੀ ਗੱਡੀ ਯਾਰ ਇੱਕ ਮਿੰਟ ਮੇਰੀ ਗੱਲ ਸੁਣੋ ਉਸਤਾਦ ਜੀ। 3 ਜਨਵਰੀ ਦੀ ਬਰਾਤ ਟੁਰੀ, ਅੱਜ 17 ਤਰੀਕ, 3 ਮਹੀਨੇ ਟ੍ਰੇਨ ਖਲੋਤੀ ਰਹੀ ਹੈ। ਇਹ ਰੌਲੇ ਇੰਨੇ ਜ਼ਿਆਦਾ ਪਚੀਦਾ ਹੋ ਗਏ ਵੀ ਉੱਥੋਂ ਤੱਕ ਪਹੁੰਚ ਜਾ। ਹਾਂਜੀ ਉਧਰ ਪਤਾ ਕੀ ਗੱਲ ਆ, ਇਹ ਉਧਰ ਹਾਲੇ ਉਹ ਬੱਚੀ ਪੈਦਾ ਹੋਈ ਸੀ ਜਿੱਧਰ ਵਿਆਹ ਜਾਣਾ ਸੀ, ਇਧਰੋਂ ਹਾਲੇ ਮੁੰਡਾ ਪੈਦਾ ਹੋਇਆ ਸੀ। ਯਾਰ ਉਹਨੇ ਕਿਹਾ ਵੀ ਏਦਾਂ ਕਰ ਵੀ ਰਿਸ਼ਤਾ ਪੱਕਾ ਹੋ ਗਿਆ, ਤੂੰ ਅੱਲਾ ਖੈਰ ਕਰਕੇ ਤੋਰ ਉਥੋਂ।
ਤੂੰ ਨਿਕਲ ਇਨਸ਼ਾਅੱਲਾ ਉਦੋਂ ਨੂੰ ਤਿਆਰ ਹੋ ਜਾ, ਆਹੋ। ਵੱਡੀ ਹੋ ਜਾਣੀ। ਆਹੋ ਯਾਰ ਹੁਣ ਮੇਰਾ ਸਹੁਰਾ ਅੱਲਾ ਨੂੰ ਸਿਹਤ ਦੇਵੇ, ਤੰਦਰੁਸਤੀ ਦੇਵੇ, ਤੇ ਅੱਲਾ ਮੈਨੂੰ ਪਹਿਲੇ ਤੇ ਹਦਾਇਤ ਵੀ ਦੇਵੇ। ਤੇ ਜਦੋਂ ਉੱਥੇ ਪਹੁੰਚੇ ਨੇ ਤੇ ਬੱਚੀ ਦੀ ਉਮਰ 37 ਸਾਲ ਹੋਈ ਤੇ ਬੱਚੀ ਵਾਲੇ ਗੁੱਸੇ 'ਚ ਬੈਠੇ ਨੇ। ਉਹ ਕਹਿੰਦੇ ਜੀ ਰਸਤੇ ਹੀ ਦੇਰ ਲੱਗ ਗਈ। ਕਹਿੰਦਾ ਜਦੋਂ ਪਤਾ ਤੁਸੀਂ ਵੀ ਲਾਮਾ ਤੇ ਬੰਦਾ ਪਹਿਲੇ ਤੁਰ ਪਵੇ। ਤੁਸੀਂ 4 ਮਹੀਨੇ ਪਹਿਲੇ ਸਾਲ ਤੁਰ ਪੈਂਦੇ ਸੀ। ਆਹੋ ਯਾਰ ਮੇਰੇ ਸਹੁਰਾ ਸਾਹਿਬ ਇੰਜ ਕਰਕੇ ਟ੍ਰੇਨ ਤੁਰੀ ਆ, ਅੱਧਾ ਘੰਟਾ ਨਹੀਂ ਹੋਇਆ ਟ੍ਰੇਨ ਤੁਰੀ, ਸਭ ਤੋਂ ਉੱਪਰ ਵਾਲਾ ਬਰਥ ਨਹੀਂ ਹੁੰਦਾ, ਉਦੋਂ ਤੋਂ ਪਏ ਨੇ। ਹੁਣ ਸਿਗਰਟ ਪੀ ਰਹੇ ਨੇ, ਸਿਗਰਟ ਪੀਂਦੇ ਪੀਂਦੇ ਥੱਲੇ ਜਿਹੜੀ ਹੁੰਦੀ ਆ ਉਹ ਆਪਣੀ ਸੱਸ ਦੀ ਜਿਹੜੀ ਹੁੰਦੀ ਸੱਸ, ਆਪਣੇ ਮੁੰਡੇ ਦੀ ਸੱਸ, ਉਹਨੂੰ ਕੀ ਕਹਿੰਦੇ ਭਲਾ, ਉਹ ਪਈ ਸੀ ਉਹਨੂੰ ਕਹਿੰਦੇ ਨੇ ਕੁੜਬਣੀ। ਕੁੜਬਣੀ ਪਈ ਸੀ। ਸਹੁਰਾ ਸਾਹਿਬ ਮੇਰੇ ਇੰਜ ਕਰਕੇ ਸਿਗਰਟ ਪੀਂਦੇ, ਉੱਤਲੀ ਬਰਥ ਤੋਂ ਥੱਲੇ ਉਹ ਪਈ ਸੀ, ਉਹਨੂੰ ਕਹਿੰਦਾ ਆਹ ਫੜ ਕੇ ਨਾ ਤੇਰਾ ਬੁਝਾ ਦੇ ਸਿਗਰਟ, ਉਹਨੂੰ ਦੇਣਾ ਕੁੜਬਣੀ ਨੂੰ, ਯਾਰ। ਭਾਕ ਹਿਆ ਕਰ। ਉਹ ਗੁੱਸਾ ਕੀਤੀ, ਉਹਨੂੰ ਚੈਸ਼ੋ ਪਲਸ਼ ਹੋਈ ਆ। ਸਹੁਰਾ ਕੀ ਮੇਰੇ ਹੋਇਆ? ਚੈਸ਼ੋ ਪਲਸ਼ ਹੋਈ ਆ। ਚਪਕਲਸ਼। ਯਾਰ ਚੈਚੋ ਪਲਸ਼। ਅੱਛਾ ਤੇ ਉਹ ਕਿੱਥੇ ਉਤਰਿਆ? ਸਹੁਰਾ ਫਿਰ ਟੋਬੇ ਉਤਰ ਗਏ। ਟੋਪੇ ਕਿੱਦਾਂ ਇਦਾਂ ਸਾਂਗਰੇ ਨਹੀਂ ਬੰਦਾ ਝੁੰਮਰਾ ਸਾਂਗਲਾ। ਨਹੀਂ ਇੱਧਰ ਟੋਬਨ ਕਰਾਚੀ ਨੂੰ ਅੱਛਾ ਜਾਣਾ। ਕਰਾਚੀ ਉਧਰ ਜਾਣਾ। ਗੁੱਸੇ 'ਚ ਉੱਥੇ ਉਤਰ ਗਿਆ, ਕਹਿੰਦਾ ਟੋਬੇ। ਮੇਰੀ ਜੁੱਤੀ ਜਾਂਦੀ ਹੈ ਬਈ, ਹੈ ਮੇਰੀ ਜੁੱਤੀ ਜਾਂਦੀ ਹੈ, ਕਹਿੰਦਾ ਜੁੱਤੀ ਲਾ ਕੇ ਉੱਤਰ ਗਿਆ। ਜੁੱਤੀ ਵਿੱਚ ਰੱਖਤੀ ਤਾਂ ਉਤਰ ਗਿਆ। ਬਾਜੀ ਔਰ ਮਾਸ਼ਾਅੱਲਾ ਮੇਰੇ ਸਹੁਰੇ ਦਾ اخلاق ਮਾਸ਼ਾਅੱਲਾ ਕਿਸੇ ਨੇ ਨਹੀਂ ਕਿਹਾ ਮਾਮੂ ਆਇਓ ਹੱਥ ਦਿਓ ਮੈਨੂੰ, ਕਿਸੇ ਨੇ ਨਹੀਂ ਕਿਹਾ, ਕਹਿੰਦਾ ਉਤਰ ਗਿਆ, ਚਲੋ ਮਿਹਰਬਾਨੀ ਭਾਈ ਉਤਰ ਗਿਆ। ਉਹਦੇ ਬੇਟੇ ਨੇ ਵੀ ਕਿਹਾ ਉਤਰ ਗਿਆ, ਪੁਰ ਕਰਾਓ, ਕਹਿੰਦੇ ਨਹੀਂ ਛੱਡਣਾ। ਆਹੋ। ਬਾਜੀ ਐ ਲਾਲਾ ਕਰਕੇ ਥੋੜਾ ਜਿਹਾ ਇੰਜ ਕਰਕੇ ਬੱਚੇ ਟੀਟੀ ਨਹੀਂ ਸੋਹਰਾ ਸਾਹਿਬ ਉੱਥੇ ਹੀ ਰਹਿ ਕੇ ਬਿਠਾਇਆ ਫਿਰ। ਉਹ ਭਾਈ ਟੀਟੀ ਬਿਠਾ ਸਹੁਰੇ ਨੂੰ ਜੁੱਤੀ ਪਵਾਤੀ, ਉੱਥੇ ਹੀ ਰਹਿਣ ਦਿੱਤਾ। ਚਲੋ ਇਹ ਜਿਹੜੀ ਬਰਾਤ ਜਾ ਰਹੀ ਹੈ ਹਲੇ ਜਾ ਰਹੀ ਆ। ਅੱਛਾ ਹਾਲੇ ਸ਼ੁਰੂ ਹੋਈ ਹੈ। ਹਲੇ ਸ਼ੁਰੂ। ਤੁਸੀਂ ਮੰਨੋਗੇ ਕਿ ਟੀਟੀ ਸਾਡੇ ਘਰ ਦੇ ਫੈਸਲੇ ਕਰਾਉਂਦੇ ਉੱਥੇ ਬਹਿ ਕੇ। ਟੀਟੀ ਅੱਜ ਕਰਕੇ ਹੁੱਕਾ ਰੱਖਿਆ ਵਾ ਉਹਨੇ, ਉਹ ਪੂਰਾ ਬੈਜ ਵਾਲਾ ਵਰਦੀ ਪਾ ਕੇ ਉਹਨੇ ਕਹਿੰਦੇ ਆਹ ਬਾਜੀ ਹੋਈ ਕੀ ਗੱਲ ਕੀ ਹੋਈ। ਟੀਟੀ ਟਿਕਟ ਕੱਢਣ ਆਉਂਦਾ ਸੀ, ਕਹਿੰਦਾ ਹਾਂ ਚੜਿਆ ਨਹੀਂ ਭਾ ਹਲੇ, ਗੁੱਸੇ 'ਚ ਹੀ ਆ, ਹਜੇ ਸੁਬੋਈ ਸੁਦਾ ਭੈਣੇ, ਚੱਲ ਮੈਂ ਹੋਈ ਦੇਖਦਾ। ਤਾਂ ਸੁਲਾ ਭੈਣੇ। ਉਹ ਟੀਟੀ ਕਹਿੰਦੇ ਆ ਜਾ ਭਾ ਚੱਲ ਗੁੱਸੇ ਗਿਲੇ ਹੁੰਦੇ ਰਹਿੰਦੇ, ਚੱਲ ਅਗਲੇ ਸਟਾਪ ਤੇ ਚੜ ਜੀ। ਨਹੀਂ ਭਾਜੀ ਇਦਾਂ ਦਾ ਕਰਕੇ ਨਾ ਮੇਰਾ ਜਿਹੜਾ ਸਾਂਢੂ ਆ ਨਾ ਵੱਡਾ, ਉਸ ਤੋਂ ਇੱਕ ਹੋਰ ਵੱਡਾ ਸਾਂਢੂ, ਉਹ ਰਹਿੰਦੇ ਇੱਧਰ ਬਗਦਾਦਪੁਰੇ। ਉਹਦਾ ਕੰਮ ਹੈਗਾ ਕਿਤੇ ਇਸ ਦੇ ਉਸਤਾਦ ਜੀ, ਉਹ ਪੱਤੀ ਪੁੱਤੀ ਵੇਚਦਾ, ਉਹ ਲੜ ਪਿਆ। ਓਏ ਥਰਮੋਸ ਚਾਹ ਦਾ ਭਰ ਕੇ ਲੈ ਕੇ ਆਏ ਆ। ਸਹੁਰੇ ਨੇ ਯਾਰ ਕਿਤੇ ਰਾਤ ਪੀਣੀ ਪੈਂਦੀ, ਸਸੁਰਾਲ ਵਾਲੇ ਨੇ। ਸਹੁਰਾ ਤੇ ਉਤਰ ਗਿਆ, ਉਹ ਪੱਤੀ ਇੰਜ ਕਰਕੇ ਉਹਨੂੰ ਕੱਪ ਪਾ ਕੇ ਤਾਂ ਕਹਿੰਦਾ ਇਹ ਕਿਹੜੀ ਪੱਤੀ, ਮੇਰੀ ਪੱਤੀ ਨਹੀਂ ਇਸਤੇਮਾਲ ਕਰਦੇ। ਕਹਿੰਦਾ ਨਹੀਂ, ਉਹ ਉੱਥੇ ਗੁੱਸਾ ਕਰਕੇ ਉੱਥੇ ਉਤਰ ਗਿਆ। ਸੰਡ ਤੇਰਾ ਸਾਨੂੰ ਮੇਰਾ ਉੱਥੇ ਉਤਰ ਗਿਆ, ਇਹ ਅਗਲੇ ਸਟਾਪ ਤੇ ਉਤਰਿਆ। ਅਗਲੇ ਸਟਾਪ ਤੇ ਉਤਰ ਗਿਆ। ਦੋ ਮਾਮੇ ਮਲਤਾਨ ਉਤਰ ਗਏ ਜੀ, ਲੜ ਕੇ। ਲੜ ਕੇ ਉੱਥੇ। ਉਹ ਕਹਿੰਦੇ ਸਾਡੀ ਭੈਣ ਨੂੰ ਨੀ ਬੁਲਾਇਆ, ਸਾਡਾ ਜਾਣਾ ਬਣਦਾ ਹੀ ਨਹੀਂ। ਉਹਨਾਂ ਨੂੰ ਉੱਥੇ ਯਾਦ ਆਇਆ ਮਲਤਾਨ ਸਟੇਸ਼ਨ ਤੇ ਕਿ ਸਾਡੀ ਭੈਣ ਨੂੰ ਬੁਲਾਇਆ। ਸਾਰੇ ਰਾਹ ਪਾਪੜ ਬੇਸਿਕਲੀ ਉਹਨਾਂ ਕੋ ਕਰਾਇਆ ਨਹੀਂ ਜੋ ਉਹਨਾਂ ਨੇ ਮਲਤਾਨ ਜਾਣਾ ਸੀ। ਨਹੀਂ ਬਹਾਨਾ ਉਹਨੇ ਇਹ ਵੀ ਨਹੀਂ ਦੱਸਿਆ ਕਿ ਅਸੀਂ ਲੜਨ ਲੱਗੇ ਆ। ਕਹਿੰਦੇ ਇੱਥੇ ਸੋਨ ਨਾਲ ਲੈਣਾ ਮਲਤਾਨ ਤੋਂ ਡੱਬਾ ਲੈਣ ਦੋਵੇਂ ਭਰਾ ਗਏ ਆ, ਤੇ ਵਿੱਚੋਂ ਇਸ਼ਾਰਾ ਕਰਦਾ ਕਹਿੰਦਾ ਸਾਡੀ ਜੁੱਤੀ ਜਾਂਦੀ ਹੈ। ਇਹ ਜਦੋਂ ਕਰਾਚੀ ਤੱਕ ਪਹੁੰਚੇ ਨਾ, ਕੱਲਾ ਡਰਾਈਵਰ ਟ੍ਰੇਨ ਲੈ ਕੇ ਕਰਾਚੀ ਸਟੇਸ਼ਨ ਤੇ ਗਿਆ। ਉੱਥੋਂ ਡਰਾਈਵਰ ਨੇ ਟ੍ਰੇਨ ਰੋਕੀ ਆ, ਉਤਰਿਆ, ਰਕਸ਼ੇ 'ਚ ਬੈਠਾ, ਕੁੜੀ ਵਾਲੇ ਦੇ ਘਰ ਗਿਆ ਤੇ ਕਿਹਾ ਬਾਜੀ ਆ ਹੋਇਆ ਰਸਤੇ 'ਚ ਤੇਰੇ ਸਾਰੀ ਬਰਾਤ ਉਤਰ ਗਈ ਤੇ ਮੈਂ ਤੈਨੂੰ ਦੱਸਣ ਆਇਆ ਵੀ ਮੇਰੇ ਵੀ 2 ਮੁੰਡੇ ਜਵਾਨ। ਨਹੀਂ ਪਹਿਲੇ ਤੋਂ ਡੱਬਾ ਹੀ ਛੱਡਣ ਲੱਗੇ ਸੀ ਇੱਥੇ, ਜਿਹ 'ਚ ਮੇਰੇ ਰਿਸ਼ਤੇਦਾਰ ਸੀਗੇ। ਅੱਛਾ ਉਹ ਹਕੂਮਤ ਲੋਕ ਪੱਟੀ ਚਲੀ ਗਈ, ਡੱਬਾ ਹੀ ਖੋਲਦੇ ਇੱਥੇ, ਉਹ ਡੱਬਾ ਹੀ ਇਹਨੂੰ ਦੇ ਦੇ। ਇਹ ਕੱਲੇ ਇਹਦੇ ਅੱਗੇ ਸਾਈਕਲ ਸੂਕਲ ਲਾ ਕੋਈ ਯਾਮਾ ਲਾ ਕੇ ਨਾ ਲੈ ਜਾਣੇ ਹਰੇੜ ਕੇ। ਨਹੀਂ ਉਹ ਜਿਹੜੇ ਦੋ ਬਾਬੇ ਲੱਥੇ ਉਹਨਾਂ, ਅੱਛਾ ਇਦਾਂ ਦੇ ਵੀ ਬਾਬੇ ਹੁੰਦੇ ਵੀ ਉਹਨਾਂ ਨੇ ਗੱਲ ਵਿੱਚ ਦਿਲ 'ਚ ਰੱਖੀ ਹੈ ਤੇ ਰੁੱਸ ਗਏ ਨੇ ਤੇ ਉਹ ਲੱਥ ਗਏ ਨੇ। ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਪਤਾ ਲੱਗੂਗਾ ਬਾਅਦ 'ਚ। ਉਹਨਾਂ ਅਗਲੇ ਕਿਸੇ ਇਵੈਂਟ ਤੇ ਦੱਸਣਾ ਵੀ ਮੇਰੇ ਨਾਲ ਆ ਹੋਈ ਤੁਹਾਡਾ। ਉਹ ਇੱਥੋਂ ਸਕੂਲ ਨਾ ਗਏ, ਉਹਨੂੰ ਮਲਤਾਨ ਜਾ ਕੇ ਯਾਦ ਆ। ਉਹ ਕਹਿੰਦੇ ਭੈਣ ਨਹੀਂ ਆਈ, ਕਹਿੰਦੇ ਨਹੀਂ ਉਹ ਤਾਂ ਨਹੀਂ ਆਈ। ਲੈ ਪਰ ਸਾਡੀ ਜੁੱਤੀ ਜਾਂਦੀ, ਉਹ ਵੀ ਜੁੱਤੀ ਉੱਥੇ ਲੱਗ ਗਈ। ਮਾਸ਼ਾਅੱਲਾ ਪੂਰੇ ਡੱਬੇ ਬਾਅਦ 'ਚ ਕਰਾਚੀ ਜੁੱਤੀਆਂ ਜਾਣਦੀਆਂ। 100-150 ਤੋਂ ਜੋੜਾ ਹੋਇਆ ਹੋਇਆ। ਉਹ ਟੀਟੀ ਕਹਿਣ ਡਿਆ ਭਾਈ ਇੱਥੇ ਮਾਸ਼ਾਅੱਲਾ ਆਈ ਸੀ ਇੱਕ ਫੈਮਿਲੀ ਬਾਂਦਰ ਕਿਲੋ ਖੇਡਦੀ। ਇਹ ਸਾਰਾ ਡਰਾਮਾ ਕਰ ਨਹੀਂ ਰਿਹਾ। ਡਰਾਮਾ ਨਹੀਂ ਉਸਤਾਦ ਜੀ, ਸੀਰੀਅਸਲੀ। ਔਰ ਤੁਹਾਨੂੰ ਪਤਾ ਹੁਣ ਦੇਖੋ ਮੇਰੇ ਟੀਟੀ ਉਸਤਾਦ ਜੀ ਇੰਨਾ ਫਰੈਂਕ ਹੋਇਆ, ਉਹ ਕੱਲੇ ਨੂੰ ਐ ਬਾਹਰ ਲਿਜਾ ਕੇ ਸਮਝਾਉਂਦੇ, ਉਹ ਵੇਖੋ ਯਾਰ ਤੁਹਾਡੀ ਬਰਾਤ ਆਵੇ, ਮੈਂ ਤੇਰੀ ਦਾੜੀ ਨੂੰ ਹੱਥ ਲਾਣਾ, ਆਵੇ ਜਾ ਕੇ ਚੱਲ ਆ, ਗੁੱਸਾ ਨਾ ਕਰ। ਦਾਦੀ ਉਹ ਕਰਦੇ ਆ ਇੰਨਾ ਲੜਨ ਦੇ ਸੀ ਟ੍ਰੇਨ 'ਚ, ਜਿਹੜਾ ਚਲਾਉਂਦਾ ਉਹਨੇ ਇਹਨਾਂ ਦਾ ਨਿਆਣਾ ਵੀ ਚੁੱਕਿਆ ਸੀ। ਯਾਰ ਟੀਟੀ ਟੀਟੀ ਇਹ ਇੰਨੀ ਫੈਮਿਲੀ ਮਾਹੌਲ ਬਣ ਗਿਆ ਸੀ। ਟੀਟੀ ਬਾਹਰੋਂ ਹੱਥ ਧੋ ਕੇ ਆਉਂਦਾ, ਕਹਿੰਦਾ ਲਿਆਓ ਰੋਟੀ ਦਿਓ। ਇਹਨਾਂ ਦੇ ਬਰਾਤੀਆਂ ਨੂੰ ਇਹ ਅਕਲ ਮੌਤ ਨਹੀਂ ਸੀ ਵੀ ਟ੍ਰੇਨ ਜਾ ਕੇ ਉਹਨੂੰ ਜਾ ਕੇ ਡਰਾਈਵਰ ਨੂੰ ਕਹ ਰਹੇ ਆਦਰ ਸਾਈਡ ਤੇ ਲਾ 2 ਮਿੰਟ। ਉਹ ਕਹਿੰਦਾ ਭਾਈ ਇਹ ਪਟਰੀ ਤੇ ਟ੍ਰੇਨ ਇੰਨੀ ਸਾਈਡ ਤੇ ਲੱਗਦੀ। ਸਾਡੀ ਟੀਟੀ ਬਾਕੀ ਡੱਬਿਆਂ ਦਾ ਕੰਮ ਕੁਮ ਕਰਕੇ ਆ ਕੇ ਇੰਨਾ ਚ ਬਹਿ ਜਾਂਦਾ।
ਓਏ ਸਹੀ ਸੀਰੀਅਸਲੀ ਗੱਲ ਕਰ, ਮੇਰੀ ਦਾਦੀ ਸੱਸ ਨਾਲ 2 ਦਿਨ ਪਿਆਰੇ ਆ। ਦਾਦੀ ਸੱਸ ਨੂੰ ਛਿੱਤਰ ਪੈ ਗਏ, ਉਹ ਡੱਬੇ ਨੂੰ ਪਲਾਸ ਪਾ ਕੇ ਕੰਟੀਨ ਨਾਲ ਤੁਰੀ ਜਾਂਦੀ। ਟੀਟੀ ਇਹਨਾਂ ਦੇ ਡੱਬੇ ਜਾ ਕੇ ਲੰਮੇ ਪੈ ਕੇ ਨਾ ਸ਼ਗੁਫਤਾ ਇੰਨਾ ਵਾਦਾ ਦਿੰਦਾ ਹੁੰਦਾ ਸੀ। ਅੱਛਾ ਫੇਰ ਇਹਨਾਂ ਦੇ ਡੱਬੇ ਚ ਵੜਦਾ ਸੀ ਟੀਟੀ, ਪਹਿਲੇ ਸ਼ਰਟ ਲਾ ਕੇ ਨੁੱਕਰ ਤੇ ਟੰਗ ਦਿੰਦਾ। ਜਦੋਂ ਘਰ ਆਇਆ ਹਾਂਜੀ ਮੇਰਾ ਚਾਚਾ ਵਾ ਜੀ, ਆਹ ਉਹਨਾਂ ਨੂੰ ਵੀ ਬੁਲਾਇਆ ਸੀ। ਉਹ ਇੱਕ ਅੱਖ ਤੋਂ ਕਾਣਾ, ਉਹਦੇ ਕੋਲ ਦੇਸੀ ਪਿਸਤੌਲ ਨਹੀਂ ਜਿਹੜਾ ਹੁੰਦਾ ਆ ਗਰਾਰੀ ਘਮਾਉਣ ਵਾਲਾ, ਉਹ ਕਿਤੇ ਨੂੰ ਟੌਰ ਤੇ ਫਿਰ ਉਹ ਨਾਲ ਲੈ ਕੇ ਮੈਂ ਉੱਥੇ ਫੈਰ ਕੱਢਾਂਗਾ। ਉਹਨੂੰ ਹੁਣ ਇਸ ਵਕਤ ਤੋਂ ਨਜ਼ਰ ਨਹੀਂ ਆਉਂਦਾ, ਉਹਦੇ ਹਿਸਾਬ ਨਾਲ ਸੀਗਾ ਵੀ ਇੱਧਰ ਬਰਤ ਖਾਲੀ ਪਿਆ ਵਾ। ਉਹਨੇ ਐ ਪਿਸਤੌਲ ਚੈੱਕ ਕਰ ਲੈਣਾ, ਟੌਰ ਟਪ ਆਉਂ ਬੈ ਕੇ ਇੰਜ ਚੀ ਕੀਤਾ, ਉਹਦੇ ਕੋਲ ਘੋੜਾ ਦੱਬਿਆ ਗਿਆ। ਓਏ ਉਹ ਮੇਰੀ ਕੁੜਮਣੀ ਦੇ ਵਿੱਚੋਂ ਦੀ ਲੱਤ ਲੰਘ ਗਿਆ ਫੈਰ, ਉਹਨੂੰ ਉੱਥੇ ਲਾਉਣਾ ਪਿਆ। ਤੇਰੀ ਕੁੜਮਣੀ ਸਾਲਿਆ ਉਹ ਯਾਰ ਜਿਹੜੇ ਸਾਡੂ ਦੀ ਬੁੱਢੀ ਉਹਨੂੰ ਕੁੜਮਣੀ ਨਹੀਂ ਕਹਿੰਦੇ। ਓ ਯਾਰ ਉਸਤਾਦ ਜੀ ਨੂੰ ਸਮਝਾਓ, ਸਾਡੂ ਦੀ ਬੁੱਢੀ ਜਿਹੜੀ ਹੁੰਦੀ ਆ ਉਹ 99 ਹੁੰਦੀ ਆ, ਹਾਂ ਮੇਰੀ ਨਨਾਣ ਸਾਲੀ ਹੁੰਦੀ ਸਾਲੀ ਹੁੰਦੀ ਆ ਸਾਲਿਆ। ਆ ਤਿੰਨਾਂ ਨੇ ਜਿਹੜੀ ਵੀ ਆ ਉਹਦੇ ਫੈਰ ਲੱਗ ਗਿਆ। ਉਹਦੇ ਫੈਰ ਲੱਗ ਗਿਆ ਭਾਜੀ, ਉਹਨੂੰ ਉੱਥੇ ਹਸਪਤਾਲ ਲਾਉਣਾ ਪਿਆ। ਉਹ ਜਿਹੜਾ ਚਾਚਾ ਸੀ ਉਹ ਤੋਂ ਫਰਾਰ ਹੋ ਗਏ ਭਾਈ। 2 ਤੇ ਸਵਾਰੀਆਂ ਉੱਥੇ ਉਤਰ ਗਈਆਂ। ਯਾਰ ਕਰਾਚੀ ਕੌਣ ਪਹੁੰਚਿਆ? ਕਰਾਚੀ ਕੋਈ ਟੀਟੀ ਪਹੁੰਚਿਆ, ਟੀਟੀ ਤੇ ਡਰਾਈਵਰ। ਟੀਟੀ ਜਾ ਕੇ ਉਹਨੂੰ ਕਹਿੰਦਾ ਬੱਚੀ ਸਾਨੂੰ ਫੜਾ ਦਿਓ, ਅਸੀਂ ਪਹੁੰਚਾ ਦੇਈਏ ਤੇ ਨਹੀਂ ਯਾਰ, ਇਸ 3 ਤਰੀਕ ਨੂੰ ਸਾਰੇ ਭਾਈ ਫਿਰ ਆਪਣਾ ਆਪਣਾ ਕਿਰਾਇਆ ਲਾ ਕੇ ਖੈਰ ਵਾਪਸ ਨਾਲ ਉੱਥੇ ਪਹੁੰਚੇ ਆ। ਲੇਕਿਨ ਉੱਥੇ 1.5 ਮਹੀਨੇ ਬਾਅਦ ਪਹੁੰਚ ਗਏ ਸੀਗੇ। ਹੁਣ ਉੱਥੇ ਵੀ ਜਾ ਕੇ ਕੋਈ ਵਿਆਹ ਵਾਲਾ ਸਿਸਟਮ ਕੋਈ ਨਜ਼ਰ ਨਾ ਆਵੇ। ਉਹ ਕਹਿੰਦੇ ਭਾਈ ਤੁਸੀਂ ਲੇਟ ਹੋ ਗਏ, ਇੱਥੇ ਹੁਣ ਆਪਣੇ ਕੰਮਾਂ ਕਰਨ ਚੱਲ ਗਏ ਆ। ਕੁੜੀ ਵੀ ਹੁਣ ਪੜ੍ਹਨ ਚਲੀ ਗਈ, ਕੁੜੀ ਦੇ ਪੇਪਰ ਹੋਣੇ ਹੁਣ ਸੀ, ਉਹ ਪੇਪਰ ਹੋਣਗੇ ਮਹੀਨਾ 1.5 ਮਹੀਨਾ ਰਹਿੰਦਾ। ਇਹ ਫਿਰ ਮਹੀਨਾ ਉੱਥੇ ਹੀ ਰਹੇ ਸਾਰੇ, 1.5 ਮਹੀਨਾ ਪੂਰਾ ਉੱਥੇ ਰਹੇ ਆ। ਹੁਣ ਉਹ ਸਹੁਰਾ ਜਿਹੜਾ ਸੀ ਲੜਕੀ ਦਾ ਬਾਪ, ਉਹ ਕਹੇ ਯਾਰ ਅਗਲੇ ਜੁਮੇ ਵਿਆਹ ਕਰਦੇ ਆ, ਅਗਲੇ ਜੁਮੇ ਚਲੋ ਬਾਰਿਸ਼ਾਂ ਰੁਸੀਆਂ, ਮੌਸਮ ਠੰਡਾ ਵਾ, ਅਗਲੇ ਜੁਮੇ ਕਰ ਲਾਂਗੇ। ਬਾਰਿਸ਼ਾਂ ਨਹੀਂ ਹੋਏ ਅਗਲੇ ਜੁਮੇ, ਉਹ ਫੇਰ ਕੈਂਸਲ ਕਰਤਾ ਨਿਕਾਹ ਖੈਰ ਨੇ ਉਦੋਂ ਦੇ ਬੁਲਾਇਆ ਹੋਇਆ ਸੀਗਾ। ਹੈ ਨਿਕਾਹ ਖੈਰ ਉਦੋਂ ਦੇ ਬੁਲਾ ਲਿਆ ਸੀਗਾ। ਉਹ ਪਹਿਲੀ ਤਰੀਕ ਨੂੰ ਕਾਲ ਕਰਦੇ ਸੀ ਵੀ ਅੰਕਲ ਆਪ ਉਧਰ ਪਹੁੰਚੇ, ਹਮਾਰੇ ਭਾਈ। ਉਹ ਨਿਕਾਹ ਉੱਥੇ ਪਹੁੰਚ ਗਿਆ। ਅੱਛਾ ਫੇਰ ਉੱਥੇ ਹੀ ਹਾਂ ਦਿਖਾ। ਨਿਕਾਹ ਖਾਂ ਉਹ ਖੱਡੀਆਂ ਦਾ ਕੰਮ ਵੀ ਕਰਦਾ ਸੀ, ਕਲੀਚੇ ਕੁਲਚੇ ਬੁਣਦਾ ਸੀ। ਉਹਨੇ ਨਾਲ ਨਿਕਾਹ ਖਾਨੀ ਵੀ ਸ਼ੁਰੂ ਕੀਤੀ। ਉਹਨੇ ਉਹ ਸਾਰਾ ਕੰਮ ਛੱਡ ਕੇ ਉੱਥੇ ਹੀ ਆ ਗਿਆ। ਓਏ ਫੇਰ ਉਹਦਾ ਮੋਦੋਂ ਵੀ ਕੰਮ ਹਰਜ ਹੋਣ ਡਿਆ ਸੀ ਭਾਈ। ਫਿਰ ਉਹਨੂੰ ਸਾਰੇ ਪੈਸੇ ਪਾਤੇ, 1.5 ਮਹੀਨਾ ਉੱਥੇ ਰਿਹਾ ਨਿਕਾਹ। ਨਕਾਹ ਖਾਨ ਨੂੰ ਉਤਲਾ ਪੋਰਸ਼ਨ ਦਿੱਤਾ। ਨਕਾਹ ਖਾਂ ਔਰ ਇਹਨਾਂ ਦੇ ਸਾਰੇ ਖਾਨਦਾਨ ਦੇ ਨੰਬਰ ਨਕਾਹ ਖਾਂ ਕੋ ਸੇਵ ਸੀ। ਔਰ ਨਕਾਹ ਖਾਂ ਇੰਨਾ ਇਨਵੋਲਵ ਹੋ ਗਿਆ ਸ਼ਾਦੀ ਵਾਲੇ ਘਰ, ਜਿਸ ਕੁੜੀ ਮੁੰਡੇ ਦਾ ਵਿਆਹ ਵਾ ਉਸ ਤੋਂ 1 ਦਿਨ ਪਹਿਲੇ ਨਕਾਹ ਖਾਂ ਦਾ ਤੇ ਕੰਮ ਵਾਲੀ ਦਾ ਆਪਣਾ ਨਕਾਹ ਸੀ। ਨਿਕਾਹ ਖਾਂਦੀਆਂ 3 ਗੁੱਡੀਆਂ ਸੀ ਜੀ। ਉਹ ਉੱਥੇ ਹੀ ਲੈ ਕੇ ਜਿਹੜਾ ਚੁਬਾਰਾ ਲੈ ਕੇ ਤਾਂ ਉਹਨੇ ਉੱਥੇ ਵਿੱਚ ਰਿਹਾ। ਕਦੀ ਦੇਖਿਆ ਤੁਸੀਂ ਨਿਕਾਹ ਕਾ ਕਹਿੰਦੇ ਮੈਨੂੰ ਜੁਮੇਰਾਤ ਨੂੰ 15 ਦਿਓ ਭਾਜੀ। ਹਾਂ ਉਹ ਖਰਚਾ ਵੀ ਲੈਂਦਾ ਸੀ ਲੜਕੀ ਦੇ ਬਾਦਲ ਕੋਲ। ਅੱਛਾ ਹੁਣ ਹੋ ਗਿਆ ਵਿਆਹ? ਨਿਕਾਹ ਖਾਂ ਤਾਂ ਹੋ ਗਿਆ, ਅੱਗੇ ਇੰਨਾ ਤਾਂ ਰਹਿੰਦਾ। ਨਕਾਹ ਖਾਂ ਦਾ ਹੋ ਗਿਆ, ਟੀਟੀ ਦਾ ਹੋ ਗਿਆ, ਡਰਾਈਵਰ ਦਾ ਹੋ ਗਿਆ। ਅਸਲ ਕੁੜੀ ਮੁੰਡੇ ਦਾ ਹੈ ਕਿ ਨਹੀਂ? ਜਿਹੜੇ ਬੰਦੇ ਉਤਰੇ ਟ੍ਰੇਨਾਂ ਤੋਂ, ਉਹਨਾਂ ਦੇ ਬੀਵੀ ਬੱਚੇ ਰਹਿ ਗਏ ਕਿ ਉਹ ਵੀ ਉਤਰ ਗਏ? ਉਹ ਤਾਂ ਬਾਅਦ ਦਾ ਰੌਲਾ। ਮੇਰੀ ਮਾਮੀ ਸੱਸ ਨਹੀਂ ਲੱਭਣ ਡਈ ਉਧਰ ਦੀ। ਵਾਪੀ ਸਾਥ ਲੰਬੀ ਨਹੀਂ ਇਹਨਾਂ ਨੂੰ। ਉਹ ਜਦੋਂ ਵਾਪਸੀ ਆਈ ਨਾ ਟ੍ਰੇਨ, ਉਹ ਉੱਤੋਂ ਝੰਡੀ ਵਿਖਾਉਂਦੀ ਉਹਨੂੰ। ਨਹੀਂ ਮਾਮੀ ਨਹੀਂ ਲੱਭ ਰਹੀ। ਉਹ ਮਾਮੀ ਉਹ ਬਾਅਦ ਚ ਪਤਾ ਲੱਗਾ ਜਿਹੜਾ ਫਾਟਕ ਨਹੀਂ ਬੰਦ ਕਰਦਾ, ਉਹਨੇ ਕਿਤੇ ਖਲੋ ਕੇ ਗੱਲਾਂ ਗੁੱਲਾਂ ਕਰਨ ਲੱਗੀ ਆ ਵੀ ਪੁੱਛ ਲਵਾਂ ਰਾਹ ਉਹਦੇ ਨਾਲ ਉਤਰ ਗਈ, ਉੱਥੇ ਹੀ ਰਹਿ ਗਈ। ਉਹ ਤਾਂ ਸਾਡੀ ਮਾਮੀ ਉੱਥੇ ਰਹਿੰਦੀ, ਜਿਹੜੀ ਬੋਰੀ ਬੰਦ ਲਾਸ਼ ਹੁੰਦੀ ਨਾ ਉੱਤਰ ਸੇਬੇ ਬੰਨਦੀ। ਮਾਮੀ ਨੂੰ ਉੱਥੇ ਕੰਮ ਲੱਭ ਗਿਆ। ਹੁਣ ਮੈਂ ਤੈਨੂੰ ਸਹੀ ਦੱਸਣ ਲੱਗਾ ਵਾ। ਗਲਤ ਦੱਸ ਤੂੰ ਸਾਨੂੰ। ਇੱਕ ਕਹੇ ਨਾ ਵਿੱਚੋਂ ਹਲਕਾ ਜਿਹਾ ਸਕੀਮ ਦੂਸਰਾ ਟੈਪ ਆ। ਉਹ ਭਾਜੀ ਉਹ ਮਫਰੂਰੀ ਕੱਟਣ ਡਿਆ ਕਰਾਚੀ। ਉਹਨੇ ਕਿਹਾ ਮੈਂ ਹੁਣ 2 ਮਹੀਨੇ ਲੱਗ ਜਾਣੇ ਆ। ਉਹਨੇ ਉੱਥੇ ਲੋਕਾਂ ਦੇ ਫੰਕਸ਼ਨ ਫੜਨੇ ਸ਼ੁਰੂ ਕਰਤੇ। ਓਏ ਹੁਣ ਉਹ ਫੰਕਸ਼ਨ ਫੜਨਾ ਸੀ, ਬੇਲਾ ਫੜਨ ਵਾਲਾ ਨਾਲ ਲੈ ਕੇ ਨਹੀਂ ਗਿਆ। ਹਾਂ ਉਹ ਮੈਨੂੰ ਲੈ ਮੇਰੇ ਤਾਏ ਸੋਹਰਾ ਲੈ ਕਹਿੰਦਾ ਗਿਆ। ਯਾਰ ਮੇਰੀ ਬੱਸ ਹੋ ਗਈ। ਉਸਤਾਦ ਜੀ ਸੁਣ ਤੇ ਲਵੋ ਜੇ ਉਹ ਮੈਂ ਲਾਹਨਤ ਭੇਜਦਾ ਇਹੋ ਜੀ ਬਰਾਦਰੀ ਦੇ। ਵਿਆਹ ਹੋ ਲੈਣ ਦਿਓ, ਇੱਕ ਹੁਣ ਐਂਡ ਰਹਿ ਗਿਆ। ਉਹ ਯਾਰ ਨਹੀਂ ਹੁੰਦਾ ਵਿਆਹ ਯਾਰ। ਉਸਤਾਦ ਜੀ ਨਿਕਾਹ ਹੋ ਹੈ ਗਿਆ। ਖੁਸਰਾ, ਤੁਸੀਂ ਖੁਸਰਾ ਸੁਣ ਲਓ ਤੁਹਾਡੇ ਫਾਇਦਾ ਦਾ ਵਾ। ਹੁਣ ਖੁਸਰੇ ਕੋ ਵੇਲਬਾਜ਼ੀ ਵਾਲਾ ਕੋਈ ਹੈ ਨਹੀਂ ਸੀ। ਉਹ ਮੇਰੇ ਤਾਏ ਸਹੁਰੇ ਨਾਲ ਲੈਣਾ ਸੀਗਾ। ਤਾਇਆ ਮੇਰਾ ਸੋਹਣਾ ਮਾਸ਼ਾਅੱਲਾ ਨੂੰ ਸੂਟ ਸਾਟ ਪਾਉਣਾ। ਉੱਥੇ ਆਏ ਦੱਸਣਾ ਜਿਹੜਾ ਫਿਲਮ ਤੋਂ ਚੱਲੇ ਜਰਾ ਮਨੋੜਾ ਤੱਕ ਚੱਲੇ ਆ, ਸਮੁੰਦਰ ਦੇ ਫਿਰ ਤੁਰ ਕੇ ਆ। ਉਹ ਬਾਅਦ ਚ ਪਤਾ ਹੋਣਾ ਜਿਹੜੇ ਏਡੇ ਪਹੁੰਚੇ ਟੁੰਗੇ ਹੋਣੇ ਇੱਥੇ ਪੈਸੇ ਇੰਜ ਕਰਕੇ ਜੋ ਹਵਾਸੀ ਲੈਣੇ, ਪੈਸੇ ਡਿੱਗਣੇ, ਮੁਸ਼ਰੇ ਨੋਟ ਨਿਕਲੇ, ਸਾਰੇ ਸ਼ੱਕ ਹੋ ਗਿਆ ਬਰਾਤ ਨੂੰ। ਮਾਮੇ ਸਹੁਰੇ ਤੇ ਤਾਏ ਸਹੁਰੇ ਦੇ ਤਾਏ ਸਹੁਰੇ। ਮਾਮਾ ਸਰ ਦਾ ਸ਼ਰੀਫ ਵੀ ਬੜਾ। ਉਹਨੇ ਕਿਹਾ ਮੈਂ ਇਸ ਕੁੱਤੇ ਕੰਮ 'ਚ ਨਹੀਂ ਆਉਣਾ। ਉਹ ਤਾਂ ਪਿੱਛੇ ਉਤਰ ਗਿਆ ਸੀ। ਪਿੱਛੇ ਕੀ ਕਰਦਾ? ਉਹ ਟੋਬੇ ਉਤਰ ਗਿਆ ਸੀ। ਅੱਛਾ ਟ੍ਰੇਨ 'ਚ ਚੜਨ ਲੱਗਿਆ ਸਾਰੇ ਠੀਕ ਸੀ, ਚੜਦੇ ਹੀ ਪਤਾ ਨਹੀਂ ਕੀ ਮੌਤ ਪਈ। ਨਹੀਂ ਤੇ ਉਹ ਮਾਮਾ ਸਰਾ ਸ਼ਰੀਫ ਆਦਮੀ ਸੀ। ਨਾਈਸ ਮੈਨ, ਅੱਛਾ ਮਾਸ਼ਾਅੱਲਾ ਬਹੁਤ ਸ਼ਰੀਫ ਆਦਮੀ। ਕੰਮ ਕੀ ਕਰਦਾ ਸੀ? ਉਹ ਬੰਬੂ ਰੱਖਦਾ ਜੀ। ਉਹ ਬੜਾ ਅੱਛਾ, ਉਹਦੇ ਕੋਲ ਠੇਕਾ ਦਰਬਾਰਾਂ ਦਾ ਵਾ।
ਚਲੋ ਯਾਰ ਮਾਸ਼ਾਅੱਲਾ। ਯਾਰ ਜਿਹੜਾ ਉਹ ਮੰਡੀ ਆ ਨਾ ਉਹ ਟ੍ਰੇਨ 'ਚ ਚੜਿਆ ਉਹਦੀ ਨਹੀਂ ਕੋਈ ਉਹਨੂੰ ਇੱਥੇ ਛੱਡ ਕੇ ਉਹ ਭੌਂਕਾ ਤਾਂ ਸੀਗਾ। ਅੱਛਾ ਜੀ। ਹਾਂ ਨਹੀਂ ਉੱਥੋਂ ਫਿਰ ਯਾਰ ਸੁੱਤਿਆ ਸਵੇਰੇ ਅਰਲੀ ਮਾਰਨਿੰਗ ਵੀ ਏਦਾਂ ਹੀ ਬੋਲਦਾ ਸੀਗਾ, ਉੱਠ ਗਿਆ ਓਏ ਉਹ ਏਦਾਂ ਹੀ ਉਹ ਏਦਾਂ ਹੀ ਨਾਸ਼ਤਾ ਨੂੰ ਤੇ ਵੀ ਸਿਸਟਮ ਇਹਦਾ ਸੀਗਾ। ਉਹਨੂੰ ਬੰਦ ਤੋਂ ਕਦੇ ਇੱਥੇ ਛੱਡ ਕੇ ਉਹ ਜਿੱਦਣ ਆਇਆ ਉਹਨੂੰ ਮੁਬਾਰਕ ਹੋਵੇ ਭਾ, ਉਹ ਏਦਾਂ ਲੱਗਾ ਉਹਨੂੰ ਕਹਾ ਜੱਫੀ ਪਾਪਾ ਵੀਰ ਪੜ ਕੇ ਨਿਕਲੀ ਵੀਰ ਮੁਬਾਰਕ ਹੈ ਉਹ ਏਦਾਂ ਸੀਗਾ। ਉਹਨੂੰ ਕਹਾ ਲਾਓ ਇਹਨੂੰ ਇੱਥੇ ਹੀ। ਹੁਣ ਮੈਂ ਤੁਹਾਨੂੰ ਸਹੀ ਦੱਸਾਂ, 2 ਬੱਚੇ ਗਾਇਬ ਹੋ ਗਏ ਟ੍ਰੇਨ ਦੇ ਵਿੱਚੋਂ। ਸਾਨੂੰ ਸ਼ੱਕ ਸੀ ਟੀਟੀ ਨੇ ਭਾਈ ਸਾਰੀ ਤਲਾਸ਼ੀ ਦੀ ਤੇ ਬੱਚਾ ਵਿੱਚੋਂ ਕੋਈ ਨਹੀਂ ਨਿਕਲਿਆ। ਆਹੋ ਉਹਦੀਆਂ ਜੇਬਾਂ ਕਿੰਨੀਆਂ ਹੁੰਦੀਆਂ। ਸੱਚਾ ਵਾ। ਹੁਣ ਤੁਸੀਂ ਮੰਨੋਗੇ ਜਿਹੜਾ ਡਰਾਈਵਰ ਦਾ ਟ੍ਰੇਨ ਦਾ, ਉਹਦੇ ਬੱਚੇ ਸੀਗੇ, ਇੱਕ 7 ਸਾਲ ਦਾ, ਇੱਕ 9 ਸਾਲ ਦਾ, ਇੱਕ ਦਾ ਨਾਮ ਮੁਦੱਸਰ ਸੀ, ਇੱਕ ਦਾ ਨਾਮ ਡਰਾਈਵਰ ਦਾ ਸਾਡੇ ਇਧਰੋਂ ਟ੍ਰੇਨ ਚ ਅੱਛਾ। ਟ੍ਰੇਨ ਚੋਂ ਕਹਿੰਦਾ ਬਰਾਤ ਦੇ ਬੱਚੇ। ਹੁਣ ਬੱਚੇ 6-7 ਘੰਟੇ ਉਹਦੇ ਕੋਲ ਬੈਠੇ ਰਹੇ, ਬੱਚੇ ਕਿਤੇ ਟ੍ਰੇਨ ਸਿੱਖ ਕੇ ਬੱਚੇ ਪਿਕ ਕਰਦੇ ਸੀ। ਬੱਚੇ ਇਹਨਾਂ ਨੂੰ ਪਤਾ ਉਹ ਭਾਈ ਕੈਪਟਨ ਜਿਹੜਾ ਕੈਪਟਨ ਦੀ ਹਲਕੀ ਅੱਖ ਲੱਗੀ ਹੈ, ਕੈਪਟਨ ਸੁੱਤਾ, ਬੱਚੇ ਟ੍ਰੇਨ ਚਲਾਉਂਦਾ ਹੈ ਭਾਜੀ। ਹੈਦਰਾਬਾਦ ਤੱਕ ਬੱਚੇ ਲੈ ਕੇ ਟ੍ਰੇਨ, ਮੰਨੋਗੇ ਤੁਸੀਂ? ਉਹ ਸੁੱਤਾ ਰਿਹਾ। ਹਾਂ ਉਹ ਤਾਂ ਕਾਲ ਚੱਲੀ, ਕਹਿੰਦੇ ਯਾਰ ਪਤਾ ਨਹੀਂ ਡਰਾਈਵਰ ਨਿੱਕਾ ਹੋ ਗਿਆ ਵਾ, ਡਰਾਈਵਰ ਕਿਤੇ ਬੱਚਾ ਬਚਪਨ 'ਚ ਚਲਾ ਗਿਆ। ਭਾਈ ਕੈਮਰੇ ਲੱਗੇ ਉਹਨੂੰ, ਤੁਹਾਨੂੰ ਪਤਾ ਉਹ ਪਿੱਛੇ ਕਾਲ ਚੱਲੀ, ਫਿਰ ਘੋੜਿਆਂ ਤੇ ਆਏ, ਉਹਨੇ ਅੱਗੋਂ ਆ ਕੇ ਟ੍ਰੇਨ ਰੋਕੀ। ਅੱਗੋਂ ਅਗਰ ਟ੍ਰੇਨ ਅੱਛਾ ਤੁਸੀਂ ਇਹਨੂੰ ਨਾ ਕਾਰਟੂਨ ਸਮਝਣਾ ਕਿ ਕਾਰਟੂਨ ਲੱਗੇ ਆ। ਕਾਰਟੂਨਾਂ 'ਚ ਕੁਝ ਵੀ ਹੋ ਜਾਂਦਾ। ਨਹੀਂ ਘੋੜਿਆਂ ਤੇ ਨਹੀਂ ਹੁੰਦੇ ਅੱਗੋਂ ਦੇਖੇ। ਹਾਂ ਡਾਕੂ ਲੁੱਟਣ ਵਾਲੇ। ਹਾਂ ਉਹ ਅੱਗੋਂ ਆਏ ਭਾਈ ਉਹਨੇ। ਰੇਲਵੇ ਆਈ ਅੱਛਾ ਕਜ਼ਾਬ। ਵਿਆਹ ਫਿਰ ਕਿਦੋਂ, ਨਿਕਾਹ ਕਿਦੋਂ ਹੋਇਆ? ਨਿਕਾਹ ਕਦੋਂ ਹੋਇਆ ਵਾ? ਉਹ ਬੱਚੇ ਕੋ ਆਚੇ ਲੱਭਣ ਦੇ ਉਹ ਬੱਚੇ ਗੁਆਚੇ ਭਾਈ ਲੱਭਣ ਦੇ। ਉਹ 2 ਬੱਚੇ ਟ੍ਰੇਨ ਲੈ ਕੇ, ਹੁਣ ਬੱਚੇ ਦੇਖੋ ਤੁਹਾਨੂੰ ਪਤਾ ਨਾ ਜਦੋਂ ਕਾਂਟਾ ਖਿੱਚਣਾ ਹੁੰਦਾ ਵਾ, ਹੁਣ ਅੱਗੇ ਕਾਂਟਾ ਖਿੱਚਣਾ ਕੋਈ ਨਹੀਂ ਸੀ, ਪਟੜੀ ਇੱਕੋ ਹੀ ਆ। ਉਹ ਭਾਈ ਫਿਰ ਮੇਰਾ ਮੁੰਡਾ ਵਾ, ਚਾਚੇ ਦਾ ਮੁੰਡਾ ਹੀ ਆ, ਇੱਥੇ ਜਾਂਦਾ ਉਹ ਲੰਗੜਾ, ਉਹਨੇ ਕਿਹਾ ਮੈਂ ਨਿਕਲਦਾ ਭਾਈ, ਮੈਂ ਪਹਿਲੇ ਪਹੁੰਚਦਾ। ਆਹੋ ਤਾਂ ਕਿ ਅਗਲਾ ਟਾਈਮ ਤੇ ਜਾ ਕੇ ਡਿਬੇਟ। ਉਹਨੇ ਕਿਹਾ ਤੁਸੀਂ ਇੱਥੇ ਬੇਫਿਕਰ ਹੋ ਜਾਓ, ਹਲੇ ਹੈ ਤਾਂ ਪੌਣਾ ਘੰਟਾ, ਮੈਂ ਚੱਲ ਕੇ ਕਾਂਟਾ ਬਦਲਦਾ ਵਾਂ। ਉਹਨੇ ਭਾਈ ਉਹ ਨਿਕਲਿਆ ਸ਼ੂਟਰ ਫਾਂਡਾ ਟਾਈਮ ਹੀ ਲੰਗੜਾ ਉਹਨੇ ਕੋਲ ਲੰਗੜਾ ਉਹਨੇ ਮਿਲਟਰੀ ਮਾਰਿਆ, ਉਹ ਨਿਕਲ ਗਿਆ, ਉਹਨੇ ਜਾ ਕੇ ਕਾਂਟਾ ਚੇਂਜ ਕੀਤਾ, ਪਟੜੀ ਇੰਜ ਹੋ ਗਈ। ਉਹ ਪਾਗਲ ਦਾ ਪੁੱਤਰ ਵਾ, ਉਹਨੇ ਆਹ ਟਰਨ ਚੇਂਜ ਕਰਨੀ ਸੀ, ਉਹਨੇ ਆਹ ਕਰਤੀ। ਟ੍ਰੇਨ ਗਵਾਦਰ ਨਿਕਲੇ। ਟ੍ਰੇਨ ਜਾ ਤੁਸੀਂ ਸਮਝਣਾ ਕਾਰਟੂਨ ਲੱਗੇ ਆ ਬਸ। ਨਹੀਂ ਉਹ ਜਿੱਥੇ ਚੀਨ ਦਾ ਬਣਨ ਡਿਆ ਵਾ, ਉਹ ਵਿਆਹ ਕਿਦੋਂ ਹੋਇਆ, ਨਿਕਾਹ? ਮੈਂ ਉਹੀ ਤਾਂ ਦੱਸਣ ਡਿਆ ਵੀ ਉਹ ਤੂੰ ਇਹਨੂੰ ਨਾ ਦੱਸ, ਤੂੰ ਨਿਕਾਹ ਦੱਸ। ਆ ਪਹਿਲੇ ਸੁਣ ਲਓ, ਟ੍ਰੇਨ ਐਨੂੰ ਜਾਣੀ ਸੀ, ਐ ਚਲ ਗਈ। ਉਹ ਜਿੱਥੇ ਚੀਨ ਬਣਨ ਡਿਆ ਵਾ, ਆਹੋ ਨਵਾਂ CFXX, ਆਹ ਸੀ ਉਹ ਉੱਥੇ ਪਹੁੰਚ ਗਈ ਭਾਈ ਟ੍ਰੇਨ। ਹਾਂ ਟ੍ਰੇਨ ਉੱਥੇ ਪਹੁੰਚ ਗਈ। ਉੱਥੇ ਜਾ ਕੇ ਉਹ ਚੀਨੀ ਫੀਨੇ ਕਹਿੰਦੇ ਵਾਹ ਮੇਰੇ ਸਹੁਰੇ ਨੂੰ ਕੀ ਹੋ ਗਿਆ। ਸਾਰੇ ਫੀਨੇ ਉਹ ਕਹਿੰਦੇ ਯਾਰ ਤੁਹਾਨੂੰ ਚੀਨ ਲਾ ਗਏ ਆ, ਉਹ ਅੱਛਾ CPEC ਲਾ ਗਏ। ਉਹ ਫਿਰ ਉੱਥੋਂ ਭਾਈ ਟ੍ਰੇਨ ਫਿਰ ਉੱਧਰੋਂ ਪਾ ਉਹਨੂੰ ਪੁੱਛਿਆ ਭਾ ਇੱਥੇ ਯਾਰ ਕਰਾਚੀ ਨੂੰ ਕਿਹੜਾ ਰਾਹ ਜਾਂਦਾ, ਕਹਿੰਦੇ ਹਾਂ ਸੜਕ ਜਾਂਦੀ। ਫਿਰ ਟ੍ਰੇਨ ਉਹਨਾਂ ਨੇ ਆਉਣ ਪਾਈ। ਸੜਕ ਤੇ ਤੇਰੇ ਹਿਸਾਬ ਨਾਲ ਤੈਨੂੰ ਕੀ ਲੱਗ ਰਿਹਾ, ਬਕਵਾਸ ਕਰ ਨਹੀਂ ਏਡਾ ਲੰਮਾ ਵਿਆਹ ਤੇ ਨਹੀਂ ਉਸਤਾਦ ਜੀ। ਯਾਰ ਬਕਵਾਸ ਕਰ ਰਿਹਾ ਹੈ। ਉਹ ਬਰਾਤਾਂ ਭਲੇ ਵਕਤ 6-6 ਮਹੀਨੇ ਵੀ ਰੁਕਦੀਆਂ ਸੀ। ਇਹ ਸਿਰਫ ਇਹਨੂੰ ਮੈਂ ਜਿਹੜਾ ਸਟਾਰਟ ਤੇ ਪੁੱਛ ਲਿਆ ਨਾ ਹਾਂਜੀ ਕਿ ਤੂੰ ਕੱਲ ਨਹੀਂ ਆਇਆ, ਇਹ ਉਹਦਾ ਸਾਨੂੰ ਸਜ਼ਾ ਮਿਲਣ ਦੀ। ਦੇਖ ਕਿੱਥੇ ਉਹਨੇ ਕੀ ਪਾਤਾ, ਟੀ ਫਲਾਣਾ, ਅੱਲਾ ਮਾਫੀ, ਰਸਤੇ ਚ ਸਾਰੀ ਉਮਰ ਚ ਬੰਦਾ 2 ਵਿਆਹ ਵੇਖਦਾ ਇਹਨਾਂ ਦਾ। ਤੇਰੇ ਫੈਮਿਲੀ ਦੇ 2 ਵਿਆਹ। ਉਹ ਯਾਰ- ਕੁਝ ਕਿਸਮਤ ਜਿਹੜਾ ਹੁੰਦਾ ਹੈ। ਹਾਂਜੀ। ਹਾਂ ਨਹੀਂ ਤੈਨੂੰ ਕਹੇ ਕਿ ਭਾਈ ਯਾਰ ਇੱਕ ਬਰਾਤ ਇੱਕ ਮੰਗਣੀ ਵੇਖੀ ਤੇ ਉਮਰ ਲੰਘ ਗਈ। ਯਾਰ ਮੇਰੀ ਸਾਲੀ ਦੇ ਮੁੰਡੇ ਨੇ ਡੱਬਿਆਂ ਤੇ ਦੌੜਨ ਵਾਲੀ ਆਈਟਮ ਕੀਤੀ। ਉਹ ਜਿਹੜੇ ਜਿੱਥੇ ਅਕਸ਼ੇ ਕੁਮਾਰ ਨਹੀਂ ਦੌੜਦਾ, ਉਹ ਬੱਚੇ ਨੂੰ ਬੜਾ ਸ਼ੌਕ ਆ ਅਕਸ਼ੇ ਕੁਮਾਰ ਦਾ, ਬੜਾ ਕਾਪੀ ਕਰਦਾ। ਜ਼ਿੰਦਗੀ 'ਚ ਪਹਿਲੀ ਵਾਰੀ ਉਸ ਬੱਚੇ ਨੂੰ ਡੱਬਿਆਂ ਟ੍ਰੇਨ 'ਚ ਸਫ਼ਰ ਕਰਨ ਦੀ ਕਿਤੇ ਖੁਸ਼ਨੁਦੀ ਹਾਸਲ ਹੋਈ ਆ। ਉਹ ਡੱਬਿਆਂ ਤੇ ਦੌੜਨ ਦੇ ਆ। ਮਾਲਕ ਦੀ ਕਰਨੀ, ਜਦੋਂ ਬੱਚੇ ਨੇ ਕਾਮਯਾਬ ਹੋਣਾ ਹੋਵੇ, ਜਦੋਂ ਰੂਜ ਪਾਉਣਾ ਹੋਵੇ ਨਾ, ਜਦੋਂ ਉੱਤੋਂ ਲਿਖਿਆ ਹੋਣਾ, ਇੰਜ ਕਰਕੇ ਤੀਜੇ ਡੱਬੇ ਤੇ ਕਹਿੰਦੇ ਲੁਕੀ ਪੈ ਗਈ ਭਾਈ। ਬੱਚਾ ਲਮਕਿਆ, ਬਾਰਿਸ਼ ਪੁੱਠਾ ਤੇ ਅੰਦਰ ਮਾਂ ਸਿੱਧੀ ਬੈਠੀ ਆ ਤੇ ਗੁਫ਼ਤਗੂ ਹੋਣ ਡਈ ਆ ਪੁੱਠੇ ਸਿੱਧੇ ਦੀ। ਆਓ ਗੱਲਬਾਤ ਵੀ ਕਿੰਨਾ ਸੀ ਪੁੱਤਰ। ਯਾਰ ਬਸ ਕਰਦੇ ਯਾਰ ਮੇਰਾ। ਅੱਛਾ ਹੁਣ ਦੇਖੋ ਬੱਚਾ ਪੁੱਠਾ ਵਾ, ਮਾਂ ਸਿੱਧੀ, ਉਹ ਗੱਲਾਂ ਕਰਨੀਆਂ। ਕਦੋਂ ਤੱਕ ਆ ਜਾਏਗਾ ਪੁੱਤ ਥੱਲੇ ਉਤਰਿਆ, ਤੇਰਾ ਅੱਬੂ ਮਾਰੂਗਾ, ਤੇਰਾ ਉਹ ਆਏ ਨਾ ਇਹ ਗੱਲਾਂ। ਤੇ ਜਦੋਂ ਡਿੱਗਿਆ ਥੱਲੇ ਮਗਜ ਵਜਾ ਖੰਭੇ 'ਚ, ਬੱਚੇ ਦੀ ਡੈਥ ਹੋ ਗਈ। ਬੱਚੇ ਉੱਥੇ ਛੱਡ ਗਏ। ਉਹ ਵੀ ਟੀਟੀ ਕਹਿੰਦਾ, ਟੀਟੀ ਨੇ ਕਿਹਾ ਤੁਸੀਂ ਜਾਓ ਭਾਈ, ਮੈਂ ਵਿਆਹ ਚ ਫੌਤਗੀ ਹੋ ਗਈ। ਉਹਦਾ ਕਰਕੇ ਉਸਤਾਦ ਜੀ ਇਹ ਇੱਕ ਤੁਹਾਡੀ ਟ੍ਰੇਨ ਆਪਣੀ ਹੋਵੇ, ਹਾਂਜੀ ਗਵਰਨਮੈਂਟ ਕੋ ਤੁਸੀਂ ਟਰੈਕ ਵੀ ਮਹੀਨੇ ਵਾਸਤੇ ਇੱਕ ਟ੍ਰੇਨ ਲੈ ਲਓ, ਇੱਕ ਟਰੈਕ ਆਪਣਾ ਹੋਵੇ ਤੁਹਾਡਾ, ਤੇ ਪੂਰੀ ਪੌਣੇ 3 ਘੰਟੇ ਦੀ ਫਿਲਮ ਸ਼ੂਟ ਹੁੰਦੀ ਸਹੀ ਗੱਲ। ਕਿ ਵੀ ਬਰਾਤ ਚੜੀ ਹੈ ਤੇ ਕੀ ਹੋ ਰਿਹਾ। ਕੀ ਹੋ ਰਿਹਾ। ਔਰ ਇੱਕ ਪਿੱਛੇ ਜੇ YouTube ਤੇ ਫਿਲਮ ਆਈ ਵੀ, ਉਹਦਾ ਐਕਸ਼ਨ ਫਿਲਮ ਆ, ਉਹਦੇ ਚ ਕਤਲੋ ਗਾਰਾ ਤੋਂ ਸਾਰੀ ਟ੍ਰੇਨ 'ਚ ਆ। ਵੇਖੀ ਤੂੰ? ਸ਼ੁਕਰੋਕਾਰਤ ਹੋਏਗੀ। ਉਹ ਵੇਖੀ ਤੂੰ? ਨਹੀਂ ਸਰ ਉਹ ਫਰੀਦ ਖਾਨ ਫਿਲਮ ਵੇਖੀ ਤੂੰ? ਇੰਗਲਿਸ਼ ਪਈ ਨਹੀਂ ਇੰਡੀਅਨ ਆ। ਉਹ ਤੋਂ YouTube ਤੇ ਲਿਖਣਾ ਕਿਲ, KILL ਮੂਵੀ, ਹਿੰਦੀ ਕਿਲ ਮੂਵੀ ਹਿੰਦੀ। ਉਸਤਾਦ ਜੀ ਫਿਲਮ ਵੇਖਣੀ ਹੈ, ਬੜੇ ਨੇ ਵੇਖੀ ਹੋਣੀ, ਬੜੀ ਫੇਮਸ ਫਿਲਮ, ਪੂਰੀ ਟ੍ਰੇਨ 'ਚ।
ਟ੍ਰੇਨ ਚੱਲ ਰਹੀ ਆ, ਟ੍ਰੇਨ ਰੁਕੀ ਆ, ਸਟੇਸ਼ਨਾਂ ਤੇ ਆ, ਅੰਦਰ ਉਹ ਕਤਲੋਗਾਰਤ ਹੋ ਗਈ ਆ। ਇੱਕ ਹੀਰੋ ਜਿਹੜਾ ਉਹ ਵਿਲਨ ਚੜ ਗਏ ਨੇ ਟ੍ਰੇਨ ਤੇ, ਉਹਨਾਂ ਨੇ ਉਹ ਬਰਾਤ ਹੀ ਟੈਪ ਸੀ, ਕੋਈ ਵਿਆਹ ਟੈਪ ਜਾਂ ਇਦਾਂ ਦਾ ਕੋਈ ਈਵੈਂਟ ਜਾਂ ਕੋਈ, ਉਹ ਕੁੜੀ ਨੂੰ ਛੇੜਿਆ ਉਹਨੇ, ਉਹ ਕੋ ਫਲਾਂ ਕੀਤਾ। ਅੱਗੋਂ ਹੀਰੋ ਇੱਕ ਮਤਲਬ ਜਿਹੜਾ ਉਹ ਕੋਈ ਨਿਜ਼ਾਮ ਟੈਪ, ਬਾਡੀ ਬਿਲਡਰ ਟੈਪ ਉਹ ਹੁੰਦਾ ਵਾ, ਉਹ ਪੂਰੀ ਟ੍ਰੇਨ ਦੇ ਵਿੱਚ ਬੰਦੇ ਮਾਰਦਾ ਉਹਨਾਂ ਦੇ, ਤੇ ਪੂਰੀ ਟ੍ਰੇਨ ਦੇ ਵਿੱਚ ਹੀ ਮਤਲਬ ਕਤਲੋਗਾਰਤ ਆ। ਇਹ ਵੀ ਉਹੀ ਸਟੋਰੀ। ਡਾਕੂ ਇਹ 'ਚ ਵੀ ਚੜੇ ਆ। ਉਹ ਯਾਰ ਤੂੰ ਡਾਕੂ ਲਾ ਯਾਰ ਚੜ ਉਹ ਗਿਆ। ਲਾ, ਮੈਂ ਨਹੀਂ ਚੜਨ ਦੇਣੇ। ਉਹੀ ਚੜਦੇ ਉਹ ਲਾ ਡਾਕੂ ਯਾਰ, ਭਾਈ ਡਾਕੂ ਚੜ ਜਾਂਦੇ। ਦਿਮਾਗ ਖਰਾਬ ਕੀਤਾ ਪਿਆ। ਡਾਕੂਆਂ ਦੇ ਸੀਨੇ 'ਚ ਦਿਲ ਨਹੀਂ ਹੁੰਦਾ। ਕੱਲ ਤੂੰ ਆਇਆ ਨਹੀਂ, ਤੈਨੂੰ ਇੱਕ ਗੱਲ ਪੁੱਛ ਲਈ, ਤੂੰ ਕਿੱਥੇ ਦਾ ਕਿੱਥੇ, ਕਿੱਥੇ ਦਾ ਕਿੱਥੇ, ਤੂੰ ਮਿਕੀ ਮਾਊਸ, ਟੌਮ ਐਂਡ ਜੈਰੀ ਸਾਰੇ ਕਾਰਟੂਨ ਮਿਕਸ ਕਰਤੇ। ਉਹ ਅੱਗੇ ਨਿਕਲ ਗਿਆ, ਲੰਗੜਾ ਅੱਗੇ ਨਿਕਲ ਗਿਆ, ਉਹ ਪਿੱਛੇ ਰਹਿ ਗਿਆ, ਬੱਚੇ ਉੱਤੇ ਚਲੇ ਗਏ, ਉਹ ਪੁੱਠਾ ਗੱਲ ਕਰਨਾ, ਦਿਮਾਗ ਖਰਾਬ ਮੇਰੇ ਇੱਕ ਕੀਤਾ। ਹੋਰ ਗੱਲ ਜ਼ੇਨ 'ਚ ਆ ਗਈ ਓਏ ਯਾਰ ਬਸ ਕਰ ਯਾਰ, ਇੱਕ ਗੱਲ ਵਲੀਮਾ ਸੀ ਅੱਧੇ ਘੰਟੇ ਦਾ, ਤੂੰ ਸਾਰੀ ਦਿਹਾੜੀ ਲਾ ਲਈ, ਗੱਲ ਮੁੱਕੀ। ਇੱਥੇ ਥੋੜਾ ਸ਼ਰਮਿੰਦਾ ਹੋ, ਅਸੀਂ ਈਜ਼ੀ ਹੋ ਜਾਾਂਗੇ। ਨਹੀਂ ਆ ਮੈਂ ਵੱਡੀ ਗੱਲ ਦੱਸਣ ਲੱਗਾ ਸੀਰੀਅਸਲੀ ਯਾਰ, ਚਲੋ। ਝੂਠ ਬੋਲਾ ਤੇ ਫੂਫਾ ਵਾ ਫਰੀਦ ਸਾਹਿਬ ਦਾ ਡੇਲਾ ਪੱਥਰ ਦਾ ਬੈਕ ਹਲੋ ਐਵੇਂ ਰਾਤ ਨੂੰ 1:30 ਵਜੇ ਗਿਆ ਵਾਸ਼ਰੂਮ 'ਚ, ਹੱਥ ਮੂੰਹ ਧੋਣ ਲੱਗਾ, ਡੇਲਾ ਸੁੱਟਾ ਆ। ਹਾਂ ਟ੍ਰੇਨ ਦੇ ਵਾਸ਼ਰੂਮ, ਤੈਨੂੰ ਪਤਾ ਵਾਸ਼ਰੂਮ ਡਾਇਰੈਕਟ ਹੁੰਦਾ ਵਾ, ਥੱਲੇ ਨੂੰ ਸਾਰਾ ਨਿਜ਼ਾਮ ਆ। ਉਹ ਜਦੋਂ ਆ ਕੇ ਸੀਟ ਤੇ ਬੈਠਾ, ਖਾਲੀ ਖੁੱਤੀ ਜੀ ਲੈ ਕੇ ਬੈਠਾ ਰਿਹਾ। ਉਹਦੀ ਬੇਗਮ ਨੇ ਕਿਹਾ ਤੁਸੀਂ ਸੱਤਾ ਡੇਲਾ ਸੁੱਟਾ ਹੈ। ਉਹ ਬਾਅਦ 'ਚ ਪਾਈ, ਟ੍ਰੇਨ ਰਕਵਾਈ, ਮੋਬਾਈਲ ਦੀ ਲਾਈਟਾਂ ਬਾਲ ਸਾਰੇ ਡੇਲਾ ਲੱਭਣ। ਰੇਤਾ ਜੱਤ ਮਾਰ ਰਹੀ। ਡੇਲਾ ਲੱਭਿਆ ਨਹੀਂ ਭਾਈ, ਉਹਨੂੰ ਕਿਤੇ ਆਪਣਾ ਉਹਦਾ ਹੱਥ ਵੱਜਾ, ਬੀਟਾ ਨਹੀਂ ਹੁੰਦਾ ਬੀਟਾ, ਉਹੀ ਲੱਭਾ, ਕਹਿੰਦਾ ਲੱਭ ਗਿਆ। ਉਹ ਬੀਟਾ ਫਿੱਟ ਕਰਕੇ ਬੈਠਾ ਰਿਹਾ। ਉਹ ਬੀਟਾ ਫਿੱਟ ਕੀਤਾ, ਬੀਟਾ ਜਿਹੜਾ ਭਾਈ ਨੱਕ ਨਾਲ ਵੀ ਇੰਨਾ ਬਾਹਰ। ਉਹ ਬੀਟਾ ਭਾਈ ਲੱਗਾ, ਉਹਨੂੰ ਨਜ਼ਰ ਆਉਣ ਲੱਗ ਪਿਆ ਬੀਟੇ ਥਾੜੀ। ਉਹਨੇ ਦੂਜੀ ਅਸਲੀ ਵੀ ਕੱਢ ਕੇ ਉੱਥੇ ਬੀਟਾ ਲਾ ਲਿਆ। ਹੋਰ ਕੁਛ ਨਹੀਂ ਇਹ ਜਦੋਂ ਜੋ ਡਾਕੂ ਅਗਲਾ ਰਿਸ਼ਤੇਦਾਰ ਲਿਆ ਯਾਰ ਉਹ। ਜਦੋਂ ਡਾਕੂ ਚੜੇ ਆ ਨਾ, ਡਾਕੂ ਮੈਂ ਤੁਹਾਨੂੰ ਕਹਿਣ ਲੱਗਾ ਸੀ, ਨਿਕਾਹ ਖਾਨ ਜਿਹੜਾ ਹੁਣ ਇੱਥੇ ਹੀ ਆ ਗਿਆ ਵਾ, ਛੱਡ ਆਏ ਕਰਾਚੀ। ਬਿਜ਼ਨਸ ਸੈਟ ਹੁਣ ਇਹਨਾਂ ਨਾ, ਹੁਣ ਤੁਹਾਨੂੰ ਬੇਸਿਕਲ ਦੱਸਾਂ, ਨਿਕਾਹ ਖਾਨ 3 ਬੀਬੀਆਂ ਸੀ, ਕਹਿੰਦਾ ਮੈਂ ਚੌਥਾ ਹੁਣ ਇੱਧਰ ਕਰਨਾ ਵਾ, ਜੋ ਥੋੜਾ ਅਸਰ ਰਸੂਖ ਆ ਨਾ। ਯਾਰ ਹੁਣ ਨਿਕਾਹ ਖਾਨ ਨਾਲ ਦਾ ਮਕਾਨ ਲੈਣਾ, ਕਿਰਾਏ ਤੇ ਲਿਆ ਵਾ, ਨਕਾਹ ਖਾਨ ਕੱਪੜੇ ਦਾ ਕੰਮ ਸ਼ੁਰੂ ਕੀਤਾ ਨਿਕਾਹ ਖਾਨ। ਮੈਂ ਕਿਹਾ ਯਾਰ ਨਿਕਾਹ ਖਾਨ ਇੱਕ ਸਾਈਡ ਤੇ ਰਹਿ ਗਈ, ਉਹ ਤਾਂ ਫੈਮਿਲੀ ਸਿਸਟਮ ਆ। ਭਾਜੀ ਵਿਆਹ ਦੀ ਵੀਡੀਓ ਨਹੀਂ ਬਣਾਉਂਦੇ, ਕਿਤਾਬਾਂ ਲਿਖਦੇ। ਆ ਕਿਉਂਕਿ ਤਾਰੀਖੀ ਕੰਮ ਹੁੰਦਾ। ਚਾਚਾ ਜੀ ਆਏ और उन्होंने सलाम किया, ਇਹ ਸਾਰਾ ਲਿਖਦੇ ਨੇ। ਮੂਵੀ ਵਾਲਾ ਵੀ ਨਾਲ ਸੀ, ਮੂਵੀ ਵਾਲੇ ਮੂਵੀ ਵਾਲੇ ਦਾ ਨਕਾਹ ਤੇ ਰਹਿੰਦਾ, ਉਹਨੇ ਵੀ ਵਿਆਹ ਕੀਤਾ ਤੇ ਉਹਦੇ ਵੀ 3 ਬੱਚੇ ਹੋ ਗਏ ਨੇ ਮਾਸ਼ਾਅੱਲਾ। ਹੁਣ ਜਿਹੜਾ ਮੂਵੀ ਵਾਲਾ ਉਹਨੇ ਬੀਮ ਤੇ ਰੀਲ ਲਪੇਟੀ ਹੋਈ, ਬੀਮ ਨਹੀਂ ਹੁੰਦਾ ਕੱਪੜਾ, ਉਹ ਤੇ ਰੀਲ ਲਪੇਟੀ। ਬੀਮ ਤੇ ਚਲੂਬਰ ਇਹਦਾ ਲੱਭਾ। ਉਹਦਾ ਸਾਜੀ ਐਜ ਢੁਰਦਾ ਵਾ, ਉਹ ਇੱਕ ਪਾਸੇ ਕੈਮਰਾ ਰੱਖ ਨਾ ਐਜ ਹੁੰਦਾ। ਜਿਹਨੇ ਉਹ ਕੈਮਰਾ ਰੱਖਿਆ ਨਹੀਂ, ਉਹਨੇ ਕੱਲੇ ਕਨੈਕਟਰ ਨੂੰ ਕਿਹਾ ਵੀ ਜਿਹੜਾ ਬਾਹਰ ਨਿਕਲੇ ਨਾ ਡੱਬੇ 'ਚੋਂ, ਉਹ ਕੈਮਰਾ ਨਾਲ ਲੈ ਜਾਵੇ, ਆਪਣਾ ਕਲਿੱਪ ਸ਼ੂਟ ਕਰਕੇ ਲਿਆ ਕੇ ਮੈਨੂੰ ਦੱਸ ਦੇ ਵੀ ਮੈਂ ਕਰ ਲਿਆ। ਉਹ ਤਾਂ ਅੰਦਰ ਰਿਹਾ ਵਾ। ਜਿਹੜਾ ਰਿਸ਼ਤੇਦਾਰ ਰੁੱਸ ਕੇ ਉੱਤਰਦਾ ਸੀ ਨਾ, ਉਹਨੂੰ ਕਹਿੰਦਾ ਸੀ 1 ਮਿੰਟ ਦੁਬਾਰਾ ਆਓ, ਮੈਂ ਹੁਣ ਇੱਧਰੋਂ ਲੈਣਾ। ਸਾਰਿਆਂ ਦੇ ਕੋਲ ਉਸਤਾਦ ਜੀ ਕਲਿੱਪ ਲੈਂਦਾ ਸੀ, ਕਹਿੰਦਾ ਤੁਹਾਡੇ ਤੇ ਯਕੀਨ ਆ ਮੈਨੂੰ, ਤੁਸੀਂ ਦੇਈ ਜਾਓ ਬਸ। ਹੁਣ ਯਾਰ ਅੱਛਾ ਯਾਰ ਮਿੱਠੇ ਤੂੰ ਨਹੀਂ ਆਇਆ ਯਾਰ। ਮੂਵੀ ਵਾਲਾ ਸੀ ਨਾ ਜਿਹੜਾ, ਹੁਣ ਯਾਰ ਤੂੰ ਕਰ ਲਿਆ ਕਰ ਛੁੱਟੀ, ਮੈਂ ਤੈਨੂੰ ਅੱਗੇ ਤੋਂ ਨਹੀਂ ਕਹਿੰਦਾ। ਬਰਾਤ ਨੂੰ ਇੰਜ ਲੱਗੇ ਤੇ ਬਰਾਤ ਕਰ ਲੈ ਕੇ ਦੱਸ ਕੇ ਆਹ ਚੱਲ ਯਾਰ ਛੱਡ ਦੇ, ਤੂੰ ਮੈਨੂੰ ਆ ਕਹਾਣੀ ਨਹੀਂ ਸੁਣਾਉਣੀ। ਕੰਮ ਵਾਲੀ ਲੈ ਕੇ ਸੀ ਇੱਥੋਂ ਨਾਲ, ਉਹ ਸੀ ਕਿ ਤਲਾਕ ਯਾਫਤਾ। ਲੋ ਜੀ ਉਹ ਮਾੜੀ ਉਸਤਾਦ ਜੀ ਤਾਂ ਇਹਨੇ ਵਲੀਮਾ ਇੱਕ ਨਹੀਂ ਖਾਦਾ, ਇਹਨੇ ਕਿੰਨੇ ਖਾਦੇ ਜੀ। ਉਹ ਜਿਹੜੀ ਕੰਮ ਵਾਲੀ ਇੱਥੋਂ ਅੰਦਾਜ਼ਾ ਲੱਗਣ ਡਿਆ ਇਹ ਵਿਆਹ ਕਰਨ ਨਹੀਂ ਸ਼ਾਦੀਆਂ ਕਰਨ ਨਿਕਲਿਆ ਸੀ। ਹੁਣ ਕੰਮ ਵਾਲੀ ਜਿਹੜੀ ਆ ਜੀ, ਉਹ ਹੁਣ ਕੰਮ ਵਾਲੀ ਜਿਹੜੀ ਉਹਦਾ ਵਿਆਹ ਹੋ ਗਿਆ, ਰਸਤੇ 'ਚ ਜਿਹੜਾ ਨਹੀਂ ਇੱਕ ਛੋਟੇ ਜਿਹੇ ਘਰ ਦੇ ਉੱਤੋਂ ਝੰਡੀ ਦਾ ਹੁੰਦਾ, ਉਹਨੂੰ ਘਰ ਦੇ ਅੰਦਰ ਪਿੱਛੇ ਉਹਨਾਂ ਨੇ ਕਿਚਨ ਉੱਥੇ ਰੱਖਿਆ। ਹੁਣ ਆਪ ਨਾ ਹੋਵੇ ਤੇ ਉਹ ਬੁੱਢੀ ਐ ਕਰਕੇ ਆ ਗਿਆ ਢਿੱਲੀ ਦਾ, ਆਪ ਉਹ ਸੁੱਤਾ ਹੁੰਦਾ। ਉਹ ਜਿਹੜਾ ਟ੍ਰੇਨ ਵਾਲਾ ਉਹ ਜਿਹੜਾ ਰਸਤੇ 'ਚ ਨਹੀਂ ਹਾਂਜੀ 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 ਆਹੋ ਚਬੂਤਰਾ ਬਣਿਆ ਹੁੰਦਾ ਜਿਹਦੇ ਉੱਤੇ ਖਲੋਤਾ ਹੁੰਦਾ, ਉਹ ਅੱਛਾ, ਅੱਛਾ, ਉਹ ਹੁਣ ਚਬਾਰਾ ਉੱਤੇ ਇਹਨਾਂ ਨੇ ਪਾ ਲਿਆ। ਅੱਛਾ ਉਹ ਹੁਣ ਕੰਮ ਵਾਲੀ ਝੰਡੀ ਵਹਾਉਂਦੀ, ਆਪ ਭਾਜੀ ਨੂੰ ਸੁੱਤੇ ਹੁੰਦੇ। ਉਹ ਕੰਮ ਵਾਲੀ ਭਾਜੀ ਜਦੋਂ ਉੱਧਰ ਪਹੁੰਚੇ, 3 ਬੱਚੇ ਸੀਗੇ, ਉਹਦੇ ਤੇ ਰੱਖ ਲਈ ਸਹੁਰਾ ਸਾਹਿਬ ਨੇ ਅੱਖ, ਮੁੰਡੇ ਦੇ ਸਹੁਰੇ ਨੇ ਭਾਜੀ। ਮੈਨੂੰ ਕੋਈ ਗੰਦੀ ਜੀ ਫੈਮਿਲੀ ਲੱਗਦੀ। ਨਹੀਂ ਉਹ ਉਹ ਸਹੀ ਕਹਿ ਰਿਹਾ, ਇਹ ਕੋਈ ਸ਼ਰੀਫ ਅੱਲਾ ਮਾਫੀ ਤੇ ਕੰਮ ਨਹੀਂ। ਭਾਜੀ ਹੁਣ ਉਹ ਸਹੁਰਾ ਸਾਹਿਬ ਦੀ ਬੇਟੀ ਦੀ ਸ਼ਾਦੀ ਸੀ। ਇਹ ਮੈਨੂੰ ਲੱਗਦਾ ਵਾ ਇਹ ਵਿਆਹ ਨਹੀਂ ਕਰਕੇ ਨਿਕਲੇ। ਇਹ ਮਹੱਲੇ ਦੇ ਕੁਝ ਲੋਕਾਂ ਨੇ ਥਾਣੇ ਰਿਪੋਰਟ ਕੀਤੀ ਕਿ ਭਾਜੀ ਇਹ ਫੈਮਲੀਆਂ ਇੱਥੋਂ ਕੱਢੋ, ਇੱਥੇ ਕੰਮ ਨਹੀਂ ਹੋਣਾ। ਇਹ ਫਿਰ ਆਪਣੀ ਪੂਰੀ ਬਰਾਦਰੀ ਟ੍ਰੇਨ 'ਚ ਪਾ ਕੇ ਲੈ ਗਏ, ਤੇ ਉਹ ਰਸਤੇ 'ਚ ਵੀ ਤਬੀਅਤ ਹੋਈ ਹੈ ਸਾਰਿਆਂ ਦੀ। ਜਿਹਦੀ ਬੇਟੀ ਦੀ ਸਹੁਰਾ ਸਾਹਿਬ ਦੀ ਸ਼ਾਦੀ ਸੀਗੀ, ਹਾਂ ਨਿਕਾਹ ਹੋਣ ਡਿਆ ਵਾ, ਸਾਰੇ ਆ ਕੇ ਸਹੁਰਾ ਸਾਹਿਬ ਨੂੰ ਮੁਬਾਰਕਬਾਦ ਦੇने, माशाल्लाह मुबारक हो बेटी की शादी। कहते नहीं बा मेरी है, बेटी की तो बाद में यार काम वाली से किया निकाह मैंने। ਅੱਛਾ ਉਹ ਭਾਈ ਉਹਦਾ ਕੜਮਚੂ ਉਧਰ ਬੋਲ ਗਿਆ, ਉਹ ਤਾਂ ਟਾਂਕਾ ਫਿੱਟ ਹੋ ਗਿਆ। ਹੁਣ ਜਿਹੜਾ ਟ੍ਰੇਨ ਦੇ ਵਿੱਚ ਇੱਕ ਨਵਾਂ ਰਵਾਲਾ,
ਟ੍ਰੇਨ ਦੇ ਵਿੱਚ ਇੱਕ ਫੁਹਾਰਾ ਹੁੰਦਾ ਨਹਾਉਣ ਵਾਸਤੇ। ਮੇਰਾ ਕਜਨ ਨਾਲ ਯਕੀਨ ਮੰਨ ਯਾਰ, ਉਹ ਆਲ ਫੋਲ ਜਾ, ਉਹਨੂੰ ਪਤਾ ਲੱਗਦਾ ਕਿਹੜੀ ਉਹ ਫੁਹਾਰਾ ਹਲਕਾ ਜਿਹਾ ਕਿਤੇ ਲੀਕ ਸੀ। ਉਹਨੇ ਕਿਹਾ ਮੈਂ ਸੈੱਟ ਕਰ ਦੇਣਾ। ਉਹ ਸਾਹਮਣੇ ਗਿਆ ਡਰਾਈਵਰ ਕੋ, ਕਲਿੰਡਰ ਕੋ, ਜਿਹੜੇ ਚਲਾਉਂਦਾ ਗੱਡੀ। ਉਹਨੇ ਕਿਹਾ ਯਾਰ ਰੈਚ ਦੇ। ਉਹ ਐ ਫੁਹਾਰਾ ਕੱਸਣ ਲੱਗਾ, ਜਿਹਨੂੰ ਫੁਹਾਰਾ ਸਾਰੇ ਖੋਲਤਾ। ਉਹ ਟ੍ਰੇਨ 'ਚ ਸਾਰਾ ਪਾਣੀ, ਉਹ ਪਾਣੀ ਹਰ ਸ਼ੈ ਸਾਰੇ ਤਾਂ ਪਹੁੰਚ ਕਰਕੇ ਬੈਠੇ ਆ। ਔਰਤਾਂ ਵੀ ਇੱਥੇ ਪਹੁੰਚ ਕਰਕੇ ਬੈਠੀਆਂ ਨੇ। ਵਿੱਚ ਟ੍ਰੇਨ ਬਣਦਾ ਨਹੀਂ ਜਾਂਦਾ ਸੀ। ਉਹ ਯਾਰ ਚੱਲ ਮੈਨੂੰ ਪਤਾ ਕੀ ਓਏ ਮੈਂ ਇਸ ਵਿਆਹ 'ਚ ਨਹੀਂ ਆਉਂਦਾ ਪਿਆ। ਯਾਰ ਇਹ ਪਤਾ ਕੀ ਵਿਆਹ ਓਏ ਨਹੀਂ, ਮੇਰੇ ਦਿਲੋਂ ਲੱਥ ਗਿਆ ਵਿਆਹ। ਇਹ ਸ਼ਾਦੀ ਖਾਨਾ ਬਾਦੀ ਨਹੀਂ, ਇਹ ਆਸ਼ਕੀ ਮਸ਼ੂਕੀ ਗੈਟ ਟੂਗੇਦਰ ਸੀ ਉਹਦੇ ਅੱਲਾ ਮਾਫੀ ਤੇ ਯਾਰ। ਸਾਜੀ ਇੰਨੀ ਮਜ਼ੇਦਾਰ ਸਟੋਰੀ ਹੈ। ਹੁਣ ਤੁਹਾਨੂੰ ਗੱਲ ਇਹ ਭਾਜੀ ਟ੍ਰੇਨ ਮੰਡੀ ਹੈ। ਟ੍ਰੇਨ ਮੰਡੀ ਗੈਂਗ ਜਿਹੜਾ- ਮੈਰਿਜ ਹੋਇਆ ਹੈਂ? ਗੈਂਗ ਮੈਰਿਜ। ਫੁੱਫਾ ਸਹੁਰਾ ਵਾ ਨਾ, ਲੈ ਉਹਨੇ ਇੱਕ ਨਾਈ ਰੱਖਿਆ ਹੋਇਆ ਮੇਨ, ਉਹਦੇ ਹੱਥ ਦੀ ਉਹ ਰੋਟੀ ਖਾਂਦਾ ਵਾ। ਉਹਦੇ ਨਾਲ ਵਿਆਹ ਕੀਤਾ ਉਹਨੇ। ਉਹ ਨਹੀਂ ਨਾਈ ਦਾ ਨਾਈ। ਉਹ ਜਦੋਂ ਜੰਮਿਆ ਉਹਨੇ ਆਪਣੀ ਬੇਗਮ ਦੇ ਹੱਥੋਂ ਕੋਈ ਸ਼ੈ ਨਹੀਂ ਖਾਧੀ। ਸਹੀ ਗੱਲ। ਉਹ ਨਾਈ ਤੇ ਹੱਥ ਦੀ ਪੱਕੀ ਸ਼ੈ, ਉਹਦੇ ਜਿਹੜੇ ਕਿ ਉਹਦਾ ਹਲਵਾਈ ਆ। ਜੰਮਦਿਆਂ ਕੌਣ ਖਾਂਦਾ ਵਾ? ਜੰਮਦੇ ਤੇ ਮਾਂ ਦੇ ਹੱਥ ਦੀ, ਵਿਆਹ ਤੋਂ ਬਾਅਦ ਨਹੀਂ ਉਹ ਜਦੋਂ ਜੰਮਿਆ ਉਹਨੂੰ ਦੁੱਧ ਵੀ ਨਾਈ ਨਹੀਂ ਪਿਆ ਦੁੱਧ ਨਾਈ ਕਿੱਦਾਂ ਪਿਆ ਸਕਦਾ ਸੀ? ਯਾਰ ਉਹਨੇ ਪਿਆ ਦੇਣਾ ਵੇਖੀ। ਅੱਛਾ ਨਾਈ ਭਾਜੀ ਉਹਨੇ ਕਿਹਾ ਮੈਂ ਨਾਈ ਤੋਂ ਬਗੈਰ ਕਿਤੇ ਨਹੀਂ ਜਾਂਦਾ। ਉਹ ਨਾਈ ਨਾਲ ਹੀ ਰੱਖਦਾ। ਉਹਨੇ ਅਗਰ ਆਂਡਾ ਵੀ ਬਣਾਉਣਾ ਤਾਂ ਨਾਈ ਨੇ ਬਣਾ ਕੇ ਦੇਣਾ, ਅਗਰ ਬਤਾਉ ਵੀ ਬਣਾਉਣਾ ਨਾਈ ਨੇ ਬਣਾ ਕੇ ਦੇਣਾ। ਉਹਨੂੰ ਪਤਾ ਵਾ ਉਹ ਆਪਣੀ ਮਾਈਕਲ ਜੈਕਸਨ ਤੇ ਜਿਹੜਾ ਆਪਣੀ ਫਿਜ਼ੀਕ ਦਾ ਖਿਆਲ ਰੱਖਦਾ, ਜਿਹੜਾ ਫੁੱਫਾ ਸਹੁਰਾ ਵਾ ਭਾਜੀ, ਉਹਨੇ ਨਾਈ ਨਾਲ ਰੱਖਿਆ ਹੋਇਆ। ਅੱਛਾ ਇੱਕ ਸੱਚੀ ਦੱਸੀ, ਤੁਸੀਂ ਅੰਗਰੇਜ਼ ਦੇ ਨਹੀਂ ਹੁੰਦੇ? ਉਹ ਨਾਈ ਭਾਜੀ ਹੁਣ ਅੰਦਰ ਦਿਹਾੜੀਆਂ ਵੀ ਲਾਈ ਜਾਵੇ, ਸ਼ੇਪਾਂ ਵੀ ਕਰੀ ਉਹ ਜਾਵੇ। ਯਾਰ ਉਹ ਜਿਹੜੀ ਕੁੜੀ ਬੈਠੀ ਕਰਾਚੀ ਵਿਚਾਰੀ ਤਿਆਰ ਹੋ ਕੇ, ਉਹਦਾ ਕੀ ਕਰਨਾ? ਜਦੋਂ कराची पहुंचे हैं ना, हाँ उस ससुर साहब ने कहा भाई हम नहीं करेंगे, लड़के का वालिद आए। वो फिर ट्रेन उतो मोड़ी है, ਮੋੜੀ ਉੱਥੋਂ ਪਈ। मोड़ के फिर जिथे टोपे हाँ। सौरा साहब उतरे सी टोपे आए भाजी हफ्ता ला के फिर ਠੀਕ ਉਹ ਦੇਖਿਆ ਸੌਰਾ ਉੱਥੇ ਹੈ ਹੀ ਨਹੀਂ। ਫਿਰ ਸੌਰਾ ਫੈਕਟਰੀ ਚਲਾ ਗਿਆ ਕੰਮ ਇਹ ਤੇ। ਜਿਸ ਹਿਸਾਬ ਨਾਲ ਤੂੰ ਕੰਮ ਦੱਸਣ ਆ ਨਾ, ਇਹ ਤੁਸੀਂ ਜਨਵਰੀ ਦੀ 2 ਤਰੀਕ ਨੂੰ 25 ਚ ਨਹੀਂ, ਤੈਨੂੰ 24 ਚ ਤੁਰਨਾ ਚਾਹੀਦਾ ਸੀ। ਸਹੀ ਗੱਲ ਹੈ। ਹਾਂਜੀ ਹਾਂ ਕਮ ਸੇ ਕਮ 2 ਸਾਲ ਪਹਿਲੇ ਤੁਹਾਨੂੰ ਤੁਰਨਾ ਚਾਹੀਦਾ ਸੀ। ਉਨੀ ਦੇਰ ਕੁੜੀ ਵੀ ਮੈਟ੍ਰਿਕ ਪੂਰਾ ਕਰ ਲੈਂਦੀ। ਹਾਂ ਇਹਨਾਂ ਦੀ ਵਾਹਦ ਬਰਾਤ ਸੀ ਜਿਹ 'ਚ ਲੋਕੀ ਨਹੀਂ ਸੀ ਪੁੱਛਦੇ। ਲੋਕੀ ਯਾਨੀ ਬਰਾਤ ਤੁਰ ਪਈ ਹੈ, ਪਤਾ ਲੱਗਾ ਵੀ ਬਰਾਤ ਤੁਰ ਪਈ ਹੈ। ਹੁਣ ਤੁਸੀਂ ਪੁੱਛਦੇ ਹੋ ਅੱਧੇ ਘੰਟੇ ਬਾਅਦ ਵੀ ਪਤਾ ਕਰ ਕਿੱਥੇ ਪਹੁੰਚੀ। ਹਾਂ ਇਹ ਜਦੋਂ ਬਰਾਤ ਪਤਾ ਲੱਗਾ ਨਾ ਵੀ ਤੁਰ ਪਈ ਆ, ਤੇ 3.5 ਮਹੀਨੇ ਬਾਅਦ ਬੰਦਾ ਪੁੱਛਦਾ ਸੀ, ਪੁੱਛਦੇ ਸੀ ਕਿੱਥੇ ਤੱਕ ਆ ਗਏ। ਫਿਰ ਇੱਕ 4 ਮਹੀਨੇ ਬਾਅਦ ਬੰਦਾ ਆਉਂਦਾ ਸੀ, ਭਾਜੀ ਆ ਗਏ, ਲਾਗੇ ਪਹੁੰਚ ਗਏ ਕਿ ਨਹੀਂ। ਇੰਜ ਇਹਨਾਂ ਦੇ ਰਸਤੇ ਦੱਸਦੇ ਸੀ ਵੀ ਬਰਾਤ ਤੁਰੀ ਆ। ਹਾਂ 2.5 ਸਾਲ ਲੋਕੀ ਪੁੱਛਦੇ ਰਹੇ ਕਿੱਥੇ ਪਹੁੰਚੀ ਹੈ। ਹਾਂਜੀ, ਉੱਥੇ ਤੇ ਉਸਤਾਦ ਜੀ ਇਸਤਕਬਾਲ ਇੰਜ ਕਰਦੇ, ਉਹ ਬਰਾਤ ਤੁਰ ਪਈ ਆ, ਗੁਲਾਬ ਦੇ ਬੂਟੇ ਲਾ ਦੋ, ਹਾਂ ਉਹ ਪੱਤੀਆਂ ਤੋੜ ਕੇ ਸੁੱਟ ਦੇ। ਰੇਲਵੇ ਵਾਲਿਆਂ ਨੇ ਤਾਜੀ ਇੱਕ ਟ੍ਰੇਨ ਬਰਾਤ ਨੂੰ ਲਾਤੀ ਪੱਕੀ, ਕਹਿੰਦੇ ਆ ਬਰਾਤਾਂ ਨਹੀਂ ਤੇ। ਯਾਰ ਹਕੂਮਤ ਨੇ ਬੜਾ ਤਾਮਨ ਕੀਤਾ। ਉਹਨੇ ਦੇਖਿਆ ਹਸਪਤਾਲ ਸੂਕ ਵੀ ਯਾਰ ਤੁਹਾਡਾ ਤੇ ਮਸਲਾ ਤੁਸੀਂ ਤਾਂ ਪਹੁੰਚ ਨਹੀਂ ਡੇ। ਉਹਨਾਂ ਨੇ 2 ਡੱਬੇ ਮੁਸਤਨਸਰ ਕਰ ਡੋਨੇਟ ਕਰਤੇ ਸਨ। ਸਾਜੀ ਉਹ ਜਿਹੜਾ ਨਿਕਾਹ ਖਾਂਦੀ ਨਾ, ਉਹਨੇ ਅੱਗੋਂ ਸ਼ਾਗਿਰਦ ਕਰ ਲਏ ਸਾਰੀ ਫੈਮਿਲੀ। ਹੁਣ ਜਿਹੜਾ ਨਿਕਾਹ ਹੁੰਦਾ ਉਹ ਅਗਲਾ ਯਾਦ ਕਰ ਲੈਂਦਾ, ਉਹ ਅਗਲਿਆਂ ਦਾ ਨਿਕਾਹ ਕਰਾਉਂਦਾ। ਇੱਕ ਦੂਸਰੇ ਦਾ ਨਿਕਾਹ ਕਰਾਉਂਦੇ ਬਾਅਦ। ਉਹ ਬਸ ਨਿਕਾਹ ਕਰ, ਅੱਛਾ ਯਾਰ ਚੱਲ ਚੱਲ। ਸਾਰੇ ਨਾ ਸਰਕਾਰਾਂ ਦੀਆਂ ਬੁੱਢੀਆਂ ਬੰਦੇ ਆ ਕੇ ਨਾ ਖਾਦੇ ਗੋਡੇ ਨੂੰ ਹੱਥ ਲਾਉਂਦੇ। ਉਹਨੂੰ ਗੁਰੂ ਜੀ ਕਹਿੰਦੇ। ਉਹ ਨਿਕਾਹ ਦਾ ਪ੍ਰੋਫੈਸ਼ਨਲ ਸੀ ਹੈ। ਸਹੀ ਗੱਲ। ਉਹ ਪਹਿਲੇ ਰੈਪਰ ਸੀ। ਉਹ ਤਾਂ 6-7 ਮਹੀਨੇ ਹੋ ਗਏ ਯਾਰ ਮੇਰਾ ਉਹਨੇ ਹੁੱਡ ਪਾਈ ਪ੍ਰੀਤ ਚੈਨਾ ਪਾਈਆਂ, ਪੁੱਛ ਰਿਹਾ ਟੂਲ ਇੱਥੇ ਉਹ ਭਾਜੀ ਉਹਨੂੰ ਸਿਰਫ ਸਾਡਾ ਕਰਕੇ ਉਹਨੇ ਕਿਹਾ ਵੀ ਨਹੀਂ ਮੈਂ ਪਹਿਲੇ ਰੈਪਰ ਸਾਂ, ਕੰਮ ਠੰਡੇ ਮੱਤੇ ਹਾਂ, ਉਹ ਹੋ ਜਾਂਦੇ ਆ। ਰੋਜ਼ ਨੂੰ ਯਵਾਲ ਹੈਗਾ ਵਾ ਕੰਮ ਨਹੀਂ, ਹੁੰਦਾ, ਕਿਤੇ ਬੰਦਾ ਪਿਆ ਗਿਆ ਰੈਪਰੀ ਦਾ, ਹਾਂ। ਕਿਤੇ ਕੰਸਰਟ ਪਾਉਂਦਾ ਗਿਆ ਉਹਨੇ ਲੈ ਕਿਹਾ ਭਾਈ, ਰੈਪਰੀ। ਨਿਕਾਹ ਖਾਣੇ ਸ਼ੁਰੂ ਕਰ ਦਿੰਦੇ। ਹਾਂ ਸਹੀ ਕੋਈ ਗੱਲ। ਨਿਕਾਹ ਖਾਣੇ ਸ਼ੁਰੂ ਕੀਤੇ, ਉਹਨੇ ਪਹਿਲਾਂ ਹੀ ਸਾਡਾ ਕੰਮ ਫੜ ਲਿਆ ਹਾਂ ਤੇ ਉਹਨੇ ਕਿਹਾ ਲਓ ਜੀ ਪਹਿਲਾਂ ਹੀ ਕੰਮ ਪਾ ਆਖਰੀ ਵੀ ਹੋਈ ਸੀ ਉਹਦਾ। ਨਹੀਂ ਉਸ ਧੜ ਕੰਮ ਚੱਲਣੇ ਆ, ਉਹਨੂੰ ਦਫ਼ਤਰ ਪਾ ਲਿਆ। ਉਹਦੇ ਸਾਰੇ ਫਾਰਮ ਤੇ ਡੱਬੇ 'ਚ ਹੀ ਮੁੱਕ ਗਏ ਸੀ। ਤੁਹਾਨੂੰ ਹੁਣ ਕੋਈ ਮਜ਼ੇ ਦੀ ਗੱਲ ਦੱਸਾਂ, ਸੀਰੀਅਸਲੀ ਸਤਾਈ ਮੈਂ ਸ਼ੁਗਲ ਨਹੀਂ ਕਰਨ ਡਿਆ। ਇੱਕ ਵਜੇ ਤਾਈ ਸੱਸ ਸੀਗੀ, ਪਤਾ ਉਹਦਾ ਸਿਰਫ ਇੰਨਾ ਗਿੱਟਾ ਲੱਕੜ ਦਾ ਸੀ। ਅੱਛਾ ਉਹ ਜਿਹੜਾ ਮੇਰਾ ਸਹੁਰੇ ਨੇ ਜਿਹਨੂੰ ਕਿਹਾ ਸੀ ਪੈਣਾ ਸਿਗਰਟ ਭਜਾਈ, ਉਹਨੇ ਕਿਤੇ ਆਪਣੇ ਲੱਕੜ ਦੇ ਪੈਰ ਨਾਲ ਸਿਗਰਟ ਉੱਤੇ ਰੱਖਤਾ, ਪੈਰ ਉੱਤੇ ਮਸਲ ਦੇ ਮਾੜਾ ਜਿਹਾ ਉਹ ਰੱਖ ਕੇ ਬੈਠੀ ਰਹੀ। ਹਲਕਾ ਜਿਹਾ ਉਹਨੂੰ ਬਾਅਦ ਚ ਪਤਾ ਲੱਗਾ ਐ ਕਿਤੇ ਕਹਿੰਦੀ ਜਲਨ ਦੀ ਬੂ ਆ ਰਹੀ ਹੈ। ਬਾਹਰ ਦਾ ਪੈਰ ਸਾਰਾ ਇੰਜ ਹੋ ਗਿਆ ਹੈ, ਉਹ ਚੱਲ ਗਿਆ ਸਾਰਾ ਹੀ। ਤਾਈ ਉੱਠੀ ਆ, ਉਹਦਾ ਪੈਰ ਝੜ ਗਿਆ ਨਾਲ। ਹਾਂ ਉਹ ਥੱਲੇ ਸਿਰਫ ਕੁੰਡੀ ਡੰਡਾ ਜਿਹਾ ਰਹਿ ਗਿਆ, ਥੱਲੇ ਪਰ ਡੰਡਾ ਜਿਹਾ ਕੀ ਰਹਿ ਗਿਆ? ਕੁੰਡੀ ਡੰਡਾ ਜਿਹਾ ਰਹਿ ਗਿਆ ਬਸ। ਬਹਰਾਲ ਉਸਤਾਦ ਜੀ ਮਜ਼ੇ ਆਏ ਨੇ ਬਰਾਤ ਦੇ। ਮੈਂ ਸ਼ੁਕਰ ਕਰਦਾ ਵਾਂ ਕਿ ਯਾਰ ਉਸ ਬਰਾਤ ਦੇ ਵਿੱਚ ਮੈਂ ਨਾਲ ਗਿਆ ਵਾਂ। ਡਾਕੂ ਜਿਹੜੇ ਚੜੇ ਸੀਗੇ ਸੀਰੀਅਸਲੀ
ਉਹਨੇ ਭਾਈ ਸਾਰੀਆਂ ਬਰਥਾਂ ਉਰਥਾਂ ਫੋਲਡ ਕਰਕੇ ਨਾ ਤਾਂ ਲਾ ਕੇ ਦਰੀਆਂ ਵਿਛਾ ਕੇ ਬਿੱਦ ਦੀਆਂ ਡੱਬੀਆਂ ਨਾਲ ਭਰਾਈਆਂ। ਕੰਮ ਕਰਾਉਂਦੇ ਜੇ ਉਹ ਕੰਮ ਕਰਾ ਕੇ ਅੱਛਾ ਬਿੱਦ ਤੱਕ ਗੱਲ ਪਹੁੰਚ ਗਈ ਹੈ। ਹਾਂਜੀ ਬਿੱਦ ਵਿੱਚ ਭਰੀ ਡੱਬੇ ਦੇ ਉਹ ਜਿਹੜਾ ਕੈਪਟਨ ਹੁੰਦਾ ਚਲਾਉਣ ਵਾਲਾ ਟ੍ਰੇਨ ਉਹ ਵੀ ਆ ਜਾਂਦਾ ਸੀ। ਆ ਕਿੰਨੀ ਡੱਬੀ ਹੋ ਗਈ ਬਈ ਨਾਲ ਭਰਾਵਾ 200 ਡੱਬੀ ਭਰੇ ਸੀਗੀ। ਡਾਕੂ ਸੀਗੇ ਸਾਰੇ 6। ਹਾਂ ਹੁਣ ਸਾਰਾ ਹਿਸਾਬ ਲਾ ਵੀ 30 ਡੱਬੀ ਆਉਂਦੀ ਤੁਹਾਨੂੰ ਤੁਸੀਂ ਸਾਰੇ ਭਰ ਕੇ ਜਾਣੇ। ਡਾਕੂ ਸ਼ਾਮ ਤੱਕ ਡੱਬੀਆਂ ਭਰਦੇ ਰਹੇ। ਟਾਫੀ ਗੋਲਾ ਜਿਹੜੀ ਨਹੀਂ ਹੁੰਦੀ ਕੁਲਫਾ ਟਾਫੀ ਉਹ ਘਟ ਗਈ। ਡਾਕੂ ਰੋੜੀ ਲੱਤ ਗਿਆ ਨਾ। ਨਹੀਂ ਰੋੜੀ 6 ਡਾਕੂ ਸੀ ਫਰੀਦ, 4 ਅੱਗੇ ਵਿਆਹੇ ਸੀ, ਦੋਵਾਂ ਦਾ ਡੱਬੇ 'ਚ ਵਿਆਹ ਹੋਇਆ। ਸੋਹਣਾ ਭਾਈ ਉਹਨਾਂ ਨੇ ਸੱਖਰ ਸਟੇਸ਼ਨ ਤੋਂ ਅੱਛਾ ਇੱਕ ਗੱਲ ਫੈਮਿਲੀ ਚੰਗੀ ਆ, ਬੰਦਾ ਹੁੰਦਾ ਗੱਲ ਹੀ ਹੱਦ ਤੱਕ ਕੁਝ ਨਾ ਕੁਝ ਲੈ ਕੇ ਦਿੰਦਾ। ਇਹਨੂੰ ਕਹਿੰਦੇ ਦਿਆਲੂ ਫੈਮਿਲੀ। ਦਿਆਲੂ ਫੈਮਿਲੀ ਦਿਆਲੂ ਨਹੀਂ ਭਾਜੀ ਉਹ ਕੁਲਫਾ ਟਾਫੀ ਘਟੀ ਆ ਤੇ ਡਾਕੂ ਕਹਿੰਦਾ ਭਾਜੀ ਮੈਂ ਫੜ ਲਿਆ ਹੁੰਦਾ ਮੇਰੇ ਕੋਲ ਘੋੜਾ ਆਪਣਾ। ਉਹ ਮਾਈ ਕਹਿੰਦੀ ਪੁੱਤ ਹੁਣ ਤੂੰ ਕੁਲਫਾ ਟਾਫੀ ਤੇ ਲੈ ਚਲਾ। ਹੁਣ ਚੱਲ ਇੱਕ ਹਮ ਤੁਮ ਵੀ ਲੈ ਡੱਬੇ ਦੋ ਹਮ ਤੁਮ ਵੀ ਪਾ ਦੇਾਂਗੇ। ਹਮ ਤੁਮ ਬਿੱਦ ਦੇ ਵਿੱਚ ਹੁੰਦਾ ਵਾ ਹੁੰਦਾ ਤੇ ਭਾਜੀ 2 ਡਾਕੂਆਂ ਦੇ ਕੰਨ ਫੜਾਏ। ਮੈਂ ਇੰਜ ਕਰਕੇ ਬਾਸ਼ ਤੋਂ ਬਾਹਰ ਆਇਆ ਤੇ 2 ਡੱਬੇ ਦੇ ਵਿੱਚ 2 ਡਾਕੂਆਂ ਦੇ ਕੰਨ ਫੜਾਏ। ਕਿਉਂ? ਉਹ ਚਵਲਾ ਨੇ ਕੁਲਫਾ ਟਾਫੀ 2 ਪਾਤੀ ਡੱਬੇ ਚ। ਅੱਛਾ ਆਈ ਕਹਿੰਦੀ ਇਹ ਪੁੱਤ ਕੰਮ ਕਰਨਾ ਇਨਸਾਫ ਨਾਲ, ਤੁਹਾਨੂੰ ਤੁਸੀਂ ਪੇਮੈਂਟ ਦੇਣੀ ਹੈ। ਹਾਂ ਤੁਹਾਨੂੰ ਤੁਸੀਂ ਭਾਵੇਂ ਨਹੀਂ ਲੁੱਟ ਖੋ ਚੱਲ ਕਰ। ਠੀਕ ਹੈ 1.5 ਮਿੰਟ ਇੱਕ ਰਿਸ਼ਤੇਦਾਰ ਤੇ ਰਿਹਾ। ਅਗਲਾ ਰਿਸ਼ਤੇਦਾਰ ਪਾ ਡਾਕੂ ਅਗਲਾ ਰਿਸ਼ਤੇਦਾਰ ਦੱਸ ਅਗਲਾ ਹੋਰ ਕੌਣ ਸੀ? ਹੁਣ ਮੈਂ ਦੱਸਦਾ। ਸਾਲੀ ਨੇ ਕੋਈ ਆਈਟਮ ਨਹੀਂ, ਕੋਈ ਸਾਲੀਆਂ? ਸਾਲੀ ਨੇ ਪਾਈ ਵਿੱਚ ਗਿੱਧੇ ਪਾਏ ਆ, ਢੋਲਕੀ ਵਿੱਚ ਰੱਖੀ। ਅੱਛਾ ਉਹ ਡਾਕੂ ਫਿਰ ਪਿਆਰ ਚ ਬਣ ਗਿਆ। ਫਿਰ ਡਾਕੂ ਵੀ ਆਪਣੀ ਫੈਮਿਲੀ ਵਿੱਚ ਲਿਆਏ। ਫਿਰ ਸਾਰਾ ਢੋਲਕੀ ਹੋਈ, ਸਾਰਾ ਗਾਣਾ ਗੁਣਾ ਉੱਥੇ ਹੋਇਆ। 3 ਦਿਨ ਡਾਕੂ ਡੱਬੇ 'ਚ ਰਹਿ ਕੇ ਰੋਟੀ ਛੋਟੀ ਖਾ ਕੇ ਫੇਰ ਕੇ ਮਾਈ ਨੇ ਕਿਹਾ ਪੁੱਤ ਹੁਣ ਤੁਸੀਂ ਡੱਬਾ ਤੇ ਅਟੈਂਡ ਕੀਤਾ ਵਾ, ਹੁਣ ਤੁਸੀਂ ਬਰਾਤ ਵੀ ਅਟੈਂਡ ਕਰਨੀ। ਉੱਥੇ ਗਾਹ ਪਹੁੰਚਣਾ। ਡਾਕੂ ਅੱਗੋਂ ਜਾ ਕੇ ਇਸਤਕਬਾਲ ਕੀਤਾ ਡਾਕੂਆਂ ਨੇ। ਇਹ ਟ੍ਰੇਨ ਨਾ ਰਾਜਸਥਾਨ ਖਿਲਾਰ ਲਈ ਸੀ ਇਹਨਾਂ ਨੇ, ਖੁੱਲੀ ਕਰ ਲਈ ਸੀ। ਉਹਨਾਂ ਕਿਹਾ ਤੇਰਾ ਖੁੱਲੀ ਦਾਇਰਾ ਖੁੱਲਾ ਕਰੋ। ਕਹਿੰਦਾ ਸਾਲੀ ਉਹਦੇ ਵਿਚਕਾਰ ਢੋਲਕੀ ਵੀ ਜਾਣ ਡਾਕੂ ਨੱਚਣ ਦੇ। ਫਰੀਦ ਕਹਿੰਦਾ ਡੱਬਾ ਅਟੈਂਡ ਕੀਤਾ, ਅੱਗੋਂ ਹੁਣ ਬਰਾਤ ਵੀ ਅਟੈਂਡ ਕਰ। ਹੁਣ ਤੁਹਾਨੂੰ ਮੈਂ ਸਹੀ ਗੱਲ ਸੁਣਾਉਣਾ ਯਾਰ। ਜਿਹੜਾ ਡੱਬੇ ਦਾ ਕੈਪਟਨ ਟ੍ਰੇਨ ਦਾ ਕੈਪਟਨ ਸੀਗਾ, ਉਹਨੇ ਕਿਹਾ ਯਾਰ ਤੁਸੀਂ ਬੜੇ ਅਸਰ ਟੂਬ ਵਾਲੇ ਬੰਦੇ, ਨਾਈਸ ਫੈਮਿਲੀ, ਵਾਟ ਆ ਨਾਈਸ ਫੈਮਿਲੀ। ਉਹਨੇ ਕਿਹਾ ਯਾਰ ਤੁਸੀਂ ਬੱਚਾ ਵਿਆਹ ਕੇ ਸਿੱਧਾ ਮੇਰੇ ਲਿਆਉਣਾ, ਹਫਤਾ ਮੇਰੇ ਘਰ ਰੋਟੀ ਪਾਣੀ ਜੇ ਉਹ ਕਰਨਾ ਵਾ, ਹਰ ਸ਼ੇ ਓਕੇ ਹੋ ਜਾਏਗੀ। ਭਾਈ ਅਸੀਂ ਉਹਦੀ ਮੰਨੀ ਆ। ਹਫਤਾ ਪੂਰਾ ਦੇ ਘਰ ਸਟੇ ਕੀਤਾ ਵਾ। ਇੱਕ ਜਿਹੜਾ ਸਕੀਮ ਟੈਪ ਦੂਸਰਾ ਟੈਪ, ਉਹਨੇ ਕਿਤੇ ਉਹਦੇ ਬੁੜੀ ਦੇ ਕਾਂਟੇ ਚੋਰੀ ਕਰ ਲਏ। ਕਾਂਟੇ 'ਚ ਪਾਏ ਜੇ ਭਾਈ ਉਹਨੇ ਕੁੱਟਿਆ ਉੱਥੇ। ਮੇਰੇ ਉਹਨੇ ਦੇਖਿਆ ਵੀ ਔਰਤਾਂ ਵਾ ਜਾਂ ਬੰਦੇ ਆ, ਕੁੱਟ ਕਟਾਪਾ ਸਾਰੇ ਐਵੇਂ ਕਰਕੇ ਕੋਈ ਵਿੰਗਾ ਕੋ ਸਿੱਧਾ ਉਹਦੇ ਘਰੋਂ ਨਿਕਲਣ ਦੇ ਪਰਚਾ ਕਰਾਤਾ। ਹਫਤਾ ਅਸੀਂ ਸਾਰਾ ਜੇਲ੍ਹ 'ਚ ਰਹੇ ਹੁੰਦੇ। ਅੱਛਾ ਉਸਤਾਦ ਜੀ ਇਹ ਕਰਨ ਇੱਕ ਨਿਕਾਹ ਗਏ ਸੀ, ਵਾਪਸੀ ਆਉਂਦੇ ਨਿਕਾਹ ਦੀ ਅੱਜ ਧੱਦੀ ਲਿਆਉਣ। ਜਿਹੜੀ ਮੇਰੀ ਪਰਨਾਨੀ ਸੱਸ ਸੀ ਨਾ, ਸਾਨੂੰ ਜੁਰਮਾਨੇ ਬੜੇ ਹੋਏ। ਉਹ ਜੀ ਮੈਂ ਤਾਂ ਕਹਿ ਰਿਹਾ ਟ੍ਰੇਨਾਂ 'ਚ ਛਾਪੇ ਪੈਣ ਲੱਗ ਪਏ ਟ੍ਰੇਨਾਂ 'ਚ। ਜਿਹੜੀ ਮੇਰੀ ਪਰਨਾਨੀ ਸੱਸ ਵਾ ਉਹ ਕਮਜ਼ੋਰ ਬਹੁਤ ਸੀ। ਲਪਰਨਾਨੀ ਉਹਦੇ ਕੋਲ ਬਗੈਰ ਸਹਾਰੇ ਤੋਂ ਉੱਠ ਨਹੀਂ ਸੀ ਹੁੰਦਾ। ਜਿਹੜੀ ਚੈਨ ਖਿੱਚੀ ਦੀ ਟ੍ਰੇਨ ਰੁਕ ਜਾਂਦੀ, ਉਹ ਵਿਚਾਰੀਆਂ ਨੇ ਫੜ ਕੇ ਉੱਠਦੀ। ਮੈਂ ਜਦੋਂ ਆਈਆਂ ਉਹ ਚੇਨ ਖਿੱਚੀ ਜਾਂਦੀ, ਟ੍ਰੇਨ ਰੁਕ ਜਾਂਦੀ ਸੀ। ਸਾਨੂੰ 2-2000 ਰੁਪਏ ਜੁਰਮਾਨਾ ਪਿਆ। 1.5 ਲੱਖ ਰੁਪਏ ਜਦ ਤੱਕ ਉੱਥੇ ਬਰਾਤ ਟੁੱਟੀ ਨਹੀਂ ਜੁਰਮਾਨਾ ਪੈ ਗਿਆ। ਲੇਕਿਨ ਉਹਨੂੰ ਕਿਸੇ ਨੇ ਕਿਹਾ ਨਹੀਂ, ਵੱਡੀ ਸੀ ਸਿਆਣੀ ਸੀ ਨਾ, ਉਹਨੂੰ ਆਪ ਅਕਲ ਆਈ ਵੀ ਇੱਥੋਂ ਟ੍ਰੇਨ ਰੁਕਦੀ ਹੈ। ਤੇ ਤੁਸੀਂ ਮਾੜੇ ਨਾਲ ਸਿਆਣੀ ਨੂੰ ਬੰਨ੍ਹੀ ਉਹਦੇ ਨਾਲ ਦਿੰਦੇ, ਸਾਰੇ ਰਾਹ ਰੋਕੀ ਰੱਖਦੇ। ਅੱਛਾ ਉਹ ਟ੍ਰੇਨ ਫਿਰ ਇਦਾਂ ਹੀ ਮਤਲਬ ਇਹਨਾਂ ਦੇ ਟ੍ਰੇਨ ਦੇ ਵਿੱਚ ਬਾਰੇ ਚ ਮਸ਼ਹੂਰ ਸੀ। ਉਹ ਕਹਿੰਦੇ ਆਓ ਜੇ ਕਿਸੇ ਨੇ ਵਿਆਹ ਕਰਾਉਣਾ ਤੇ ਆਓ ਟ੍ਰੇਨ ਨਾਲ ਚੱਲੀਏ। ਇਹਦਾ ਰਿਸ਼ਤਾ ਨਹੀਂ ਹੁੰਦੇ, ਉਹਨੂੰ ਚੜਾ ਦਿਓ ਟ੍ਰੇਨ 'ਚ। ਇਹਨਾਂ ਦੀ ਟ੍ਰੇਨ ਦਾ ਨਾਮ ਦਵਾਜੀ ਟ੍ਰੇਨ ਸੀ। ਬਾਹਰ ਵੱਡਾ ਕਰਕੇ ਲਿਖਿਆ ਰਿਸ਼ਤੋਂ ਕੀ ਬੰਦਸ਼ ਕੇ ਲਈ ਅੰਦਰ। ਅੱਗੋਂ ਤੇ ਲਿਖਿਆ ਸੀ ਮੇਨ ਤੇ ਨਿਕਾਹ ਖਾ ਕੇ ਸਹੂਲਤ ਮੌਜੂਦ। ਟ੍ਰੇਨ ਦੇ ਆਖਰੀ ਡੱਬੇ ਤੇ ਲਿਖਿਆ ਸੀ ਮੈਰਿਜ ਡੱਬਾ। ਆਲੇ ਵੀ ਦੁਆਲੇ ਮੈਰਿਜ ਹਾਲ ਨਹੀਂ ਹੁੰਦਾ। ਸਾਡੀ ਆਲੇ ਦੁਆਲੇ ਵਾਲੇ ਡੱਬਿਆਂ ਨੇ ਕੰਮ ਵੀ ਵਿਆਹਾਂ ਵਾਲੇ ਸ਼ੁਰੂ ਕਰਤੇ। ਨਾਲ ਮਹਿੰਦੀ ਸਜਾਉਣ ਵਾਲੇ ਡੱਬੇ ਦੁਕਾਨ ਬਣੀ। ਆਹੋ ਉਧਰ ਰੂਸੀ ਮਲਬੂਸਾਤ ਦੀ ਮੈਂ ਕਿਹਾ ਭਾਜਨ ਸਟੇਸ਼ਨਾਂ ਦੇ ਉੱਤੇ ਸੋਨਾ ਵਾਲ ਜਿਹਨੇ ਰੱਖਿਆ ਉਹਨਾਂ ਨੂੰ ਕੁੱਲੇ ਰੱਖੇ ਹੋਣ। ਪਾਲਾ ਰੱਖੀਆਂ ਉਹਦਾ ਬਾਲਾ ਨਾਮ ਰੱਖੀ ਹੈ। ਉਹਦਾ ਵੱਡਾ ਨਾਂ ਲਿਖਿਆ ਸੀ ਸੁਹਾਗ ਟਾਈਮ। ਮੈਰਿਜ ਐਕਸਪ੍ਰੈਸ ਨਾਮ ਪਾਤਾ। ਯਾਰ ਇਹ ਕਿਹੜੀ ਗੱਲ ਆ। ਖੁਦਾ ਦਾ ਵਾਸਤਾ ਮਿੱਠਾ ਜੀ ਬਸ ਕਰ। ਬਾਹਰ ਮਜ਼ੇ ਬੜੇ ਆਏ। ਓਏ ਓਹੋ ਲਓ ਸਾਨੂੰ ਇੰਨੇ ਆ ਗਏ ਆ ਤੇ ਜਿਹੜੇ ਉਸ ਟ੍ਰੇਨ 'ਚ ਬੜੇ ਹੋਣੇ ਉਹਨਾਂ ਨੂੰ ਕੀ ਆਏ ਹੋਣੇ। ਤੁਸੀਂ ਯਕੀਨ ਮੰਨੋ ਮੈਂ ਆਪ ਆਪਣੀ ਅੱਖੀਂ ਦੇਖਿਆ ਯਾਰ। ਮੇਰੀ ਪਰਨਾਨੀ ਸੱਸ ਜਦੋਂ ਕਿਤੋਂ ਫਾਟਕ ਤੋਂ ਲੰਘਦੀ, ਫਾਟਕ ਵਾਲਾ ਨਹੀਂ ਸੀ, ਉਹ ਗੇਟ ਬੰਦ ਕਰਦੇ ਸੀ, ਫੇਰ ਨਾਲ ਚੜਦੀ ਚਲੋ। ਕਿਹੜੀ ਟ੍ਰੇਨ ਆ ਵੀ ਉੱਤਰ ਕੇ ਗੇਟਾਂ ਵੀ ਬੰਦ ਕਰਤਾ। ਬੱਚੇ ਡਰਾਈਵਰ ਨੂੰ ਸਾਈਡ ਤੇ ਕਰਕੇ ਆਪ ਚਲਾਉਣ ਲੱਗ ਪਏ ਆ। ਇਹ ਦੇਖੋ ਬੇਵਕੂਫ ਸਮਝਿਆ ਸਾਨੂੰ। 2-3 ਘੰਟੇ ਇੱਕ ਬੰਦੇ ਨਾਲ ਸਪੈਂਡ ਕਰੇ ਤੁਹਾਨੂੰ ਕੰਮ ਆ ਜਾਂਦਾ ਵਾ। ਤੂੰ ਇਹ ਫੈਸਲਾਮੇ ਦੀ ਸੀਟ ਤੇ ਬੈਠਾ ਲੱਗਦਾ। ਉਹਨਾਂ ਟ੍ਰੇਨ ਸਾਜੀ ਉਹਨਾਂ ਨੇ ਕਿਹਾ ਯਾਰ ਇਹ ਟ੍ਰੇਨ ਜਿਹੜੀ ਆ ਫਾਰਗ ਹੁੰਦੀ ਨਾ ਤੇ ਲਾਹੌਰ ਇਹਨੂੰ ਕਿਲੇ ਤੋਂ ਮਗਰ ਖਿਲਾ ਦਿਓ। ਅੱਗ ਲਾ ਦਿਓ ਇਹਨੂੰ। ਉਹ 2 ਡੱਬੇ ਸਾਨੂੰ ਟ੍ਰੇਨ ਕਰਤੇ, ਉਹ ਹਕੂਮਤ ਨੇ ਕਿਹਾ 2 ਡੱਬੇ ਤੁਹਾਡੇ ਹੀ ਆ। ਇਹ ਤੁਸੀਂ ਜਦੋਂ ਚਾਹੋ ਜਿੱਥੇ ਚਾਹੋ ਤੁਸੀਂ ਪਾ ਸਕਦੇ ਪਟੜੀ ਤੇ। ਕਿਰਾਇਆ ਸਾਨੂੰ ਆਉਣ ਡਿਆ, ਸਿਰਫ ਇੰਜਣ ਕਿਰਾਏ ਤੇ ਅਸੀਂ ਲੈਣਾ। ਜਦੋਂ ਚਾਹੀਏ ਸਾਨੂੰ ਵੀ 900 ਡੱਬੇ ਸਾਡੇ ਹੀ ਦੋ।
ਅੱਛਾ ਉਹ ਤੁਹਾਡੇ ਡੱਬੇ ਆਹੋ ਹੁਣ ਸਾਡੇ ਉਹਨਾਂ ਜਦੋਂ ਸ਼ਾਦੀ ਵਿਆਹ ਵਾਸਤੇ ਅਸੀਂ ਕਿਸੇ ਨੂੰ ਵੀ ਦੇ ਸਕਦੇ ਕਿਰਾਏ ਤੇ। ਨਹੀਂ ਉਹਦੇ ਚ ਸ਼ਰੀਫ ਆਦਮੀ ਕੌਣ ਬੰਦਾ ਹੁਣ ਕਿਉਂ? ਯਾਰ ਉਹਦੇ ਚ ਅੱਧ ਨਾਲੋਂ ਬਦਨਾਮ ਬੁਰਾ ਭਾਈ। ਭਾਈ ਜਾਨ ਮੈਂ ਤੈਨੂੰ ਅੱਗੇ ਤੋਂ ਨਹੀਂ ਕਹਿੰਦਾ ਵਲੀਮੇ ਤੇ ਬੜੀ ਚੱਸ ਆਈ ਆ। ਉਹ ਯਾਰ ਮੈਨੂੰ ਮਾਫੀ ਦੇ ਦੇ, ਮੈਂ ਤੈਨੂੰ ਕਸਮ ਅੱਗੇ ਤੋਂ ਨਹੀਂ ਕਹਿੰਦਾ। ਤੂੰ ਦੂਜੇ ਦਿਨ ਛੁੱਟੀ ਕਰ ਲਿਆ ਕਰ, ਮੈਂ ਨਹੀਂ ਤੈਨੂੰ ਪੁੱਛਦਾ। ਚਲੋ ਹੁਣ ਮੈਨੂੰ ਮਾਫੀ ਦੇ ਦੇ। ਸਾਰਾ ਵਿਆਹ ਸ਼ੋਅ ਦਾ ਬਰਬਾਦੀ ਫੇਰ ਦਿੱਤੀ ਮੇਰੇ ਸ਼ੋਅ ਦੀ। ਇਹ ਉਸਤਾਦ ਜੀ ਚੱਸ ਆ ਗਈ। ਉਹ ਚੱਸ ਕੇ ਤੇ ਸਵਾਹ ਗਈ ਯਾਰ, ਇੰਨੀ ਗੱਲ ਪੁੱਛਦੀ ਕਿੱਥੇ ਦਾ ਕਿੱਥੇ ਚੜਿਆ ਤੇ ਕਿੱਥੇ ਉਤਰਿਆ, ਅੱਲਾ ਮਾਫੀ ਦੇਵੇ। ਅੱਛਾ ਹੁਣ ਰਸਮਾਂ ਕਈ ਰਹਿ ਗਈਆਂ ਬਰਾਤ ਵਾਲੇ ਦਿਨ। ਵਲੀਮੇ ਤੇ ਉਹਦੇ ਯਾਰ ਦੋਸਤ ਆਏ ਮੇਰੇ ਸਾਲੇ ਦੇ, ਕੀ ਬਾਤ ਆ। ਉਹਨੇ ਪੇਂਡੂ ਜਿਹਾ ਵੱਡਾ 10 ਸਾਲਾ ਹਾਰ ਬਣਵਾ ਲਿਆ ਭਾਜੀ। ਵੱਡਾ ਹਾਰ ਵੱਡਾ ਅੱਛਾ ਹਾਰ, ਹਾਂ ਉਹ ਹਾਰ 10 ਸਾਲਾ ਕਿਤੇ ਵੱਡਾ ਹਾਰ ਬਣਵਾ ਲਿਆ ਐ ਤੇ ਕਿਤੇ 40-50 ਫੁੱਟਾ। ਉਹਨੂੰ ਸਾਰਾ ਲੰਬਾ ਹੀ ਹਾਰ ਪਾਇਆ, ਬਰਾਤ ਸਾਰੀ ਹਾਲ ਤੋਂ ਬਾਹਰ ਖੜੀ, ਹਾਰ ਚ ਇਕੱਲਾ ਹੀ ਹਾਰ ਪਿਆ ਨਹੀਂ ਕਰਕੇ। ਉਹ ਆ ਜਾਤੀ ਐਡਾ ਵੱਡਾ ਹਾਰ ਨਹੀਂ ਹੋਣਾ ਚਾਹੀਦਾ। ਉਹ ਯਾਰ ਪੇਂਡੂ ਸੀਗੇ, ਸਿਲਸਿਲਾ ਚੱਲਦਾ, ਮੈਨੂੰ ਆਹ ਬੜੇ ਵੱਡੇ ਹਾਰ ਪਏ ਆ। ਸਹੀ ਇਹ ਹੈ। ਹੁਣ ਦੇਖ ਤੂੰ, ਅੱਧਾ ਹਾਰ ਜਿਹੜਾ ਵਾ ਉਹ ਹਾਲ ਤੋਂ ਬਾਹਰ ਸੀਗਾ, ਬਾਰਿਸ਼ ਪਈ ਆ ਤਾਂ ਹਾਰ ਗਲ ਗਿਆ। ਇਹ ਟ੍ਰੇਨ 'ਚ ਗਏ ਨੇ ਤੇ ਹਾਲ ਆ ਇਹਨਾਂ ਦੇ ਖਾਨਦਾਨ 'ਚ ਅੱਜ ਤੋਂ 100-150 ਸਾਲ ਪਹਿਲੇ ਜਦੋਂ ਡੋਲੀ ਆਉਂਦੀ ਸੀ, ਉਹ ਕਰਾਚੀੋਂ ਤੁਰਦੀ ਡੋਲੀ ਤੇ ਫੈਸਲਾਬਾਦ ਕਦੋਂ ਪਹੁੰਚਦੀ ਸੀ, ਮੈਨੂੰ ਇਹਦਾ ਹਿਸਾਬ ਦੱਸ ਦੇ ਬਸ। ਇਹ ਹਾਲੇ ਟ੍ਰੇਨ ਦਾ ਹਿਸਾਬ ਆ ਜਿਹੜੀ 80-90-100 ਤੇ ਚੱਲਦੀ ਹੈ, ਤੇ ਜੇ ਡੋਲੀ 'ਚ ਕਹਾਰ ਜਿਹੜੇ ਚੁੱਕ ਕੇ ਡੋਲੀ ਲੈ ਕੇ ਜਾਂਦੇ ਨੇ, ਉਹ ਕਰਾਚੀੋਂ ਲੈ ਕੇ ਆਉਂਦੇ ਤੇ। ਉਹਨਾਂ ਦਾ ਤੇ ਕੋਈ ਹਾਰ ਨਹੀਂ ਰਹਿਣਾ ਸੀ। ਮੈਂ ਕਹਿੰਦਾ ਤੂੰ ਹਿਸਾਬ ਲਾ। ਇੱਧਰ ਡੋਲੀ ਰੱਖ ਕੇ ਉਹਨਾਂ ਨੇ ਵਿੱਚ ਤੂੰ ਲੱਦਾ ਪਿੰਜਰ ਬਾਹਰ ਕੱਢਿਆ। ਉਹਨਾਂ ਨੇ ਕਹਿਣਾ ਸੀ ਜੇ ਇਹਨਾਂ ਦੀ ਪਹਿਲੀ ਪੀੜ੍ਹੀ ਜਿਹੜੀ ਸੱਖਰ ਰੋੜੀ ਪਹੁੰਚ ਗਈ ਆ, ਅਗਲੀ ਆਸਤਾ ਜਿਹੜੀ 7ਵੀਂ ਪੀੜ੍ਹੀ ਇਹਨਾਂ ਦੀ ਟੋਬੇ ਆ ਕੇ ਮਰ ਜਾਣੀ ਸੀ। ਇਹਨਾਂ ਦੇ ਬੱਚਿਆਂ ਦਾ ਮਾਸ਼ਾਅੱਲਾ ਮੇਰਾ ਵੱਡਾ ਮੁੰਡਾ ਹੈ, ਠੀਕ ਹੈ ਜੀ, ਹੈਦਰਾਬਾਦ ਹੋਇਆ ਸੀ। ਹਾਂਜੀ ਇਹ ਡੋਲੀ ਨਹੀਂ ਲਿਆਂਦੇ ਹੁੰਦੇ, 에ਅਰ ਕੂਲਰ ਚ ਡੋਲਰ ਪਾ ਕੇ ਰੇੜ ਕੇ ਲੈ ਆਉਂਦੇ। ਵਿੱਚੋਂ ਦੀ ਬਾਸ ਪਾਇਆ ਟੈਰਾ ਵਾਲਾ ਰੇੜ ਕੇ ਲੈ। 에ਅਰ ਕੂਲਰ ਦੀਆਂ ਬੁੱਢੀਆਂ ਅੰਦਰ ਰੋਟੀ ਪਾ ਕੇ ਚੇਖਾ ਲਾ ਕੇ ਤੇ ਥੱਲੇ 에ਅਰ ਕੂਲਰ ਚੁੱਕ ਕੇ ਰੇੜ ਕੇ ਲੈ ਆਉਂਦੇ ਸੀ। ਤਾਂ ਇਹ ਸਾਹ ਨਹੀਂ ਲੈਂਦੇ, ਉਹਦਾ ਪਾਣੀ ਬਦਲਦੇ ਸੀ। ਸਾਰੇ ਕਹਿੰਦੇ ਮਾਸ਼ਾਅੱਲਾ ਵੋਟੀ ਬੜੀ ਠੰਡੀ ਚੱਲਣੀ। ਕਿਤੇ ਗਰਮੀ ਲੱਗਣੀ, ਉਹਨਾਂ ਨੇ ਕਹਿਣਾ ਵੋਟੀ ਸਾਡੇ ਵੱਲ ਨੂੰ ਵੀ ਕਰ ਦੋ ਭੋਰਾ। ਇਹ ਅੱਕ ਕੇ ਕਹਿਣਾ ਚਲੋ ਯਾਰ ਇਹਨੂੰ ਫੇਰ ਵੀ ਕਰੋ। ਉਹ ਤੇ ਕਹਿੰਦੇ ਉਹ ਤਿੰਨ ਤੇ ਵੋਟੀ ਕਿੰਨੇ ਕੀ। 에ਅਰ ਕੂਲਰ ਚ ਪਾਈ 40 ਨੇ ਵੋਟੀ ਤਿੰਨ ਤੇ ਕਿਤੇ ਕੀਤੀ। ਜਿਹੜੀ ਕੰਮ ਵਾਲੀ ਹੈ ਨਾ, ਓਏ ਹੋਏ, ਉਹਦੀ ਜ਼ਿੰਮੇਵਾਰੀ ਲਾਈ ਸੀ ਕਿ ਆਤਿਸ਼ਬਾਜ਼ੀ ਕੰਮ ਵਾਲੀ ਪਹਿਲੇ ਸੀ, ਹੁਣ ਉਹਨੂੰ ਫੁੱਫੋ ਕਹਿ। ਕੰਮ ਵਾਲੀ ਹੁਣ ਕਿੱਥੇ ਰਹਿ ਗਈ? ਉਹਦਾ ਵਿਆਹ ਨਿਕਾਹ ਖਾਨਾ ਹੈ, ਉਹ ਨਿਕਾਹ। ਨਿਕਾਹ ਖਾਣਾ ਨਹੀਂ, ਹੁਣ ਅੱਬੂ ਕੇ। ਉਹਦੀ ਜ਼ਿੰਮੇਵਾਰੀ ਸੀ ਕਿ ਆਤਿਸ਼ਬਾਜ਼ੀ ਦਾ ਬੋਲ ਜਿਹੜਾ ਨਾ ਨਾਰਾ ਦਾ ਜ਼ਿੰਮੇਦਾਰੀ ਨਹੀਂ ਬਗੈਰਤੀ ਕਿਆ। ਚਲੋ ਜੀ, ਉਹਦੀ ਬਗੈਰਤੀ ਸੀ ਕਿ ਉਹ ਗੋਰਾ ਉਹਨੇ ਸਾਹਮਣਾ ਸੀ ਭਾਜੀ। ਉਹ ਭਾਈ ਮੈਨੂੰ ਮਾਫੀ ਦਿਓ, ਆ ਵੇਖੋ ਆ ਕਾਰਟੂਨਿਕ ਜਿਹਾ ਪ੍ਰੋਗਰਾਮ ਆ, ਮੇਰੀ ਬੱਸ ਹੋ ਗਈ। ਇਹ ਮਾਫੀ ਨਹੀਂ ਉਹ ਬਾਦਸ਼ਾਹ ਭਾਈ ਅਗਲੇ ਹਫਤੇ ਫਿਰ ਅਗਲੇ ਹਫਤੇ ਕਹਿੰਦੇ ਆ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਅਗਲੀ ਬਰਾਤ ਤੇ ਫੇਰ